ਇੱਕ ਬੰਦਾ ਜਾਂਦਾ ਉਹਨਾਂ ਕੋਲ ਤੇ $50,000 ਦਾ ਸੁਣਨ ਚ ਆ ਰਿਹਾ, $50,000 ਦਾ ਇੱਕ ਕੇਸ ਦਾ ਪੈਕੇਜ ਬਣਾਇਆ ਕਿ ਨਕਲੀ ਵਿਆਹ ਕਰਾ ਕੇ ਦਿੰਦੇ ਆ, ਨਕਲੀ ਫੇਕ ਜਿਹੜੇ ਡਾਕੂਮੈਂਟ ਪਾਸ ਕਰਦੇ ਆ ਤੇ ਝੂਠਾ ਜਿਹੜਾ ਲੜਾਈ ਝਗੜੇ ਦਾ ਕੇਸ ਜਿਹੜਾ ਉਹ ਬਣਾਉਂਦੇ ਆ। ਓਕੇ। ਤੇ ਕਾਫੀ ਦੇਰ ਤੋਂ ਜਿਹੜਾ ਚੱਲ ਰਿਹਾ ਸੀਗਾ ਤੇ ਇੱਕ ਕਹਿ ਲਓ ਤੁਸੀਂ ਪੈਕੇਜ ਇਸ ਹਿਸਾਬ ਦਾ ਡਿਜ਼ਾਈਨ ਕੀਤਾ ਸੀਗਾ ਕਿ ਜੇ ਬੰਦੇ ਦਾ ਕਿਸੇ ਦਾ ਉਹ ਕਹਿੰਦੇ ਕਿ ਫੇਲ ਵੀ ਕੇਸ ਹੋ ਜਾਂਦਾ ਸੀ ਨਾ, ਜਿਹੜੇ ਝੂਠੇ ਵਕੀਲ ਜਿਹੜੇ ਸੀਗੇ ਇਹ ਪੈਕੇਜ ਬਣਾ ਕੇ ਅੱਗੇ ਉਹਨਾਂ ਨੂੰ ਮਾਰਕੀਟ ਕਰਦੇ ਸੀਗੇ, ਫਰਾਡ ਜਿਹੜੇ ਕੇਸ ਜਿਹੜੇ ਕਾਫੀ ਫਾਈਲਿੰਗ ਜਿਹੜੀ ਹੁੰਦੀ ਸੀ। ਤੇ USCIS ਨੇ ਅਨਾਉਂਸ ਕੀਤਾ ਕਿ ਇਹ ਹੁਣ ਤੁਸੀਂ ਵੇਖੋ ਕਿ ਪੂਰੇ ਅਮਰੀਕਾ ਨੂੰ ਛੱਡ ਕੇ ਇੱਕੋ ਹਿੱਸੇ ਚੋਂ ਹੀ ਕਿ ਨਿਊਯਾਰਕ ਵੱਲੋਂ ਹੀ ਕੇਸ ਸਭ ਤੋਂ ਜ਼ਿਆਦਾ ਜਿਹੜੇ ਦੇਸ਼ ਦੇ ਵਿੱਚ ਫਾਈਲ ਹੋ ਰਹੇ ਆ। ਠੀਕ ਹੈ। ਸੋ ਉਹਦਾ ਨੋਟਿਸ ਲਿਆ ਆ ਉਹਨਾਂ ਨੇ, ਇਹਦਾ ਮਤਲਬ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ, ਰਾਈਟ, ਕਿ ਅੱਤ ਜਿਹੜੀ ਬਹੁਤ ਜ਼ਿਆਦਾ ਤੁਸੀਂ ਕਹਿ ਲਓ ਚੱਕ ਹੋ ਗਈ ਸੀਗੀ ਵੀ ਇੱਕੋ ਪਾਸੇ ਕਿਉਂ ਇੰਨੇ ਜ਼ਿਆਦਾ ਜਿਹੜੇ ਆ ਮੈਰਿਜਸ ਫੇਲ ਹੋ ਰਹੀਆਂ ਹੈ। ਸਾਰਿਆਂ ਨੂੰ ਪਤਾ ਵੀ ਆ ਕਿ ਸਾਰਿਆਂ ਨੂੰ ਪਤਾ ਵੀ ਓਪਨ ਸੀਕ੍ਰੇਟ ਹੀ ਆ ਇਹ ਕਿ ਕੌਣ ਜਿਹੜੇ ਇਦਾਂ ਦੇ ਕੰਮ ਜਿਹੜੇ ਕਰਦੇ ਆ, ਇਹ ਵੀ ਲੋਕਾਂ ਨੂੰ ਜਿਹੜਾ ਪਤਾ। ਇਹਦਾ ਮਤਲਬ ਉਹਨਾਂ ਦਾ ਵੀ ਨਾਮ ਜਲਦੀ ਆ ਸਕਦਾ, ਇਨਵੈਸਟੀਗੇਸ਼ਨ ਮਤਲਬ ਵੱਡੀ ਚੱਲ ਰਹੀ ਆ ਜਲਦੀ ਨੂੰ। ਤਾਂ ਮੈਂ ਇਹ ਕਹਿਣਾ ਸੀਗਾ ਕਿ ਇੰਨੀ ਦੇਰ ਆਇਆ ਕਿਉਂ ਨਹੀਂ ਨਾਮ ਅਜੇ ਤੱਕ? ਮੈਨੂੰ ਤਾਂ ਇਸ ਗੱਲ ਤੇ ਸੀਗਾ ਕਿ ਇੰਨੀ ਦੇਰ ਕਿੱਦਾਂ ਚੱਲ ਪਿਆ ਇਹ ਕੰਮ ਜਿਹਾ। ਠੀਕ ਹੈ। ਪੈਕੇਜ ਜਿਹੜੇ ਬਣਾ ਕੇ ਕਦੀ ਵਾਵਾ ਦਾ ਬਣਾਤੇ, ਸਾਲਮ ਦੇ ਬਣਾਤੇ, ਇਦਾਂ ਦੀਆਂ ਚੀਜ਼ ਜਿਹੜੀ ਸੁਣਨ ਨੂੰ ਜਿਹੜੀ ਮਿਲਦੀ ਸੀ। ਉਹਨਾਂ ਕੀ ਸੀਗਾ ਕਿ ਜਿਹੜਾ ਕਈ ਵਾਰੀ ਫੋਨ ਆਉਂਦੀ ਸੀ ਉਹ ਆਪਣੇ ਨਾਲ ਪੈਂਦਾ ਸੀ, ਲੈ ਤੁਸੀਂ ਕਿਉਂ ਨਹੀਂ ਕਰਦੇ ਗੱਲ, ਹੈ ਧੱਕਾ ਕੋਈ ਵੀ ਤੁਸੀਂ ਇਲੀਗਲ ਕਰੋ ਕੰਮ ਹੈ। ਹਾਂ, ਤੇ ਉਹ ਕਹਿੰਦਾ ਮੈਂ ਚੱਲ ਜਾਣਾ ਆਪਣਾ ਨਾਲ ਦੂਜੇ ਕੇਸ ਵੀ ਲੈ ਜਾਣੇ ਆ ਜਿਹੜੇ ਲਾਏ ਆ। ਮੈਂ ਕਿਹਾ ਸਾਰੇ ਲੈ ਜਾ, ਗੰਦਮੰਦ ਚਾਹੀਦਾ ਨਹੀਂ ਏਦਾਂ ਦਾ। ਠੀਕ ਹੈ। ਤੇ ਆਹ ਜਿਹੜਾ ਸੀਨ ਜਿਹੜਾ ਚੱਲਦਾ ਸੀਗਾ ਤੇ ਹੁਣ ਜਿਹੜਾ USCIS ਨੇ ਆਬਵੀਅਸਲੀ ਉਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਹੈਗੀ ਆ ਪਹੁੰਚ ਗਈ ਤਾਂ ਉਹਨਾਂ ਕੋਲ ਪਹਿਲਾਂ ਹੀ ਸੀਗੀ ਤੇ ਪਰ ਪ੍ਰਵਾਹ ਨਹੀਂ, ਜਿੱਦਾਂ ਕਹਿ ਲਓ ਕਈ ਵਾਰੀ ਹੁੰਦੀ ਬਿੱਲੀ ਦੇ ਮੂੰਹ ਨੂੰ ਖੂਨ ਜਦੋਂ ਲੱਗਿਆ ਹੁੰਦਾ। ਇਹ ਟਾਈਮ ਵੀ ਲਾਉਂਦੇ ਆ ਅਟਾਰਨੀ ਟਰਕਿਆਨਾ ਜੀ, ਕਈ ਵਾਰੀ ਇਹ ਸਾਲ ਪੱਧਰ ਤੱਕ ਮਤਲਬ ਕੇਸ ਇੰਨਾ ਕੁ ਜ਼ਿਆਦਾ ਸਟਰੋਂਗ ਬਣਾ ਲੈਂਦੇ ਉਸ ਬੰਦੇ ਦੇ ਉਲਟ ਵੀ ਫਿਰ ਬੰਦਾ ਭੱਜਣ ਦਾ ਰਾਹ ਨਹੀਂ ਹੁੰਦਾ। ਹੁਣ ਚੱਕਰ ਇਹ ਪੈਂਦਾ ਕਿ ਜਿਹਨਾਂ ਦੇ ਜੈਨੂਨ ਵੀ ਜਿਹੜੇ ਕੇਸ ਹੁੰਦੇ ਉਹ ਸਾਰੇ ਹੀ ਖੋਲਦੇ, ਫਿਰ ਸਾਰੇ ਹੀ ਦੁਬਾਰਾ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ, ਫਸਦੇ ਤੇ ਹਾਂ ਤੇ ਪੂਰਾ ਜਿਹੜਾ ਉਹ ਦੁਬਾਰਾ ਜਿਹੜੇ ਕੇਸ ਸਾਰੇ ਖੋਲਦੇ ਆ। ਕਈ ਵਾਰੀ ਹੋਇਆ ਵੀ ਆ, ਸੈਨ ਫਰਾਂਸਿਸਕੋ ਦੇ ਵਿੱਚ ਕਾਫੀ ਵੱਡੀ ਫਰਮ ਸੀਗੀ ਪੰਜਾਬੀ ਬੰਦੇ ਦੀ ਇੱਕ ਆਪਣੀ, ਉਹ ਖੋਲਤੀ ਸੀਗੀ ਸਾਲਮ ਦੇ ਫਰਾਡ ਕੇਸਾਂ ਦੇ ਕਰਕੇ। ਤੇ ਸਾਰੇ ਹੀ ਕੇਸ ਜਿਹੜੇ ਸੀਗੇ ਮੇਰੇ ਖਿਆਲ 10,000 ਦੇ ਕਰੀਬ ਜਿਹੜਾ ਕੇਸ ਕੁਛ ਹੋਣਾ ਉਹਨਾਂ ਨੇ ਖੋਲਿਆ ਹੋਣਾ, ਨੰਬਰ ਮੈਂ ਵੀ ਰੋਂਗ ਹੋਵਾਂ, ਸਹੀ ਹੋਵੇ ਗਲਤ ਹੋਵੇ, ਸਾਰੇ ਹੀ ਖੋਲਤੇ ਉਹਨਾਂ ਨੇ। ਤੇ ਵਕੀਲ ਨੂੰ ਵੀ ਜਿਹੜੀ ਸੀਗੀ 10 ਸਾਲ ਦੀ ਸਜ਼ਾ ਜਿਹੜੀ ਹੋਈ ਸੀਗੀ। ਠੀਕ ਹੈ। ਨਾਲ ਜਿਹੜੇ ਪੈਰਾਲੀਗਲ ਪੂਰਾ ਲੀਗਲ ਕੰਮ ਕਰਦੇ ਉਹਨਾਂ ਨੂੰ ਵੀ ਹੋਈ ਸੀਗੀ। ਤੇ ਉਹ ਕੰਪਰੀਹੈਂਸਿਵ ਜਿਹੜੀ ਸਕੀਮ ਤੁਸੀਂ ਕਹਿ ਲਓ ਕਿ ਉਹ ਬਸਟ ਜਿਹੜੀ ਕਰਦੇ ਆ। ਤੇ ਆਪਾਂ ਇਹਦੇ ਬਾਰੇ ਗੱਲ ਵੀ ਜਿਹੜੀ ਕਈ ਵਾਰੀ ਕੀਤੀ ਆ। ਠੀਕ ਹੈ। ਤੇ ਨਾ ਇਹ ਜਿਹੜਾ ਕੰਮ ਕਰਿਆ ਕਰੋ। ਵਿਆਹ ਜਿਹੜਾ ਆਬਵੀਅਸਲੀ ਕਿੱਦਾਂ ਕਰਦੇ ਆ ਕਿ ਜਿਹੜਾ ਸੋਸ਼ਲੀ ਤੁਸੀਂ ਕਹਿ ਲਓ ਕਿ ਜਿਹੜੇ ਪੈਸੇ ਪੂਹੇ ਦੀ ਜਿੱਦਾਂ ਲੋੜਵੰਦ ਹੁੰਦੀ ਹੈ, ਏਦਾਂ ਦੇ ਲੋਕਾਂ ਜਿਹੜਾ ਵਿਆਹ ਕਰਾ ਕੇ ਸੈਟਿੰਗ ਸ਼ੂਟਿੰਗ ਪੂਰਾ ਜਿਹੜਾ ਰੈਕਟ ਜਿਹੜਾ ਸੀਗਾ ਉਹ ਚੀਜ਼ ਸੀਗੀ, ਉਹ ਬਸਟ ਹੋਣ ਜਾ ਰਹੀ ਹੈ। ਹੁਣ ਕੀ ਹੁੰਦਾ ਕਿ ਇਸ ਵੇਲੇ ਜਦੋਂ ਆਪਾਂ ਗੱਲ ਕਰ ਵੀ ਰਹੇ ਹਾਂ, ਕਾਫੀ ਹੱਦ ਤੱਕ ਜਿਹੜੇ ਲੋਕੀ ਆ ਟਰੰਪ ਦੇ ਆਉਣ ਦੇ ਨਾਲ ਹੀ ਜਿਹੜਾ ਸੀਗਾ ਆਪਾਂ ਦੇਖਿਆ ਕਿ ਇੱਕ ਐਟੀਟਿਊਡ ਜਿਹੜਾ ਲੋਕਾਂ ਦੇ ਵਿੱਚ ਫਰਕ ਜਿਹੜਾ ਆ ਗਿਆ। ਠੀਕ ਹੈ। ਆਪਾਂ ਵੀਡੀਓ ਪਾਈ, ਕਈਆਂ ਨੇ ਧੰਨਵਾਦ ਕੀਤਾ ਕਿ ਯਾਰ ਚੰਗਾ ਹੋਇਆ ਤੁਸੀਂ ਦੱਸਤਾ, ਲੋਕੀ ਏਦਾਂ ਦਾ ਪੁੱਠਾ ਸਿੱਧਾ ਕੰਮ ਕਰਦੇ ਸੀ, ਕਈ ਰੁਕ ਜਾਊਗੇ। ਤੇ ਕਈਆਂ ਦਾ ਜਿਹੜਾ ਹੁਣ ਹੈਗਾ ਹੁਣ ਵੀ ਉਹੀ ਆ। ਠੀਕ ਹੈ। ਤੁਸੀਂ ਭਾਵੇਂ ਸੋਸ਼ਲ ਮੀਡੀਆ ਤੇ ਕਮੈਂਟ ਦੇਖਿਆ ਉਹ ਜਿਹੜਾ ਕਿ ਖੁੱਲ੍ਹੇਆਮ ਬਿਨਾਂ ਡਰੇ ਇੱਕ ਨਕਲੀ ਜਿਹੜਾ ਕੰਮ ਤੋਂ ਡਰ ਨਹੀਂ ਲੋਕਾਂ ਨੂੰ, ਜਿਹੜਾ ਤੁਸੀਂ ਕਹਿ ਲਓ। ਤੇ ਹੁਣ ਕਈ ਵਾਰੀ ਕੀ ਹੁੰਦਾ ਨਾ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਕੱਟ ਰਿਹਾ, ਕਈ ਵਾਰੀ ਏਦਾਂ ਹੁੰਦਾ ਵੀ ਕਹਾਵਤ ਆ, ਚਲੋ ਅਸੀਂ ਲੋਕਾਂ ਨੂੰ ਨਹੀਂ ਇਹ ਚੀਜ਼ ਕਹਿੰਦੇ, ਪਰ ਕਈ ਵਾਰੀ ਕਹਿੰਦੇ ਵੀ ਉਹ ਮਾਰ ਕੇ ਤੇ ਬਾਹਰ ਟੰਗਣਾ ਪੈਂਦਾ। ਸੋ ਇਹ 2-4 ਇਦਾਂ ਦੇ ਕੇਸ ਜਦੋਂ ਮੋਹਰੇ ਆਏ, ਆਪਾਂ ਪਿਛਲੇ ਵਾਰੀ ਡੀਨੈਚੁਰਲਾਈਜੇਸ਼ਨ ਦੇ ਕੇਸ ਵੀ ਡਿਸਕਸ ਕੀਤੇ ਸੀ ਵੀ ਮਿਲੀਅਨਸ ਆਫ ਡਾਲਰ ਸਰਕਾਰ ਨੇ ਲਾਤੇ ਵੀ ਭਾਈ ਤੁਹਾਨੂੰ ਤਾਂ ਤੁਹਾਡੀ ਤੋਂ ਡੀਨੈਚੁਰਲਾਈਜੇਸ਼ਨ ਕਰਕੇ ਹਟਣੀ ਆ, ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਉਹ ਵਾਪਸ ਲੈ ਕੇ ਹਟਣੀ ਆ। ਤੇ ਜਿੱਦਾਂ ਦੀਆਂ ਆਪਾਂ ਰਿਪੋਰਟਸ ਕੀਤੀਆਂ, ਖਬਰਾਂ ਕੀਤੀਆਂ, ਟਰੰਪ ਪ੍ਰਸ਼ਾਸਨ ਨੇ ਦੱਸਿਆ ਵੀ ਹਰ ਵੱਡੇ ਸ਼ਹਿਰਾਂ ਦੇ ਬਾਹਰ ਡਿਟੈਂਸ਼ਨ ਸੈਂਟਰ ਜਿਹੜੇ ਉਹਨਾਂ ਨੇ ਖੋਲਣੇ ਆ। ਉਹਦੇ ਵਿੱਚ ਉਹਨਾਂ ਨੇ ਕਿਸੇ ਨੂੰ ਹੋਟਲ ਮੋਟਲ 에ਅਰਬੀਐਨਬੀ ਥੋੜੀ ਕਰਨੇ, ਲੋਕੀ ਬਿਠਾਉਣੇ ਉਹਨਾਂ ਨੇ ਪੜ ਕੇ। ਸੋ ਇਹੀ ਚੀਜ਼ਾਂ ਜਿਹੜੀਆਂ ਉਹ ਹੋਣੀਆਂ। ਸੋ ਸਖਤੀਆਂ ਜਿਹੜੀਆਂ ਆ ਉਸ ਪਾਸੇ ਵੱਲ ਨੂੰ ਆ। ਨਵੀਂ ਖਬਰ ਇਹ ਆ ਰਹੀ ਹੈ ਵੀ ਨਿਊ ਜਰਸੀ ਦੇ ਡਿਟੈਂਸ਼ਨ ਸੈਂਟਰ 'ਚ 600 ਬੈੱਡ ਹੋਰ ਨਵੇਂ ਲਾਏ ਜਾ ਰਹੇ ਆ। ਸੋ ਉੱਥੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀਆਂ ਸਖਤੀਆਂ ਕਰਨੀਆਂ ਆ। ਸੋ 4 ਮਿਲੀਅਨ ਕਹਿੰਦੇ ਮਿਕਸਡ ਸਟੇਟਸ ਫੈਮਿਲੀਜ਼ ਆ ਜਿਨ੍ਹਾਂ ਦੇ ਉੱਤੇ ਮਾਸ ਡੈਪੋਟੇਸ਼ਨ ਦਾ ਸਿੱਧਾ ਅਸਰ ਜਿਹੜਾ ਉਹ ਪੈਣ ਜਾ ਰਿਹਾ ਹੈ ਜੀ।
ਕੰਟੀਨਿਊ ਤੇ ਇੱਕ ਅਪਡੇਟ ਹੋਰ ਸੀਗਾ ਕਿ ਕੋਰਟ ਸਿਸਟਮ ਵੱਲੋਂ ਸਾਨੂੰ ਜਿੱਦਾਂ ਈਮੇਲ ਆਈ ਹੈ ਕਿ ਅੱਧੇ ਘੰਟੇ ਦੇ ਵਿੱਚ 30 ਮਿੰਟਾਂ ਦੇ ਵਿੱਚ ਕਹਿੰਦੇ 6 ਕੇਸਾਂ ਦੇ ਉੱਤੇ ਜਿਹੜੀ ਸਟੇਟਸ ਕਾਨਫਰੰਸ ਜਿਹੜੀ ਕਰਨੀ ਹੈ ਅੱਧੇ ਘੰਟੇ ਦੇ ਵਿੱਚ। ਇਹਦਾ ਕੀ ਮਤਲਬ ਹੁੰਦਾ ਸਟੇਟਸ ਕਾਨਫਰੰਸ ਦਾ? ਉਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਉੱਥੇ ਡਿਸਾਈਡ ਕਰਨਾ ਕਿ ਇਹਨਾਂ ਨੂੰ ਪੀਡੀ ਦੇਣੀ ਆ ਜਾਂ ਕਿੱਦਾਂ ਕਰਨਾ, ਤੁਸੀਂ ਮੈਰਿਟਸ ਤੇ ਅੱਗੇ ਜਾਣਾ, ਸਰਕਾਰ ਤੋਂ ਵੀ ਪੁੱਛਣਾ, ਤੁਹਾਡੇ ਕੋਲ ਵੀ ਪੁੱਛਣਾ, ਅੱਧੇ ਤੇ ਕੁਇਕ ਜਿਹੜਾ ਨਿਪਟਾਰਾ ਤੇ ਘੰਟੇ ਦੇ ਵਿੱਚ 12 ਕੇਸ। ਠੀਕ ਹੈ, ਤੇ ਹੁਣ ਗੱਲ ਆ ਗਈ ਐਕਸਪੈਕਟੇਸ਼ਨ ਦੀ, ਹਨਾ। ਉਹ ਨਹੀਂ ਕਿ ਖੇਤ ਵੇਚਿਆ, ਬਾਰਡਰ ਟੱਪਿਆ, ਚੱਲ ਬਈ ਵਕੀਲ ਨੂੰ ਪੈਸੇ ਸੁੱਟੇ ਤੇ ਮਿਲ ਗਿਆ ਗ੍ਰੀਨ ਕਾਰਡ। ਉਹ ਜਿਹੜਾ ਹੁਣ ਕ੍ਰੈਕਡਾਊਨ ਜਿਹੜਾ ਬੜੇ ਵੱਡੇ ਪੱਧਰ ਤੇ ਜਿਹੜਾ ਹੋਊਗਾ, ਉਹਨੇ ਕਿਹਾ ਹੀ ਹੈ ਡਾਕੇ ਦੀ ਚੋਟ ਤੇ ਅਗਲਾ ਜਿੱਤਿਆ ਵਾ, ਤੇ ਅਜੇ ਆਇਆ ਵੀ ਨਹੀਂ। ਤੇ ਪਹਿਲੇ ਤੁਸੀਂ ਦੇਖ ਲਓ ਕੋਰਟ ਸਿਸਟਮ ਚ ਕਿ ਜਿਹੜੇ ਮਿਲੀਅਨਸ ਆਫ ਕੇਸਿਸ ਜਿਹੜੇ ਪੈਂਡਿੰਗ ਆ, ਘੰਟੇ ਦੇ ਵਿੱਚ 12 ਕੇਸ ਕਹਿੰਦੇ ਆ ਜਿਹੜੇ ਨਿਪਟਾਰਾ ਜਿਹੜਾ ਉਹ ਉਹਨਾਂ ਨੇ ਕਰਨਾ ਆਲਰੇਡੀ। ਜਿਹੜਾ ਮਤਲਬ ਇਹ ਆਲਰੇਡੀ ਈਮੇਲਾਂ ਆ ਚੁੱਕੀਆਂ ਕਿ ਮਤਲਬ ਕਿ ਲਾਇਰਸ ਨੂੰ ਵੀ ਕਿ ਸਟੇਟਸ ਕਾਨਫਰੰਸਿਸ ਜਿਹੜੇ ਤੁਸੀਂ ਤਿਆਰ ਹੋ ਜਾਓ। ਹੁਣ 30 ਮਿੰਟਾਂ ਦੇ ਵਿੱਚ 6 ਕੇਸ ਤਾਂ ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਉਹ ਕੇਸ ਪਾਸੇ ਵੱਲ ਨੂੰ ਇਸ਼ਾਰਾ ਹੋ ਰਿਹਾ। ਇੰਨੀ ਜਲਦੀ ਦੇ ਵਿੱਚ ਤੇ ਜ਼ਰਾ ਨਹੀਂ ਹੁੰਦੀ, ਬੰਦੇ ਦੀ ਓਪਨਿੰਗ ਸਟੇਟਮੈਂਟ ਨਹੀਂ ਕਈ ਵਾਰੀ ਪੂਰੀ ਹੁੰਦੀ, ਜਿੰਨੇ ਚਿਰ ਦੇ ਵਿੱਚ ਇਹਨਾਂ ਨੇ ਫੈਸਲਾ ਵੀ ਜਿਹੜਾ ਉਹ ਸੁਣਾ ਦੇਣਾ ਹੈਗਾ। 6 ਜਾਣਿਆਂ ਦਾ ਕੇਸ ਜਿਹੜਾ ਕਰਨਾ ਹੈ, ਸੋ 5-5 ਮਿੰਟ ਦੇ ਵਿੱਚ ਕੰਮ ਨਿਬੇੜ ਦੇਣਾ ਉਹਨਾਂ ਨੇ। ਸੋ ਜਸਟ ਇਮੈਜਿਨ ਵੀ ਉੱਥੇ ਕੀ ਕਰਨਾ। ਹਾਂਜੀ ਰਾਜੀਆਂ ਪੀੜੀ ਲਈ, ਹਾਂਜੀ ਰਾਜੀਆਂ ਜੀ, ਚਲੋ ਜੀ ਲਾਓ ਠੱਪਾ। ਮੈਨੂੰ ਲੱਗਦਾ ਏਦਾਂ ਵੀ ਰਾਜੀ ਆ ਤਾਂ ਵੀ ਦੇ ਦੇਣੀ ਆ, ਤਾਂ ਵੀ ਦੇ ਦੇਣੀ ਆ। ਹਾਂ, ਸੋ ਇਹ ਆ ਵੀ ਉਹ ਹੁਣ ਕੰਮ ਇਸ ਪਾਸੇ ਵੱਲ ਨੂੰ ਏਡੇ ਤੇਜ਼ੀ ਦੇ ਨਾਲ ਜਿਹੜਾ ਉਹ ਚੇਂਜ ਜਿਹੜਾ ਹੋਣ ਜਾ ਰਿਹਾ। ਸੋ ਇੱਥੇ ਫਿਰ ਅਟਾਰਨੀ ਟਰਕਿਆਣਾ ਜੀ, ਇਹ ਸਾਰੇ ਕੋਰਟਸ ਦੇ ਵਿੱਚ ਏਦਾਂ ਹੋਣਾ ਹੈ ਜਾਂ ਕੋਈ ਸਪੈਸੀਫਿਕ ਕੋਰਟਸ ਦੇ ਵਿੱਚ ਏਦਾਂ ਤੇਜ਼ੀ ਜਿਹੜੀ ਦੇਖੀ ਜਾ ਰਹੀ ਆ? ਸੋ ਇਹ ਜਿਹੜੇ ਲੋਕ ਜਿਨ੍ਹਾਂ ਦੀ ਹੁਣ ਤਰੀਕਾਂ ਆ ਰਹੀਆਂ, ਉਹ ਤਾਂ ਫਿਰ ਘਬਰਾ ਜਾਣਗੇ ਵੀ ਇਹ ਕੀ ਹੋਣ ਜਾ ਰਿਹਾ ਹੈ। ਹਾਂਜੀ ਘਬਰਾ ਜਾਓਗੇ, ਪਰ ਸਪੈਸ਼ਲੀ ਜਿਹੜਾ ਘਬਰਾਓਗੇ ਉਹ ਵਾਲੇ ਕਿ ਜਿਨ੍ਹਾਂ ਦੇ ਹੁਣ ਪਤਾ, ਜਿਨ੍ਹਾਂ ਨੇ ਕੋਈ ਹੈ ਜਿਹੜੀਆਂ ਪੈਕੇਜ ਵਾਲੀਆਂ ਫੈਕਟਰੀਆਂ 'ਚ ਜਿਨ੍ਹਾਂ ਨੇ ਕੇਸ ਲਵਾਏ ਆ, ਘਬਰਾਓਗੇ ਉਹ ਕਿਉਂ? ਹੁਣ ਕਿਉਂਕਿ ਫੇਰ ਜਿਹੜਾ ਹੁਣ ਕੀ ਹੁੰਦਾ ਕਿ ਇੱਕਦਮ ਹੀ ਆਪਾਂ ਦੇਖ ਰਹੇ ਰਵੱਈਆ ਕਿੱਦਾਂ ਹੁੰਦਾ ਕਿ ਜਦੋਂ ਕੋਲਾਂ 'ਚ ਤੁਹਾਨੂੰ ਜਿਹੜਾ ਪਤਾ ਲੱਗ ਜਾਂਦਾ ਕਿ ਲੋਕਾਂ ਦਾ ਐਟੀਟਿਊਡ ਕਿਹੜੇ ਹਿਸਾਬ ਨਾਲ ਜਿਹੜਾ ਚੇਂਜ ਹੋ ਜਾਂਦਾ। ਤੇ ਅਲਟੀਮੇਟਲੀ ਇਹ ਤਾਂ ਸਾਰਿਆਂ ਦੀ ਗੈਸਿੰਗ ਗੇਮ ਆ। ਹੁਣ ਜਨਵਰੀ 'ਚ ਆ ਕੇ ਕਿੱਧਰ ਨੂੰ ਰੁੱਖ ਜਿਹੜਾ ਇਮੀਗ੍ਰੇਸ਼ਨ ਦਾ ਜਾਂਦਾ, ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਉਹੀ ਸਰਕਾਰ ਜਿਹੜੀ ਵਾਪਸ ਹੁਣ ਆ ਰਹੀ ਹੈ, ਜਿਹਨਾਂ ਨੇ ਟ੍ਰਾਂਜ਼ਿਟ ਬੈਨ ਲਾਏ ਸੀਗੇ। ਠੀਕ ਹੈ, ਫਰਾਡ ਅਸਾਈਲਮ ਦੇ ਜਿਹੜੇ ਸਟ੍ਰਿਕਟ ਜਿਹੜੇ BIA ਦੇ ਕੇਸਾਂ ਦੀ ਇੰਟਰਪ੍ਰੀਟੇਸ਼ਨ ਜਿਹੜੀ ਕਰਦੇ ਸੀਗੇ, ਤੇ ਆਬਵੀਅਸਲੀ ਇਮੀਗ੍ਰੇਸ਼ਨ ਦੇ ਵਿੱਚ ਕਲੀਨ ਅਪ ਤਾਂ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆਲਰੇਡੀ ਕਿਹਾ ਹੋਇਆ ਇਹਨਾਂ ਨੇ ਕਰਨਾ ਹੀ ਹੈ। ਬਿਲਕੁਲ। ਇੱਕ ਪਿਛਲੇ ਵੀਕ ਦੇ ਵਿੱਚ ਇੱਕ ਰਿਪੋਰਟ ਸੀ ਅਟਾਰਨੀ ਟਰਕਿਆਣਾ ਜੀ, ਉਹ ਵੀ ਸ਼ੇਅਰ ਮੈਂ ਆਪਣੇ ਸਰੋਤਿਆਂ ਦੇ ਨਾਲ ਕਰ ਦੇਵਾਂ। 1.2 ਜਾਂ ਇੰਨੇ ਮਿਲੀਅਨ ਲੋਕ ਇਸ ਟਾਈਮ ਡੈਪੂਟੇਸ਼ਨ ਆਰਡਰ ਤੇ ਆ, ਤੇ ਟਰੰਪ ਪ੍ਰਸ਼ਾਸਨ ਨੇ ਆਲਰੇਡੀ ਇਸ਼ਾਰਾ ਕਰਤਾ ਵੀ ਭਾਈ ਫੜ ਕੇ ਮੈਂ ਉਹ ਬਾਹਰ ਘੱਲਣੇ ਆ। ਸੋ ਜਿਨ੍ਹਾਂ ਦੇ ਡੈਪੂਟੇਸ਼ਨ ਰਿਮੂਵਲ ਆਰਡਰਸ ਜਿਹੜੇ ਉਹ ਲੱਗੇ ਹੋਏ ਆ, ਉਹ ਉਹਨਾਂ ਦੇ ਉੱਤੇ ਵੀ ਆ ਰਹੇ ਆ। ਤੇ ਉਹ ਇਸ ਟਾਈਮ ਜਿਹੜੇ ਰਾਈਟ ਜਾਂ ਕੰਜ਼ਰਵੇਟਿਵ ਹੋਸਟ ਆ ਜਾਂ ਕਮੈਂਟਰੀ ਕਰਦੇ ਨੇ, ਉਹਨਾਂ ਨੇ ਬਹੁਤ ਵੱਡਾ ਮੁੱਦਾ ਚੱਕਿਆ ਹੈ। ਉਹ ਕਹਿੰਦੇ ਵੀ ਇਹ 1.2 ਮਿਲੀਅਨ ਲੋਕਾਂ ਨੂੰ ਤੁਸੀਂ ਮੁਲਕ ਚੋਂ ਬਾਹਰ ਕੱਢੇ, ਇੱਥੇ ਕੀ ਕਰਦੇ ਆ? ਸੋ ਬਹੁਤ ਸਖਤੀ ਜਿਹੜੀ ਆ ਉਹ ਇਸ ਪਾਸੇ ਵੱਲ ਨੂੰ ਹੋਣ ਜਾ ਰਹੀ ਆ। ਸੋ ਜ਼ਰੂਰ ਡੈਫੀਨੇਟਲੀ ਬਹੁਤ ਜ਼ਿਆਦਾ ਜਿਹੜੇ ਚੇਂਜਸ ਆ ਰਹੇ ਆ। ਬਾਕੀ 20 ਜਨਵਰੀ ਤੋਂ ਬਾਅਦ ਦੇ ਵਿੱਚ ਕੀ ਹੋਊਗਾ ਇਹ ਤੁਹਾਨੂੰ ਆਪਾਂ ਉਦੋਂ ਵੀ ਦੱਸਾਂਗੇ। ਤੇ ਐਗਜ਼ੈਕਟਿਵ ਆਰਡਰਸ ਕਹਿੰਦੇ ਵੀ ਧੜ ਲਿਖੇ ਜਾ ਰਹੇ ਆ ਪਹਿਲੇ ਦਿਨ ਦੇ ਲਈ। ਜਿੱਦਣ ਹੀ ਸਹੁੰ ਚੁੱਕਣੀ ਆ, ਸਹੁੰ ਚੁੱਕਦੇ ਵਾਈਟ ਹਾਊਸ 'ਚ ਜਾਂਦੇ ਆ ਪਹਿਲਾਂ ਟਰੰਪ ਹੋਣਾ ਨੇ ਉਹ ਐਗਜ਼ੈਕਟਿਵ ਆਰਡਰ ਹੀ ਕਹਿੰਦੇ ਵੀ ਥੱਦੀ ਤਿਆਰ ਕਰ ਲਈ ਆ, ਉਹਦੇ ਸਾਈਨ ਕਰਨੇ ਆ ਉਹਨਾਂ ਨੇ। ਤੇ ਉਹਦੇ ਵਿੱਚੋਂ ਇਮੀਗ੍ਰੇਸ਼ਨ ਦੇ ਵੀ ਜਿਹੜੇ ਆ ਕਈ ਐਗਜ਼ੈਕਟਿਵ ਆਰਡਰਸ ਦੇ ਬਾਰੇ ਉਹ ਜਿਹੜਾ ਉਹ ਦੱਸਿਆ ਜਾ ਰਿਹਾ। ਬੜਿਆਂ ਨੇ ਅਟਾਰਨੀ ਟਰਕਿਆਣਾ ਜੀ ਆਪਾਂ ਨੂੰ ਕਹਿਣਾ ਯਾਰ ਡਰਾਉਂਦੇ ਕਿਉਂ ਆ, ਇਹ ਇਦਾਂ ਕਿਉਂ? ਪਰ ਇਹ ਰਿਐਲਿਟੀ ਆ। ਜਿੰਨੀ ਜਲਦੀ ਸਮਝੂਗੇ ਉਹਨਾਂ ਜਿਹੜਾ ਤੁਹਾਨੂੰ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੋਊਗਾ। ਸੋ ਮੇਕ ਸ਼ੋਰ ਕਰੋ। ਤੇ ਇੱਥੇ ਜਿਹੜੇ ਅਟਾਰਨੀ ਟਰਕਿਆਣਾ ਜੀ ਜਿਨ੍ਹਾਂ ਦੇ ਕੇਸਿਸ ਲੱਗੇ, ਉਹਨਾਂ ਨੂੰ ਕੀ ਤੁਸੀਂ ਸਲਾਹ ਦਿੰਦੇ, ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਜਿਸ ਤਰੀਕੇ ਦਾ ਇਮੀਗ੍ਰੇਸ਼ਨ ਕੋਰਟ ਰੁਖ ਤਿਆਰ ਕਰਨ ਜਾ ਰਿਹਾ ਆ, ਹਾਊ ਦੇ ਕੈਨ ਬੀ ਰੈਡੀ ਫॉर ਇਟ? ਸਭ ਤੋਂ ਪਹਿਲੀ ਗੱਲ, ਬਾਰ-ਬਾਰ ਜਿਹੜੀਆਂ ਫੈਕਟਰੀਆਂ ਚੱਲਦੀਆਂ, ਠੀਕ ਆ, ਜਿੱਥੇ ਪੈਕੇਜ ਵੰਡੇ ਜਾ ਰਹੇ ਆ, ਬਚ ਕੇ ਰਹੋ। ਵਾਰਨ ਕਰਤਾ ਕਿਉਂ? ਕਿਉਂਕਿ ਤੁਹਾਨੂੰ ਪਤਾ ਵਾ ਗੜਬੜ ਕਿੱਥੇ ਹੁੰਦੀ ਹੈ, ਕਿ ਜਿਹੜਾ ਅਨਐਥੀਕਲ ਤਰੀਕੇ ਨਾਲ ਹੁਣ ਫਰਮਸ ਜਿਹੜੀਆਂ ਰਨ ਕਰਦੇ ਆ, ਠੀਕ ਹੈ, ਡਾਕੂਮੈਂਟ ਨਕਲੀ ਕਹਾਣੀਆਂ ਜਿਹੜਾ ਹੈਗਾ, ਉਹ ਪ੍ਰੋਬਲਮ ਕੀ ਹੈ ਕਿ ਤੁਹਾਡਾ ਹੁਣ ਜੇ ਅਸਲੀ ਵੀ ਕੇਸ ਜਿਹੜਾ ਹੈਗਾ, ਤੁਸੀਂ ਚਪੇਟ 'ਚ ਉਹਨਾਂ ਦੇ ਆ ਸਕਦੇ ਆ। ਕਿੱਦਾਂ ਚਪੇਟ ਦੇ ਵਿੱਚ ਆ ਸਕਦੇ ਆ? ਇਮੀਗ੍ਰੇਸ਼ਨ ਦੀ ਇਨਵੈਸਟੀਗੇਸ਼ਨ ਕਿੱਦਾਂ ਹੁੰਦੀ ਆ? ਇਹ ਸਟਿੰਗ ਆਪਰੇਸ਼ਨ ਜਿਹੜੇ ਕਹਿ ਲਓ ਤੁਸੀਂ ਕਰਦੇ ਆ, ਤਾਰਾ ਲਾ ਕੇ, ਜਿਹੜਾ ਪਹਿਲਾਂ ਵੀ ਬੰਦੇ ਜਿਹੜੇ ਫਸੇ ਹੋਏ ਸੀ ਫਾਰਮ ਵਰਕਰ ਦੇ, ਜਿਹੜੇ ਪਹਿਲਾਂ ਵੀ ਜਿਹੜੇ ਵਕੂਲ ਕਈ ਜਿਹੜੇ ਜੇਲ੍ਹਾਂ ਦੀ ਹਵਾ ਜਿਹਨਾਂ ਨੇ ਖਾਧੀ ਆ, ਉਹ ਏਦਾਂ ਹੀ ਰੈੱਡ ਹੈਂਡਡ ਜਿਹੜੇ ਫੜਦੇ ਆ, ਠੀਕ ਆ,
ਕਿਉਂਕਿ ਓਪਨ ਹੀ ਉਹਨਾਂ ਦੇ ਆਫਿਸਾਂ ਜਿਹੜਾ ਓਪਨ ਹੀ ਇਹ ਕੰਮ ਜਿਹੜੇ ਇਦਾਂ ਦੇ ਚੱਲਦੇ ਸੀਗੇ। ਉਹ ਕੀ ਹੈ ਕਿ ਇੱਕ ਬੰਦਾ ਫੜਿਆ ਗਿਆ। ਹੁਣ ਯੂਨੀਵਰਸਿਟੀ ਜਿਹੜੀਆਂ ਇਹ ਸਿਰਫ ਅਸਾਈਲਮ ਦੀ ਗੱਲ ਨਹੀਂ ਆਪਾਂ ਕਰ ਰਹੇ, F1 ਵੀਜ਼ੇ ਦੇ ਵਿੱਚ, H1 ਵੀਜ਼ੇ ਦੇ ਵਿੱਚ, ਹਰੇਕ ਜਿਹੜਾ ਵੀਜ਼ੇ ਦੇ ਵਿੱਚ ਫਰਾਡ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਹੁੰਦਾ ਹੀ ਆ ਵਾਵਾ ਦੇ ਵਿੱਚ, ਠੀਕ ਹੈ। ਤੇ ਉਰੇ ਵੀ ਆਪਣੇ ਇਵਨ ਬੇ ਏਰੀਏ ਦੇ ਵਿੱਚ ਵੀ ਕਾਫੀ ਵੱਡੀਆਂ ਨਾਮਚੀਨ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ, ਉਹ ਜਿਹੜੇ ਸਟੂਡੈਂਟ ਦੇ ਵੀਜ਼ਿਆਂ ਦੇ ਵਿੱਚ ਘਪਲੇ ਕਰਦੇ ਸੀਗੇ, ਉਹਨਾਂ ਨੂੰ ਜੇਲ੍ਹਾਂ ਦੀ ਜਿਹੜੀ ਹਵਾ ਜਿਹੜੀ ਖਾਣੀ ਪਈ ਹੈ। ਕਾਫੀ ਏਸ਼ੀਅਨ ਜਿਹੜੇ ਲੋਕੀ ਸੀਗੇ ਉਹ ਮੂਲ ਦੇ ਵੀ ਜਿਹੜੇ ਜੇਲ੍ਹ ਦੇ ਵਿੱਚ ਗਏ ਆ। ਸੋ ਪਹਿਲੀ ਚੀਜ਼ ਤਾਂ ਇਹ ਆ ਕਿ ਤੁਸੀਂ ਵੇਖੋ, ਠੀਕ ਆ। ਹੁਣ ਉਹ ਗੱਲਾਂ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਕਈਆਂ ਨੇ ਕਹਿਣਾ ਡਰਾਉਂਦੇ ਆ। ਹੁਣ ਚੱਕਰ ਕੀ ਆ ਕਿ ਮੈਂ ਇਸ ਵੇਲੇ ਲਾਈਵ ਕਰ ਰਿਹਾ, ਮੇਰੀ ਫੀਡ ਦੇ ਵਿੱਚ ਵੀ ਹੈਗੇ 1-2 ਬੰਦੇ ਏਦਾਂ ਡਰਾਉਂਦੇ ਆ, ਪਰ ਤੁਸੀਂ ਕਿਉਂ ਮੇਰੀ ਫੀਡ ਦੇ ਵਿੱਚ ਹੈਗੇ ਆ? ਤੁਸੀਂ ਕਿਉਂ ਨਹੀਂ ਕਿਤੇ ਹੋਰ ਜਾ ਰਹੇ ਹੈਗੇ? ਤੁਸੀਂ ਵੀ ਤਾਂ ਸੁਣ ਰਹੇ ਆ ਨਾ। ਕਿਉਂਕਿ ਹੁਣ ਡਰਾਵਾ ਨਹੀਂ ਰਹੇ, ਹੁਣ ਇਨਫੋਰਮੇਸ਼ਨ ਜਿਹੜੀ ਸੱਚ ਹੋ ਗਈ ਹੈ। ਪਹਿਲਾਂ ਕੀ ਸੀਗਾ ਕਿ ਖੁੱਲ੍ਹ ਦੇ ਦਿੱਤੀ ਸੀਗੀ, ਬਾਰਡਰ ਉਹਨਾਂ ਨੇ ਖੋਲ੍ਹਤੇ, ਬਿਆਨ ਉਹਨਾਂ ਨੇ ਲੈਣੇ ਬੰਦ ਕਰਤੇ, ਹਰੇਕ ਬੰਦਾ ਜਿਹੜਾ ਈਜ਼ੀਲੀ ਅੰਦਰ ਆ ਗਿਆ, ਠੀਕ ਹੈ। ਹਰ ਤਰ੍ਹਾਂ ਦਾ ਬੰਦਾ ਜਿਹੜਾ ਈਜ਼ੀਲੀ ਅੰਦਰ ਆ ਗਿਆ। ਹੁਣ ਕੀ ਸੀਗਾ ਕਿ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ, ਕਿ ਜਿਹੜੇ ਬਿਆਨ ਹੁੰਦੇ ਆ ਉਹ ਬਾਰਡਰ ਤੇ ਜਿਹੜੇ ਓਬਵੀਅਸਲੀ ਹੋਊਗੇ ਤੇ ਹੋਣੇ ਵੀ ਚਾਹੀਦੇ ਆ, ਕਿ ਉੱਥੋਂ ਦੀ ਵੈਟ ਹੋ ਜਾਂਦਾ ਕਿ ਕਿਹੜੇ ਬੰਦੇ ਨੇ ਕੁਛ ਕਿਹਾ ਕਿ ਨਹੀਂ ਕਿਹਾ, ਰਾਈਟ। ਉੱਥੇ ਹੀ ਉਹਨੂੰ ਪੁੱਛ ਲੈਂਦੇ ਆ, ਪਹਿਲਾਂ ਹੀ ਉਹਦੀ ਜਿਹੜੀ ਸਟੋਰੀ ਹੈ, ਜਿਹੜੀ ਉਹਦੀ ਕੀ ਤੇਰੇ ਨਾਲ ਹੱਡ ਬੀਤੀ ਆ, ਉੱਥੇ ਹੀ ਉਹ ਕੋ ਪੁੱਛ ਲੈਂਦੇ ਆ। ਉਹਦੇ ਵਿੱਚ ਜਿਹਦੇ ਕੋਲ, ਤੇ ਇਹ ਜਿਹੜੇ ਅਕਸਰ ਜਿਹੜੇ ਕੈਂਪ ਹੈਗੇ, ਲੁਈਜ਼ੀਆਨਾ ਵਾਲੇ, ਜਾਰਜੀਆ ਵਾਲੇ, ਮਿਸੀਸਿਪੀ ਵਾਲੇ, ਠੀਕ ਆ, ਐਰੀਜ਼ੋਨਾ ਵਾਲੇ, ਇਹ ਕੈਂਪਾਂ ਦੇ ਵਿੱਚ ਕੀ ਹੁੰਦਾ ਕਿ ਆਲਰੇਡੀ ਪਹਿਲਾਂ ਹੀ ਜਿਹੜਾ ਕਾਫੀ ਸਟ੍ਰਿਕਟ ਜਿਹੜੇ ਬਾਰਡਰ ਪੈਟਰੋਲ ਵਾਲੇ, ਅਸਾਈਲਮ ਆਫਿਸਰ ਜਿਹੜੇ ਹੈਗੇ ਆ, ਉਹ ਤੇ ਇਵਨ ਇਮੀਗ੍ਰੇਸ਼ਨ ਜੱਜ ਜਿਹਨਾਂ ਨੂੰ ਤੁਸੀਂ ਅੱਗੇ ਅਪੀਲ ਕਰਨੀ ਹੁੰਦੀ ਹੈ ਜੇ ਬਿਆਨ ਫੇਲ ਹੋ ਜਾਣਾ, ਉਹ ਵੀ ਕਾਫੀ ਜਿਹੜੇ ਸਟ੍ਰਿਕਟ ਹੁੰਦੇ ਆ। ਲੋ ਰੈਂਕ ਵਾਲੇ, ਲੋਅਰ ਰੇਟਿੰਗ ਵਾਲੇ ਜਿਹੜੇ ਜੱਜ ਉੱਥੇ ਹੁੰਦੇ ਆ, 5-5, 10-10% ਵਾਲੇ। ਲੁਈਜ਼ੀਆਨਾ ਤਾਂ ਕਈ ਵਾਰੀ ਤੁਹਾਨੂੰ 2-2, 1-1% ਵਾਲਾ ਵੀ ਮਿਲ ਜਾਂਦਾ, ਠੀਕ ਆ। ਕਿ 1% ਦਾ ਮਤਲਬ ਹੈਗਾ ਕਿ ਜੇ 100 ਲੋਕੀ ਆਏ ਤੇ ਇੱਕ ਬੰਦਾ ਉਰੇ ਆਇਆ। ਔਨ ਟੌਪ ਆਫ ਦੈਟ ਆਪਾਂ ਜਿਹੜੀ ਗੱਲ ਨਹੀਂ ਕੀਤੀ ਕਿ CLP ਵਗੈਰਾ ਜਿਹੜੇ ਉਹ ਮੁੱਦੇ ਆ, ਜਿਹੜੇ ਟਰੰਪ ਨੇ ਹੋਰ ਰੂਲ ਜਿਹੜੇ ਪਾਸ ਕਰਨੇ ਉਹ ਜੇ ਲੱਗਣੇ ਆ। ਸ਼ੋਅ ਦਾ ਮਕਸਦ ਕੀ ਹੁਣ ਹੈਗਾ ਕਿ ਪੈਸੇ ਆਪਣੇ ਖਰਾਬ ਨਾ ਕਰਿਓ, ਮਾਹੌਲ ਜਿਹੜਾ ਦੇਖ ਲਿਓ, ਠੀਕ ਹੈ। ਤੇ ਜਿਹੜੀ ਇਨਫੋਰਮੇਸ਼ਨ ਆ ਉਹ ਬਾਅਦ ਚ ਫੈਲਦੀ ਹੈ, ਲੋਕਾਂ ਤੱਕ ਬਾਅਦ ਚ ਪਹੁੰਚਦੀ ਹੈ। ਸਾਡਾ ਕੰਮ ਆ ਤੁਹਾਡੇ ਤੱਕ ਉਹ ਪਹਿਲਾਂ ਪਹੁੰਚਾਉਣਾ ਕਿ ਭਾਈ ਆਹ ਚੀਜ਼ ਜਿਹੜੀ ਆ ਰਹੀ ਆ, ਠੀਕ ਹੈ। ਸੋ ਇਹ ਸ਼ੋਅ ਦਾ ਜਿਹੜਾ ਮਕਸਦ ਹੈਗਾ, ਜੇ ਤਾਂ ਹੁਣ ਟਰੰਪ ਕੋਈ ਵਧੀਆ ਕਾਨੂੰਨ ਪਾਸ ਕਰੂਗਾ, ਆਪਾਂ ਵਧੀਆ ਵੀ ਤੁਹਾਨੂੰ ਦੱਸਾਂਗੇ, ਠੀਕ ਆ। ਜੇ ਉਹਨੇ ਏਦਾਂ ਦਾ ਡਿਸਾਈਡ ਕਰ ਲਿਆ ਕਿ ਰਾਤੋਂ ਰਾਤ ਮੇਰੀ ਮੈਂਟੈਲਿਟੀ ਚੇਂਜ ਹੋ ਗਈ, ਮੈਂ ਇਹਨਾਂ ਤੇ ਬੜਾ ਨਰਮ ਹੋ ਜਾਣਾ, ਮੈਂ ਇਹਨਾਂ ਦੇ ਸਾਰਿਆਂ ਦੇ ਕੇਸ ਪਾਸ ਕਰ ਦੇਣਾ, ਤਾਂ ਆਪਾਂ ਉਹ ਵੀ ਦੱਸਾਂਗੇ। ਪਰ ਏਦਾਂ ਹੋਣਾ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਇੱਥੇ ਸਟ੍ਰੇਟ ਫਾਰਵਰਡ ਸਿੱਧੀ ਜਿਹੜੀ ਗੱਲ ਉਹ ਕਹਿ ਰਹੇ ਆ ਕਿ ਜਿੱਦਾਂ ਹੈਗਾ ਇਹਦੇ ਵਿੱਚ ਕੋਈ ਮਿਰਚ ਮਸਾਲਾ ਨਹੀਂ ਜਿਹੜਾ ਹੈਗਾ। ਤੇ ਆਪਣੇ ਕੇਸਾਂ ਦੇ ਵਿੱਚ ਤੁਸੀਂ ਕੀ ਕਰ ਸਕਦੇ ਆ? ਪਹਿਲੀ ਗੱਲ ਤਾਂ ਜਿਹੜੀ ਏਦਾਂ ਦੀ ਵੀਜ਼ਾ ਮਿਲਾਂ ਜਿਹੜੀਆਂ ਹੈਗੀਆਂ, ਠੀਕ ਹੈ, ਜਿਹੜੀਆਂ ਫਰਾਡ ਫੈਕਟਰੀਆਂ ਹੈਗੀਆਂ, ਇਹਨਾਂ ਤੋਂ ਬਚੋ, ਠੀਕ ਆ। ਆਪਣੀ ਜਜਮੈਂਟ ਜਿਹੜੀ ਐਕਸਰਸਾਈਜ਼ ਕਰੋ। ਤੇ ਦੂਸਰੀ ਗੱਲ ਇਹ ਹੈਗੀ ਕਿ ਟੈਕਨੀਕੈਲਿਟੀ ਦੇ ਕੇਸ ਤੇ ਬੇਸ ਤੇ ਜਿਹੜੇ ਕੇਸ ਆ ਉਹ ਜਿੱਤੇ ਜਾਂਦੇ ਆ ਜੀ, ਬਿਲਕੁਲ, ਨਾ ਕਿ ਢਾਂਚਿਆਂ ਦੇ ਬੇਸ ਤੇ। ਤੇ ਉਹ ਤੁਸੀਂ ਪਹਿਚਾਣੋ ਕਿ ਟੈਕਨੀਕੈਲਿਟੀ ਕੀ ਹੁੰਦੀ ਆ, ਕੌਣ ਹੁੰਦਾ, ਉਹਨੂੰ ਪਹਿਚਾਣੋ। 4 ਸਾਲ ਫਿਰ ਤੁਸੀਂ ਆਰਾਮ ਚ ਰਹੋਗੇ। ਨਹੀਂ ਤਾਂ ਕੀ ਹੈਗਾ ਕਿ ਝੜੀ ਕਿਸੇ ਦੇ ਹੋਰ ਦੀ ਲੱਗਣੀ ਹੋਣੀ, ਵਿੱਚ ਤੁਸੀਂ ਨਾ ਕਿਤੇ ਚਪੇਟ ਜਾਇਓ। ਇਹ ਸਿੱਧਾ ਜਿਹੜਾ ਮੈਸੇਜ ਹੈਗਾ, ਮੈਸੇਜ ਪਹਿਲਾਂ ਵੀ ਇਹੀ ਸੀਗਾ ਐਕਚੁਅਲੀ 2 ਸਾਲ। ਪਰ ਉਦੋਂ ਕੀ ਸੀਗਾ ਕਿ ਉਦੋਂ ਉਹੀ ਹੈ ਨਾ ਕਿ ਕੇਅਰਲੈਸ ਜਿਹੜੇ ਲੋਕੀ ਹੋਏ ਹੁੰਦੇ ਆ ਕਿ ਨਹੀਂ ਕੁਛ ਨਹੀਂ, ਏਦਾਂ ਹੀ ਆ, ਉਦਾਂ ਹੀ ਆ, ਕੋਈ ਚੱਕਰ ਨਹੀਂ। ਆ ਗਏ ਬਾਰਡਰ ਤੇ ਲੋਕੀ ਜਿਹੜੇ ਟਰੈਵਲ ਏਜੰਟ ਸੀਗੇ, ਇੰਸਟਾਗ੍ਰਾਮ ਦੀਆਂ ਵੀਡੀਓ ਪਾਈ ਜਾਂਦੇ ਆ, ਕੋਈ ਕੈਨੇਡਾ ਤੋਂ ਤੁਰਿਆ ਗੱਡੀਆਂ ਦੇ ਵਿੱਚ, ਸ਼ਰੇਆਮ ਹੀ ਜਿੱਦਾਂ ਮਜ਼ਾਕ ਜਿਹੜਾ ਬਣਾਤਾ ਸੀਗਾ ਸਿਸਟਮ ਦਾ, ਇਮੀਗ੍ਰੇਸ਼ਨ ਦਾ। ਸਹੀ ਗੱਲ ਆ। ਹਾਂਜੀ। ਤੇ ਹੁਣ ਉਹ ਜਿਹੜੀ ਚੀਜ਼ ਹੈਗੀ ਆ, ਠੀਕ ਹੈ, ਬਦਲਣ ਜਾ ਰਹੀ ਹੈ। ਉਹ ਚੀਜ਼ ਨਾਲ ਆਪਣੇ ਆਪ ਨੂੰ ਐਸੋਸੀਏਟ ਨਾ ਕਰੋ। ਜਿਹੜੇ ਇਦਾਂ ਦੇ ਵਕੀਲ ਆ, ਪੈਰਾਲੀਗਲ ਜਿਹੜੇ ਖਾਸ ਕਰਕੇ ਜਿਹਨਾਂ ਦੇ ਦਫ਼ਤਰ ਇਦਾਂ ਦੇ ਚੱਲਦੇ ਆ, ਇੰਟਰਪ੍ਰੈਟਰ ਜਿਹੜੇ ਵਿੱਚ ਹੁੰਦੇ ਨਾ, ਜਿਹਨਾਂ ਦਾ ਕੰਮ ਸਿਰਫ ਤੇ ਸਿਰਫ ਪੰਜਾਬੀ ਚ ਅਨੁਵਾਦ ਕਰਨਾ ਹੈਗਾ, ਉਹ ਜਿਹੜੇ ਹੈਗੇ ਉਹਨਾਂ ਨੇ ਅਸਾਈਲਮ ਆਫਿਸ ਖੋਲੇ ਹੋਏ ਆ, ਉਹ ਅਨੁਵਾਦ ਕਰਕੇ ਇੱਧਰ ਉੱਧਰੋਂ ਵਕੀਲਾਂ ਦੀਆਂ ਕਹਾਣੀਆਂ ਫੜ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾ ਰਹੇ ਆ। ਇਹ ਚੀਜ਼ਾਂ ਤੋਂ ਬਚੋ, ਠੀਕ ਆ। ਸਿੱਧੀ ਗੱਲ ਆ ਕਿ ਜੇ ਪੈਰਾਲੀਗਲ ਮਿਹਨਤ ਕਰਨਾ ਚਾਹੁੰਦਾ ਹੁੰਦਾ, ਲਾਅ ਸਕੂਲ ਜਾ ਸਕਦਾ ਹੁੰਦਾ, 3 ਸਾਲ ਦੀ, 5 ਸਾਲ ਦੀ, ਜੋ ਵੀ ਸਿਸਟਮ ਦੇ ਹਿਸਾਬ ਨਾਲ ਉਹ ਚੱਲਿਆ, LLM, JD, ਬਾਰ ਐਗਜ਼ਾਮ, ਜੇ ਉਹ ਕਰ ਸਕਦਾ ਹੁੰਦਾ ਉਹਨੇ ਕਰ ਲੈਣਾ ਸੀਗਾ। ਉਹਨੇ ਨਹੀਂ ਕੀਤਾ। ਇੱਕ ਰੀਜ਼ਨ ਹੈਗਾ ਕਿ ਇੱਕ ਵੈਦ ਹੁੰਦਾ ਤੇ ਇੱਕ ਡਾਕਟਰ ਹੁੰਦਾ। ਜਿਹੜਾ ਡਾਕਟਰ ਵਾਲਾ ਕੰਮ ਆ ਉਹ ਵੈਦ ਨਹੀਂ ਕਰ ਸਕਦਾ, ਤੇ ਜਿਹੜਾ ਵੈਦ ਜਿੱਦਾਂ ਦੇ ਕੰਮ ਕਰਦਾ ਉਹ ਡਾਕਟਰ ਨੇ ਨਹੀਂ ਕਰਨੇ ਹੁੰਦੇ, ਕਿਉਂਕਿ ਜਿਹੜਾ ਡਾਕਟਰ ਹੁੰਦਾ ਉਹਦੇ ਉੱਤੇ ਜਿਹੜਾ ਸਟੇਟ ਬਾਰ ਆ ਉਹਨੂੰ ਰੈਗੂਲੇਟ ਕਰਦੀ ਆ, ਕਾਨੂੰਨ ਦੇ ਦਾਇਰੇ ਚ ਉਹਨੂੰ ਜਿਹੜਾ ਚੱਲਣਾ ਪੈਂਦਾ, ਐਥਿਕਲੀ ਜਿਹੜਾ ਚੱਲਣਾ ਪੈਂਦਾ, ਠੀਕ ਹੈ। ਸੋ ਇਹ ਜਿਹੜੀ
ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆਬਵੀਅਸਲੀ ਉਹਨਾਂ ਦਾ ਜਿਹੜਾ ਰਵੱਈਆ ਇਹੀ ਹੈਗਾ ਕਿ ਇੰਨੇ ਸਾਰੇ ਲੋਕ ਜਿਹੜੇ ਹੈਗੇ ਆ ਉਹ ਆ ਰਹੇ ਆ, ਤੇ ਇਹਨਾਂ ਦੇ ਵਿੱਚ ਹੁਣ ਦੇਖਣਾ ਸਿਰਫ ਇਹੀ ਹੈ ਕਿ ਕਿਹੜੇ ਲੋਕ ਆ ਜਿਹੜੇ ਉਹ ਇਹ ਚਪੇਟ ਦੇ ਵਿੱਚ ਆਉਂਦੇ ਆ, ਤੇ ਕਿਹੜੇ ਲੋਕ ਜਿਹੜੇ ਇਹਨੂੰ ਈਜ਼ੀਲੀ ਨੈਵੀਗੇਟ ਜਿਹੜਾ ਕਰ ਸਕਦੇ ਆ ਜੀ। ਤੇ ਨਾਲ ਹੀ ਦੱਸਦੀ ਜਾਈਏ, ਅਸੀਂ ਵੀ ਪੰਜਾਬੀ ਰੇਡੀਓ USA ਦੇ ਵੀ ਟਿਕਟੌਕ ਚੈਨਲ ਦੇ ਉੱਤੇ ਆਪਾਂ ਵੀ ਨਾਲ ਇਸ ਟਾਈਮ ਜਿਹੜਾ ਲਾਈਵ ਜਿਹੜਾ ਉਹ ਚੱਲ ਰਹੇ ਆ। ਤੇ ਇੱਕ ਟਰਕੀਆਨਾ ਜੀ ਸਕਰੀਨ ਤੇ ਨਜ਼ਰ ਮਾਰਿਓ, ਮੈਂ ਇੱਕ ਜਿਹੜੀ ਖਬਰ ਆ ਨਾ ਉਹ ਆਪਣੇ ਜਿਹੜੇ ਦੇਖਣ ਵਾਲੇ ਆ ਉਹਨਾਂ ਨੂੰ ਵੀ ਸ਼ੇਅਰ ਕਰਕੇ ਦਿਖਾ ਦੇਵਾਂ ਵੀ ਕਹਿ ਕੀ ਰਹੇ ਆ। ਸੋ ਉੱਥੋਂ ਤੁਹਾਨੂੰ ਅੰਦਾਜ਼ਾ ਜਿਹੜਾ ਉਹ ਹੋ ਜਾਣਾ ਚਾਹੀਦਾ ਵੀ ਜਿਹੜੇ ਇਹਨਾਂ ਨੇ ਨਵੇਂ ਅਟਰਨੀ ਜਨਰਲ ਵੀ ਜਿਹੜੇ ਲਾ ਰਹੇ ਆ ਨਾ, ਮੈਟ ਗੇਟਸ ਦਾ ਚਲੋ ਉਹਨੇ ਨਾਮ ਵਾਪਸ ਲੈ ਲਿਆ, ਜਿਹੜੇ ਸਾਬਕਾ ਅਟਰਨੀ ਜਨਰਲ ਰਹੇ ਆ ਫਲੋਰੀਡਾ ਦੇ ਪੈਮ ਬੌਂਡੀ, ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਇਨਕਮਿੰਗ ਐਡਮਿਨਿਸਟ੍ਰੇਸ਼ਨ ਤੋਂ ਤੁਸੀਂ ਉਮੀਦ ਕੀ ਜਿਹੜਾ ਉਹ ਲਾ ਸਕਦੇ ਆ। ਸੋ ਉਹ ਜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਜਾਵਾਂ, ਅਟਰਨੀ ਟਰਕੀਆਨਾ ਜੀ ਉਹਨਾਂ ਨੇ ਜਿਹੜਾ ਸਪਸ਼ਟ ਰੂਪ ਦੇ ਵਿੱਚ ਦੱਸ ਦਿੱਤਾ ਵੀ ਟਰੰਪ ਇਮੀਗ੍ਰੇਸ਼ਨ ਕ੍ਰੈਕਡਾਊਨ, ਡੀਨੈਚੁਰਲਾਈਜੇਸ਼ਨ ਤੇ ਕਹਿੰਦੇ ਡ੍ਰੌਪ ਇਨ ਦਾ ਬਕਟ ਆ। ਸੋ ਜਿਹੜਾ ਫਸਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਡੀਨੈਚੁਰਲਾਈਜੇਸ਼ਨ ਉਹਨਾਂ ਨੇ ਜਿਹੜਾ ਸ਼ੁਰੂਆਤ ਕੀਤੀ ਸੀ, ਤੇ ਜਿਹੜੇ ਡਿਪਟੀ ਚੀਫ ਆਫ ਸਟਾਫ ਸਟੀਵਨ ਮਿਲਰ ਜਿਹੜਾ ਬਹੁਤ ਹੀ ਸ਼ਰੂਡ ਆ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਆ, ਉਹਨੇ ਕਿਹਾ ਵੀ ਇਹ ਸੁਪਰ ਚਾਰਜਡ ਹੋਊਗਾ। ਜਿੱਦਾਂ ਗੱਡੀਆਂ ਸੁਪਰ ਚਾਰਜਡ ਹੁੰਦੀਆਂ ਨਾ, ਆਪਾਂ ਲਵਾਉਂਦੇ ਆ ਐਕਸਟਰਾ ਚਾਰਜਰ ਵੀ ਗੱਡੀ ਤੇਜ਼ ਜਿਹੜੀ ਉਹ ਚੱਲੇ, ਸੋ ਹਾਰਸ ਪਾਵਰ ਵਧਾਉਣੀ ਆ। ਸੋ ਇਹਨਾਂ ਨੇ ਵੀ ਹਾਰਸ ਪਾਵਰ ਵਧਾ ਕੇ ਇਸ ਵਾਰ ਇਸ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕਿਹਾ, ਇਹ ਮੇਰਾ ਬਿਆਨ ਨਹੀਂ ਆ, ਇਹ ਅਟਰਨੀ ਟਰਕੀਆਨਾ ਦਾ ਬਿਆਨ ਨਹੀਂ ਆ, ਇਹ ਕਿਸੇ ਦਾ ਨਹੀਂ ਬਿਆਨ ਆ, ਇਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਹ ਬਿਆਨ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਰਾਤੋਂ ਰਾਤ ਇਹਨਾਂ ਦਾ ਸ਼ਾਇਦ ਮਨ ਬਦਲ ਜੇ, ਉਹਦੇ ਚਾਂਸ ਤਾਂ ਘੱਟ ਹੈਗੇ ਆ, ਪਰ ਜੋ ਇਸ ਟਾਈਮ ਸਾਹਮਣੇ ਆ ਉਹ ਇਹ ਸਪਸ਼ਟ ਰੂਪ ਦੇ ਵਿੱਚ ਦੱਸ ਰਹੇ ਆ ਵੀ ਅਸੀਂ ਬਹੁਤ ਸਖਤੀ ਜਿਹੜੀ ਆ ਇਸ ਚੀਜ਼ ਦੇ ਵਿੱਚ ਕਰਨ ਜਾ ਰਹੇ ਆ। ਇਹ ਵੀ ਦੱਸਦੇ ਜਾਈਏ ਅਟਰਨੀ ਟਰਕੀਆਨਾ ਜੀ, ਜਦੋਂ ਟਰੰਪ ਉਹਨਾਂ ਦਾ ਪਹਿਲਾ ਐਡਮਿਨਿਸਟ੍ਰੇਸ਼ਨ ਆਇਆ ਸੀ, ਉਦੋਂ ਇਹਨਾਂ ਨੇ ਗ੍ਰੀਨ ਕਾਰਡ ਦੇਣ ਦਾ ਨੰਬਰ ਵੀ ਘਟਾ ਦਿੱਤਾ ਸੀ। ਉਹ 50,000 ਦੇ ਦਿੰਦੇ ਸੀਗੇ, ਪਰ ਇਹਨਾਂ ਨੇ 35,000 ਦੇ ਉੱਤੇ ਜਿਹੜਾ ਉਹ ਰੱਖਿਆ ਸੀਗਾ। ਸੋ ਉਸ ਚੀਜ਼ ਦੇ ਵਿੱਚ ਵੀ ਫਰਕ ਜਿਹੜਾ ਪੈਣਾ, ਕੱਲਾ ਇਲੀਗਲ ਇਮੀਗ੍ਰੇਸ਼ਨ ਹੀ ਨਹੀਂ, ਉਹਨਾਂ ਨੇ ਜਿਹੜੀ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਵੀ ਬ੍ਰੇਕਾਂ ਜਿਹੜੀਆਂ ਉਹ ਲਾਉਣੀਆਂ ਹੈਗੀਆਂ। ਸੋ ਇਹ ਜਿਹੜੇ ਸਾਹਮਣੇ ਆ, ਇੱਕ ਟਾਈਮ ਦੇ ਉੱਤੇ ਜਿਹੜੀ ਡੀਨੈਚੁਰਲਾਈਜੇਸ਼ਨ ਦੇ ਅਟਰਨੀ ਟਰਕੀਆਨਾ ਜੀ ਰਿਪੋਰਟ ਦੱਸਦੀ ਹੈ CNN ਦੀ, 228 ਕੇਸ ਟੋਟਲ ਹੁਣ ਤੱਕ ਫਾਈਲ ਹੋਏ ਨੇ 2008 ਤੋਂ 2020 ਚ, ਤੇ ਜਿਨ੍ਹਾਂ ਚੋਂ 94 ਜਿਹੜੇ ਕੇਸ ਆ ਉਹ ਟਰੰਪ ਹੁਣਾਂ ਦੇ ਪਹਿਲੇ 3 ਸਾਲਾਂ ਦੇ ਵਿੱਚ ਹੋਏ ਸੀਗੇ। ਸੋ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ, ਜਿਸ ਦੇ ਨਾਲ ਬਰਡਨ ਆਫ ਪ੍ਰੂਫ ਸਰਕਾਰ ਦੇ ਕੋਲੋਂ ਜਿਹੜਾ ਉਹ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਹਾਈ ਬਰਡਨ ਆਫ ਪ੍ਰੂਫ ਜਿਹੜਾ ਉਹਦੇ ਲਈ ਸਕਸੈਸਫੁਲੀ ਪ੍ਰੋਸੀਕਿਊਟ ਕਰਨ ਦੇ ਲਈ ਉਹਨਾਂ ਨੇ ਉਹ ਕਰ ਦਿੱਤਾ ਆ। ਸੋ ਹੁਣ ਗਵਰਨਮੈਂਟ ਨੂੰ ਜਿਹੜਾ ਇਸ ਦੇ ਵਿੱਚ ਪ੍ਰੂਫ ਤਾਂ ਜ਼ਰੂਰ ਕਰਨਾ ਪੈਣਾ, ਪਰ ਜਿੱਦਾਂ ਤੁਸੀਂ ਦੱਸਿਆ ਸੀ ਪਹਿਲਾਂ ਵੀ ਇਹ ਭਾਈ ਵੱਡੇ ਪੱਧਰ ਦੇ ਉੱਤੇ ਜਿਹੜੇ ਇਸ ਪਾਸੇ ਵੱਲ ਨੂੰ ਲੱਗੇ ਹੈਗੇ ਆ ਜੀ। ਤੇ ਜਿਹੜੇ ਸਟੀਵਨ ਮਿਲਰ ਆ, ਇਹਨਾਂ ਨੇ ਪਹਿਲਾਂ ਵੀ ਜਿਹੜਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਬਵੀਅਸਲੀ ਕੰਮ ਜਿਹੜਾ ਕੀਤਾ ਹੋਇਆ ਹੈ, ਐਂਟੀ ਇਮੀਗ੍ਰੇਸ਼ਨ ਜਿਹੜਾ ਇਹਨਾਂ ਦਾ ਮੈਸੇਜ ਜਿਹੜਾ ਸੀਗਾ ਪਹਿਲਾਂ ਵੀ ਬੜਾ ਜਿਹੜਾ ਲਾਊਡ ਐਂਡ ਕਲੀਅਰ ਸੀਗਾ। ਇਹ ਜਿਹੜੀ ਸਰਕਾਰਾਂ ਇਹ ਚਾਹੁੰਦੀਆਂ ਨਹੀਂ ਕਿ ਹੋਰ ਇਮੀਗ੍ਰੈਂਟ ਜਿਹੜੇ ਆਣ, ਕਈਆਂ ਨੇ ਤਾਂ ਇਹਨਾਂ ਤੇ ਜਿਹੜਾ ਰੋਪ ਇਹ ਵੀ ਲਾਇਆ ਕਿ ਇਹ ਸਿਰਫ ਤੇ ਸਿਰਫ ਜਿਹੜੇ ਯੂਰਪੀਅਨ ਇਮੀਗ੍ਰੈਂਟ ਆ ਉਹਨਾਂ ਨੂੰ ਹੀ ਆਣ ਦੇਣਾ ਜਿਹੜਾ ਚਾਹੁੰਦੇ, ਉਹਨਾਂ ਦੇ ਲਈ ਰੂਲ ਸੌਖੇ ਕਰ ਦਿੰਦੇ ਆ, ਤੇ ਬਾਕੀ ਜਿਹੜੇ ਹੈਗੇ ਆ ਸਟਰਗਲਿੰਗ ਕੰਟਰੀਜ਼ ਵਾਲੇ ਜਿਹੜੇ ਇਮੀਗ੍ਰੈਂਟ ਆ, ਇਹ ਤੁਸੀਂ ਦੇਖਿਆ ਹੋਣਾ ਕਿ ਬਿਆਨਬਾਜ਼ੀ ਵੀ ਟਰੰਪ ਸਾਹਿਬ ਦੀ ਉਹਨਾਂ ਦੇ ਅਗੇਂਸਟ ਹੀ ਜਿਹੜੀ ਉਹ ਆਈ ਆ। ਪਰ ਸਭ ਤੋਂ ਜ਼ਿਆਦਾ ਹਿਸਪੈਨਿਕ ਵੋਟ ਜਿਹੜੀ ਮੇਲ ਦੀ ਸੀਗੀ ਉਹ ਟਰੰਪ ਸਾਹਿਬ ਨੂੰ ਜਿਹੜੀ ਪਈ ਆ, ਜਿਹੜੇ ਨੰਬਰ ਆ ਉਹ ਵੀ ਝੂਠ ਨਹੀਂ ਬੋਲਦੇ। ਬਿਲਕੁਲ ਸਹੀ ਗੱਲ। ਸਾਡੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਕਮੈਂਟ ਮਾਰਿਆ ਸੀ ਜਦੋਂ ਮੈਂ ਪਾਇਆ ਨਾ, ਮੈਂ ਕਿਹਨੇ ਜਿੱਤਣਾ ਜੇ ਇਲੈਕਸ਼ਨ, 0-0 ਸਕੋਰ ਸੀਗਾ। ਜਿੰਨੇ ਕਮੈਂਟ ਸੀਗੇ ਸਾਰੇ, ਠੀਕ ਆ, ਪੰਜਾਬੀਆਂ ਦੇ, ਮੈਂ ਕਲਾਇੰਟਾਂ ਦੀ ਗੱਲ ਕਰ ਰਿਹਾ, ਜਿੰਨੇ ਕਮੈਂਟ ਸੀਗੇ ਸਾਰੇ ਟਰੰਪ ਟਰੰਪ ਟਰੰਪ, ਆਲ ਸਾਰਿਆਂ ਦੀ ਸਪੋਰਟ ਟਰੰਪ ਨੂੰ ਸੀਗੀ। ਕਿਸੇ ਨੇ ਪਾਇਆ ਸੀਗਾ ਕਿ ਲੈ ਫਿਰ ਤੈਨੂੰ ਨਾ ਉਹਨੇ ਸਭ ਤੋਂ ਪਹਿਲਾਂ ਤੈਨੂੰ ਉਹਨੇ ਡਿਪੋਰਟ ਕਰਨਾ। ਬੰਦਾ ਕਹਿੰਦਾ ਕੋਈ ਨਹੀਂ, ਦੇਖੀ ਕਰ ਦਊਗਾ, ਮੈਨੂੰ ਡਿਪੋਰਟ ਤਾਂ ਕਰ ਦਊਗਾ, ਇੱਕ ਵਾਰੀ ਦੇਖੀ ਜਾਊਗੀ। ਚਾਹਨਾ ਮੈਂ ਇਹੀ ਆ ਕਿ ਟਰੰਪ ਜਿਹੜਾ ਆਵੇ, ਠੀਕ ਆ। ਸੋ ਪੰਜਾਬੀਆਂ ਦਾ ਆਬਵੀਅਸਲੀ ਉਹ ਚਾਹੀਦਾ ਵਾ, ਤੇ ਆ ਕੇ ਤੇ ਥੋੜਾ ਜਿਹਾ ਕਲੀਨ ਅਪ ਜਿਹੜਾ ਚਾਹੀਦਾ, ਲੋੜ ਵੀ ਆ, ਥੋੜਾ ਜਿਹਾ ਜਿਹੜਾ ਬਾਰਡਰ ਟਾਈਟ ਚਾਹੀਦਾ। ਕਹਾਣੀ ਜਿਹੜੀ ਲੋਕਾਂ ਨਾਲ ਕੀ ਹੋਇਆ ਉੱਥੇ ਹੀ ਸੁਣਨੀ ਚਾਹੀਦੀ ਆ। ਕ੍ਰਿਮੀਨਲ ਰੈਕੋਰਡ ਉੱਥੇ ਜਿਹੜੇ ਚੈੱਕ ਕਰਨੇ ਚਾਹੀਦੇ ਆ। ਤੇ ਨਹੀਂ, ਇਹਦੇ ਨਾਲ ਕੀ ਹੁੰਦਾ ਕਿ ਇੱਕ ਜਿਹੜਾ ਬੇਸਿਕ ਜਿਹੜਾ ਚੈੱਕ ਹੈਗਾ, ਉਹਦੇ ਨਾਲ ਜਿਹੜਾ ਸਿਸਟਮ ਆ ਉਹ ਮਜ਼ਬੂਤ ਜਿਹੜਾ ਹੋ ਜਾਂਦਾ। ਠੀਕ ਹੈ, ਕੈਨੇਡਾ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ, ਉਹ ਹੁਣ ਉਹਨਾਂ ਨੂੰ ਇਵੈਂਚੁਅਲੀ ਉਹ ਫੈਸਲੇ ਲੈਣੇ ਪੈ ਰਹੇ ਆ, ਉਹ ਸਖਤ ਫੈਸਲੇ ਲੈਣੇ ਪੈ ਰਹੇ ਆ। ਪਹਿਲਾਂ ਨਰਮਾਈ ਰੱਖੀ, ਢਿੱਲ ਰੱਖੀ, ਤੇ ਫਿਰ ਉਸ ਤੋਂ ਬਾਅਦ ਚ ਹੁਣ ਜਿਹੜੇ ਵਿਚਾਰੇ ਆ ਗਏ ਆ, ਹੁਣ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਵੀ ਹੁਣ ਅਸੀਂ ਪੱਕੇ ਨਹੀਂ ਕਰ, ਉਹਨਾਂ ਨੇ ਪੱਕੇ ਕਰਨ ਤੋਂ ਨਾ ਕਰ ਰਹੇ ਆ। ਸੋ ਉਹ ਕੈਂਸਲ ਕਰ ਰਹੇ ਆ। ਸੋ ਇਵੈਂਚੁਅਲੀ ਫਿਰ ਇਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਜਾਂਦਾ ਹੈ।
ਸੋ ਜੀ ਬਿਲਕੁਲ। ਤੇ ਵਾਵਾ ਫਰਾਡ ਦੇ ਬਾਰੇ ਅਟਾਰਨੀ ਟਰਕੀਆਣਾ ਜੀ, ਜੇ ਤੁਸੀਂ ਹੋਰ ਇਸ ਦੇ ਬਾਰੇ ਕੀ ਜਿਹੜਾ ਉਹ ਸ਼ੇਅਰ ਕਰਨਾ ਚਾਹੁੰਦੇ ਆ? ਮੈਨੂੰ ਯਾਦ ਆ ਕਈ ਮਹੀਨੇ ਪਹਿਲਾਂ ਵੀ ਤੁਸੀਂ ਇਹ ਕੀਤੀਆਂ ਸੀਗੀਆਂ, ਮੈਨੂੰ ਲੱਗਦਾ ਇੱਕ ਕਾਲਰ ਨੇ ਵੀ ਉਦੋਂ ਕਾਲ ਕੀਤੀ ਸੀਗੀ। ਅੱਛਾ, ਉਹ ਤਾਂ ਆਪਾਂ ਨੂੰ ਕਹਿੰਦਾ ਸੀਗਾ ਵੀ ਤੇਰਾ ਵਾਵਾ ਵਾਲਾ ਕੇਸ ਲਾ ਦਾਂਗੇ, ਅਜੇ ਅਸਾਈਲਮ ਦਾ ਅਜੇ ਉਹਦਾ ਲੱਗਾ ਵੀ ਨਹੀਂ ਸੀਗਾ ਜਾਂ ਉਹਦਾ ਕੋਈ ਨਤੀਜਾ ਵੀ ਨਹੀਂ ਸੀ ਆਇਆ ਸੀ। ਸੋ ਲਿਟਰਲੀ ਤੁਸੀਂ ਉਹੀ ਚੀਜ਼ ਦੱਸ ਰਹੇ ਆ ਵੀ ਉਹ ਇਸ ਤਰੀਕੇ ਦੇ ਪੈਕੇਜ ਆਲਰੇਡੀ ਜਿਹੜੇ ਕਰ ਰਹੇ ਆ ਵੀ ਅਸਾਈਲਮ ਹੋ ਗਿਆ ਤੇ ਇੰਨੇ, ਜੇ ਨਾ ਹੋਇਆ ਤਾਂ ਫਿਰ ਵਾਵਾ ਦਾ ਕਰਕੇ ਤੇ ਫਿਰ ਇੰਨੇ, ਇਹ ਚੀਜ਼ ਚੱਲ ਰਹੀ ਸੀਗੀ। ਜੀ ਭਾਜੀ, ਸੋ ਮਤਲਬ ਹੁਣ ਕੀ ਹੁੰਦਾ ਕਿ ਤੁਹਾਨੂੰ ਪਤਾ, ਹੁਣ ਜਦੋਂ ਬੰਦਾ ਇੰਡਸਟਰੀ ਦੇ ਵਿੱਚ ਹੁੰਦਾ ਨਾ, ਇਮੀਗ੍ਰੇਸ਼ਨ ਹੁੰਦਾ, ਤੇ ਬੰਦੇ ਨੂੰ ਨਾ ਪਤਾ ਲੱਗਦਾ ਰਹਿੰਦਾ ਸਾਰਿਆਂ ਨੂੰ, ਹਰੇਕ ਬੰਦੇ ਨੂੰ, ਜਿਹੜੇ ਈਵਨ ਕਲਾਇੰਟ ਵੀ ਆ ਇਹਨਾਂ ਨੂੰ ਹਰੇਕ ਆਫਿਸ ਦਾ ਪਤਾ ਲੱਗਦਾ ਰਹਿੰਦਾ। ਉਹਨੂੰ ਇਹ ਵੀ ਪਤਾ ਕਿ ਜੇ ਆਪਣਾ ਟੇਰਕਿਆਣੇ ਤੇ ਜਾਣਾ ਤਾਂ ਉਹ ਕਿੱਦਾਂ ਕੰਮ ਕਰਦੇ ਆ, ਉਹਦੇ ਸਟਾਫ ਦੇ ਕਿੰਨੇ ਮੈਂਬਰ ਆ, ਇਹ ਦੂਜੇ ਦੇ ਆਫਿਸ ਜਾਣਾ ਉਹਦਾ ਕਿੱਦਾਂ ਕੰਮ ਚੱਲਦਾ। ਹਰੇਕ ਬੰਦੇ ਨੂੰ ਹਰੇਕ ਚੀਜ਼ ਦਾ ਜਿਹੜਾ ਪਤਾ ਵਾ, ਮਤਲਬ ਪੰਜਾਬੀ ਜਿਹੜਾ ਭੇਤ ਪਾ ਜਾਂਦੇ ਆ, ਕਿਹੜੇ ਬੰਦੇ ਦਾ ਕੇਸ ਪਾਸ ਹੋਇਆ, ਚਲੋ ਜੀ ਇਹਨੂੰ ਪੁੱਛੀਏ। ਬੰਦੇ ਦਾ ਜਦੋਂ ਕੇਸ ਪਾਸ ਹੁੰਦਾ ਨਾ, ਕਹਿੰਦਾ ਆਹ ਦੇਖੋ, ਕਹਿੰਦਾ ਭਾਜੀ ਕਾਲਾਂ ਕਹਿੰਦਾ ਆਣੀਆਂ ਸ਼ੁਰੂ ਹੋ ਗਈਆਂ, ਕਹਿੰਦਾ ਨੰਬਰ ਵੀ ਨਹੀਂ ਮੈਨੂੰ ਪਤਾ, ਤੇ ਕਹਿੰਦਾ ਉਦਾਂ ਕਹਿੰਦਾ ਮੈਨੂੰ ਕਾਲਾਂ ਨਹੀਂ ਆਉਂਦੀਆਂ, ਬੈਠੇ ਬੈਠੇ ਜਿੱਦਾਂ। ਤੇ ਆਪਣੇ ਜਿਹੜਾ ਸਕੈਵੈਂਜਰਸ ਜਿਹੜੇ ਹੈਗੇ ਆ ਇੰਸਟਾਗ੍ਰਾਮ ਤੇ, ਕਿ ਇਹਦਾ ਪਤਾ ਕਰਾਓ ਕਿ ਇਹਦਾ ਕੇਸ ਪਾਸ ਹੋਇਆ ਬੰਦਾ ਕੌਣ ਆ। ਤਾਂ ਮੈਂ ਕਿਹਾ ਤੂੰ ਪਤਾ ਕਰਾ ਕੇ ਕੀ ਕਰਨਾ ਵਾ, ਠੀਕ ਹੈ। ਉਹ ਕਹਿੰਦਾ ਲੈਂਗੁਏਜ ਇੰਟਰਪ੍ਰੇਟਰ ਜਿਹੜੇ ਹੈਗੇ ਆ ਉਹ ਪਿੱਛੇ ਪੈ ਜਾਂਦੇ ਕਿ ਯਾਰ ਕੀ ਕਰਤਾ ਅਲੱਗ। ਪੰਜਾਬੀ ਹਿੰਦੂ ਦਾ ਜਿੱਦਾਂ ਕੇਸ ਸੀਗਾ, ਪਹਿਲੀ ਵਾਰੀ ਆਪਣੇ ਹੋਇਆ, ਤੇ ਸਾਨੂੰ ਸਮਝਾਉਣਾ ਪਿਆ ਸੀਗਾ ਕਿ ਪੰਜਾਬੀ ਹਿੰਦੂ ਕੀ ਚੀਜ਼ ਆ। ਠੀਕ ਹੈ, ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਾਇਆ ਫਿਰ ਇਹ ਤੁਸੀਂ? ਪਾਰਟਿਕੂਲਰ ਸੋਸ਼ਲ ਗਰੁੱਪ ਵਾਲਾ। ਠੀਕ ਹੈ। ਤੇ ਹੁਣ ਪੈਰਾਲੀਗਲ ਜਿਹੜੇ ਸਲਾਹ ਦੇ ਰਹੇ ਆ 6 ਮਹੀਨੇ ਫਾਰਵਰਡ ਕਿ ਪੰਜਾਬੀ ਹਿੰਦੂ ਦਾ ਕੇਸ ਕੀ ਹੁੰਦਾ, ਤੇ ਤੁਸੀਂ ਉੱਤੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿਹੜੀ ਜਿਹੜਾ ਕਾਪੀ ਪੇਸਟ ਆਰਕੇਕੇ ਵਾਲਾ ਜਿਹੜਾ ਢਾਂਚਾ, ਠੀਕ ਹੈ, ਉਹ ਕਿਦਾਂ ਇੱਕ ਹੁੰਦਾ। ਜਿਹੜੀ ਫਰਮ ਨੇ ਆਰਕੇਕੇ ਦਾ ਕੇਸ ਲੜਿਆ ਵਾ, ਉਹੀ ਫਰਮ ਦੇ ਕੇਸਾਂ ਦਾ ਚੱਕ ਕੇ ਆਰਕੇਕੇ ਦਾ ਢਾਂਚਾ ਬਣਾ ਦਿੰਦੇ ਆ। ਇਹ ਚੀਜ਼ ਜਿਹੜੀ ਹੋਈ ਪਈ ਸੀਗੀ। ਕੀ ਸਾਨੂੰ ਖਬਰ ਮਿਲਦੀ ਹੈ ਕਿ ਬੰਦੇ ਹੁਣ ਜਿਹੜੇ ਕਈ ਨਵੇਂ ਆਉਂਦੇ ਆ, ਉਹਨਾਂ ਨੂੰ ਕਹਿੰਦੇ ਕਿ ਵਾਵਾ ਦਾ ਪੈਕੇਜ ਫੜਾ ਦਿੰਦੇ ਆ ਕੋਈ, ਕਿ ਜਿਹੜੀ ਉਹਨਾਂ ਨੇ ਫੀਸ ਰੱਖੀ ਆ ਵਕੀਲਾਂ ਨੇ, ਠੀਕ ਆ, ਜਿਹੜਾ ਹੁਣ ਸੁਣਨ ਨੂੰ ਮਿਲਦਾ, ਨਕਲੀ ਵਿਆਹ ਕਰਾ ਦਿੰਦੇ ਆ, ਠੀਕ ਹੈ। ਤੇ ਕਈ ਤਾਂ ਮਜ਼ਾਕ ਕਰਦਾ ਸੀ, ਕਹਿੰਦਾ ਭਾਜੀ ਉਹਨਾਂ ਬੁੱਢੇ ਦਾ ਵਿਆਹ ਕਰਾਤਾ 70 ਸਾਲ ਦੇ ਬੁੱਢੇ ਦਾ ਵਿਆਹ ਕਰਾਤਾ, ਉਹਨੂੰ ਕਹਿੰਦਾ ਵਾਵਾ ਦਵਾ ਦਿੱਤੀ ਉਹਨੇ। ਤੇ ਹੁਣ ਆਬਵੀਅਸਲੀ ਪੂਰੀ ਗੱਲ ਤਾਂ ਨਹੀਂ ਪਤਾ ਕਿ ਇਹਦੇ ਵਿੱਚੋਂ ਕਿੰਨਾ ਕੁ ਐਗਜ਼ੈਜਰੇਸ਼ਨ ਹੈ, ਕਿੰਨੀ ਕੁ ਨਹੀਂ ਆ। ਤੇ ਕਹਿੰਦਾ ਵਾਵਾ ਦੇ ਕੇਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਵਾਇਲੈਂਸ ਅਗੇਂਸਟ ਵੂਮਨਸ ਐਕਟ, ਉਹਦੇ ਥੱਲੇ ਇਹ ਜਿਹੜੇ ਕੇਸ ਆਉਂਦੇ ਆ, ਅੱਜ ਆਪਾਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਕੇਸ ਇਹ ਕੀ ਹੁੰਦੇ ਆ ਕਿ ਜਦੋਂ ਕੋਈ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆਪਣੇ ਸਪਾਊਸ ਨਾਲ, ਠੀਕ ਹੈ, ਜੇ ਉਹਨਾਂ ਦਾ ਵਿਆਹ ਹੋਇਆ ਤੇ ਉਹ ਧੱਕਾ ਕਰੇ ਉਹਨਾਂ, ਤੇ ਉਹ ਕਹਿੰਦੇ ਕਿ ਤੁਸੀਂ ਅੱਗੇ ਆ ਸਕਦੇ ਆ, ਵਾਵਾ ਦਾ ਕੇਸ ਲਗਾ ਸਕਦੇ ਆ, ਤੇ ਤੁਹਾਡੀ ਇੰਟਰਵਿਊ ਨਹੀਂ ਉਹ ਲੈਂਦੇ ਸੀਗੇ। ਉਹ ਕਹਿੰਦੇ ਸੀਗੇ ਕਿ ਤੁਸੀਂ ਜੇ ਸਾਨੂੰ ਸਾਬਤ ਕਰ ਸਕਦੇ ਆ ਕਿ ਤੁਹਾਡੇ ਨਾਲ ਕੋਈ ਧੱਕਾ ਹੋਇਆ, ਤੇ ਫਿਰ ਤੁਸੀਂ ਵਾਵਾ ਦਾ ਕੇਸ I-360 ਨੂੰ ਕਹਿੰਦੇ ਆ, ਵਾਵਾ ਦਾ ਕੇਸ ਤੁਸੀਂ ਲਗਾ ਸਕਦੇ ਆ। ਉਹਦੇ ਬੇਸ ਤੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਅਮਰੀਕਾ ਦੇ ਵਿੱਚ ਉਰੇ ਮਿਲ ਜਾਂਦਾ, ਤੁਹਾਨੂੰ ਬਾਰਡਰ ਟੱਪ ਕੇ ਕੰਟਰੀ ਆਊਟ ਕਰਨ ਦੀ ਲੋੜ ਜਿਹੜੀ ਸੀਗੀ ਨਹੀਂ ਪੈਂਦੀ ਸੀਗੀ। ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਜਿਹੜਾ ਕੇਸ ਉਹ ਸੀਗਾ ਵਾਵਾ ਦਾ, ਕਿ ਹੁਣ ਧੱਕੇ ਵਾਲਾ ਜਿਹੜਾ ਕੇਸ ਆ, ਆਬਵੀਅਸਲੀ ਇੱਧਰ ਦੀਆਂ ਜਿਹੜੀਆਂ ਸਰਕਾਰਾਂ ਉਹ ਬਹੁਤ ਨਾਈਸ ਆ, ਠੀਕ ਆ, ਉਹ ਲੋਕਾਂ ਨਾਲ ਸਿੰਪਥੀ ਰੱਖਦੇ ਆ, ਜਿਹੜਾ ਵੀ ਡੋਮੈਸਟਿਕ ਵਾਇਲੈਂਸ ਦੇ ਵਿਕਟਿਮ ਜਿਹੜੇ ਹੈਗੇ ਆ। ਇਹ ਚੀਜ਼ ਦਾ ਹੁਣ ਅਬਿਊਜ਼ ਹੋ ਗਿਆ। ਉਹ ਕਹਿੰਦੇ ਯਾਰ ਇੰਨਾ ਡੋਮੈਸਟਿਕ ਵਾਇਲੈਂਸ, ਕਿ ਸਪੈਸ਼ਲੀ ਨਿਊਯਾਰਕ ਸਿਟੀ ਦੇ ਵਿੱਚੋਂ ਦੀ, ਤੇ ਹਰੇਕ ਚੀਜ਼ ਆਫਿਸਿਸ ਕਈ ਏਦਾਂ ਦੇ ਨੇ, ਉਹ ਕੇਸ ਹੀ ਵਾਵਾ ਤੇ ਜਿਹੜੇ ਕਰਦੇ ਨੇ। ਹੁਣ ਤੁਸੀਂ ਉਹਨੂੰ ਖੋਲ ਕੇ ਦੇਖੋ, ਇਹ ਕਈ ਕਿਊਜ਼ ਜਿਹੜੇ ਹੁੰਦੇ ਨੇ, ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਜੇ ਵਾਵਾ ਦਾ ਕੇਸ ਆਵੇ ਕਿ ਬਾਈ ਤੇਰੀ ਉਮਰ ਕਿੰਨੀ ਹੈ, ਠੀਕ ਹੈ, ਜਿੰਨਾ ਤੂੰ ਵਿਆਹ ਕਰਾਇਆ ਉਹਦੀ ਉਮਰ ਕਿੰਨੀ ਆ, ਉਹਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਦਾ ਏਜ ਡਿਫਰੈਂਸ ਕਿੰਨਾ ਹੈ, ਠੀਕ ਹੈ। ਕੋਈ ਜ਼ਰੂਰੀ ਨਹੀਂ ਵੱਡੇ ਛੋਟੇ ਉਮਰ ਵਾਲੇ ਦਾ ਵਿਆਹ ਹੋ ਸਕਦਾ, ਪਰ ਅਸਾਈਲਮ ਦਾ ਕੇਸ ਵੀ ਫਾਈਲ ਕੀਤਾ ਹੋਇਆ, ਉਸ ਤੋਂ ਥੋੜੀ ਤਰੀਕ ਤੋਂ ਪਹਿਲਾਂ ਲੋਕਾਂ ਨੇ ਵਿਆਹ ਕਰਾਏ ਹੋਏ ਸੀਗੇ। ਕਈ ਜਿਹੜੇ ਲੋਕੀ ਆ ਕੇਸ ਫੇਲ ਹੋਣ ਤੋਂ ਬਾਅਦ ਵਿਆਹ ਕਰਾ ਲੈਂਦੇ ਆ। ਫਿਰ ਤੁਸੀਂ ਉਸ ਤੋਂ ਬਾਅਦ ਦੂਸਰੀ ਚੀਜ਼ ਦੇਖਣੀ ਹੁੰਦੀ ਹੈ ਐਥਨੀਸਿਟੀ, ਕਿਹਦੇ ਨਾਲ ਵਿਆਹ ਕਰਾਇਆ, ਠੀਕ ਹੈ। ਜਿਹੜੀ ਇਨਫੋਰਮੇਸ਼ਨ ਜਿਹੜੀ ਸੀਗੀ ਕਿ ਜ਼ਿਆਦਾਤਰ ਅਫਰੀਕਨ ਅਮਰੀਕਨ ਤੇ ਹਿਸਪੈਨਿਕ, ਠੀਕ ਹੈ, ਸਪੈਨਿਸ਼ ਜਿਹੜੇ ਹੁੰਦੇ ਆ, ਉਹਨਾਂ ਦੇ ਨਾਲ ਜਿਹੜੇ ਜ਼ਿਆਦਾ ਇਹ ਵਾਲੀ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਸੀਗਾ, ਲੋ ਇਨਕਮ ਕਮਿਊਨਿਟੀਜ਼ ਨੂੰ ਟਾਰਗੇਟ ਕੀਤਾ ਜਾਂਦਾ ਸੀ। ਉਹਨਾਂ ਨੂੰ ਪੈਸੇ ਪੂਹੇ ਦੇ ਕੇ ਤੇ ਉਹਨਾਂ ਦੇ ਵਿਆਹ ਵੀ ਕਰਾ ਕੇ, ਨਕਲੀ ਸਬੂਤ ਜਿਹੜੇ ਸੀਗੇ ਉਹ ਕਹਿੰਦੇ ਲਗਾ ਕੇ, ਝੂਠਾ ਕੇਸ ਬਣਾ ਕੇ, ਫਰਜ਼ੀ ਕੇਸ ਬਣਾ ਕੇ ਕਿ ਇਹਨਾਂ ਨਾਲ ਧੱਕਾ ਹੋਇਆ, ਕੁੱਟਮਾਰ ਹੋਈ, ਏਦਾਂ ਉਹਦੇ ਬੇਸ ਤੇ ਵਾਵਾ ਦਾ ਜਿਹੜਾ ਕੇਸ ਲਾ ਦਿੰਦੇ ਸੀਗੇ। ਤੇ ਇੰਟਰਵਿਊ ਕੋਈ ਹੁੰਦੀ ਨਹੀਂ ਸੀਗੀ, ਵਾਵਾ ਦਾ ਕੇਸ ਹੁੰਦਾ ਸੀਗਾ, ਤੇ ਉਹ ਅੱਗੋਂ ਫਿਰ ਆਪਣਾ ਗ੍ਰੀਨ ਕਾਰਡ ਵਗੈਰਾ ਅਪਲਾਈ ਕਰ ਦਿੰਦੇ ਸੀਗੇ।
ਅਸਾਈਲਮ ਪਾਸ ਆ ਫੇਲ ਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸੀਗਾ। ਏਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਸੀਗੀਆਂ। ਤੇ ਹੁਣ ਇੰਨੇ ਕੁ ਜ਼ਿਆਦਾ ਕੇਸ ਜਦੋਂ ਉਹ ਏਰੀਏ 'ਚ ਵੱਧ ਗਏ, ਉਹ ਕਹਿੰਦੇ ਯਾਰ ਇੰਨੇ ਕੇਸ, ਤੇ ਜਦੋਂ ਤੁਸੀਂ ਰੈਕਡ ਚੈੱਕ ਕਰੋਗੇ ਜਿਹੜਾ ਬੰਦਾ ਡਿਪੋਰਟ ਹੋਇਆ, ਚੱਲ ਵਾਵਾ ਜਿਹੜਾ ਬੰਦਾ ਡਿਪੋਰਟ ਹੋਇਆ, ਉਹ ਇੱਕ ਕਾਮਨ ਨੌਲੇਜ ਜਿਹੜੀ ਕਹਿ ਲਓ ਤੁਸੀਂ ਕਮਿਊਨਿਟੀ ਦੇ ਵਿੱਚ ਜਿਹੜੀ ਉਹਨੂੰ ਪੈਕੇਜ ਹੀ ਵੰਡ ਰਹੇ ਸੀ ਕਿ ਅੱਛਾ ਏਦਾਂ ਅਪੀਲ ਨਹੀਂ ਲਾਣੀ, ਵਾਵਾ ਦਾ ਕੇਸ ਕਰ ਦਿਓ, ਠੀਕ ਹੈ। ਸਾਰਿਆਂ ਨੂੰ ਜਿਹੜੇ ਤੁਸੀਂ ਸੁਣ ਰਹੇ ਆ ਤੁਹਾਨੂੰ ਪਤਾ ਕਿ ਮੈਂ ਸੱਚ ਗੱਲ ਕਹਿ ਰਿਹਾ, ਸਾਰਿਆਂ ਨੂੰ ਤੁਹਾਨੂੰ ਪਤਾ, ਠੀਕ ਹੈ। ਜਿਹੜਾ ਕੋਈ ਕਮੈਂਟਾਂ ਦੇ ਵਿੱਚ ਜੇ ਕਿਸੇ ਨੂੰ ਇਹ ਇਨਫੋਰਮੇਸ਼ਨ ਤੋਂ ਬੜੀ ਤਕਲੀਫ ਆ, ਠੀਕ ਆ, ਵਕੀਲ ਆ ਭਾਵੇਂ ਕਲਾਇੰਟ ਆ, ਮੈਨੂੰ ਇਹ ਦੱਸੋ ਕਿ ਤਕਲੀਫ ਕਿਉਂ ਆ। ਜੇ ਤੁਸੀਂ ਸੱਚੇ ਆ ਤਾਂ ਫਿਰ ਤੁਹਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ, ਠੀਕ ਹੈ। ਤੁਸੀਂ ਆਪਣਾ, ਜੇ ਤੁਹਾਨੂੰ ਬੜੀ ਪ੍ਰੋਬਲਮ ਆ, ਤੁਹਾਨੂੰ ਲੱਗ ਰਿਹਾ ਕਿ ਮੈਂ ਗਲਤ ਕਹਿ ਰਿਹਾ ਵਾਂ, ਤੁਸੀਂ ਆਪਣਾ ਕੇਸ ਲਾਈਨ ਤੇ ਰੱਖ ਲਓ, ਆਪਾਂ ਵੇਖ ਲੈਂਦੇ ਆ ਕੀ ਚੀਜ਼ ਹੈਗੀ ਆ, ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ, ਠੀਕ ਹੈ। ਹੁਣ ਪਰ ਇਹ ਆ ਕਿ ਲੋਕਾਂ ਨੂੰ ਵੈਸੇ ਹੀ ਗੁੰਮਰਾਹ ਕਰੀ ਜਾਣਾ, ਠੀਕ ਹੈ, ਕਿ ਇਹ ਡਰਾਉਂਦੇ ਆ, ਏਦਾਂ ਕਰਦੇ ਆ, ਓਦਾਂ ਕਰਦੇ ਆ। ਸਿੱਧੀ ਜਿਹੜੀ ਸੱਚ ਗੱਲ ਦੱਸ ਰਿਹਾ ਕਿ ਭਾਈ ਆਹ ਜਿਹੜੀ ਚੀਜ਼ ਸੀਗੀ ਡੇਟਾ ਬੇਸਡ ਉਹਨਾਂ ਨੇ ਕੱਢਿਆ ਕਿ ਨਿਊਯਾਰਕ ਵਾਲੇ ਏਰੀਏ ਤੋਂ ਸਭ ਤੋਂ ਜ਼ਿਆਦਾ ਜਿਹੜੇ ਹੋ ਰਹੇ ਆ। ਹੁਣ ਕੋਈ ਏਦਾਂ ਤਾਂ ਨਹੀਂ ਹੈਗਾ ਕਿ ਨਿਊਯਾਰਕ ਵਾਲੇ ਜ਼ਿਆਦਾ ਕੁੱਟਦੇ ਆਪਣੇ ਘਰ ਵਾਲਿਆਂ ਨੂੰ, ਠੀਕ ਹੈ। ਉਹ ਤਾਂ ਹਰ ਚੀਜ਼ ਉਹੀ ਹੈ ਕਿ ਕੈਲੀਫੋਰਨੀਆ ਤੋਂ ਨਹੀਂ ਇਹ ਕੰਮ ਹੋ ਰਿਹਾ, ਠੀਕ ਆ, ਹੋਰ ਕਿਤੋਂ ਨਹੀਂ ਹੋ ਰਿਹਾ, ਟੈਕਸਸ ਚੋਂ ਨਹੀਂ ਹੋ ਰਿਹਾ, ਇੰਡੀਆਨਾ ਤੋਂ ਨਹੀਂ ਹੋ ਰਿਹਾ, ਨਿਊਯਾਰਕ ਤੋਂ ਕਿਉਂ ਹੋ ਰਿਹਾ ਇਹ, ਠੀਕ ਹੈ ਕਿ ਨਹੀਂ। ਜਿਹਦਾ ਕੈਲੀਫੋਰਨੀਆ 'ਚ ਵੀ ਕੇਸ ਲੱਗਾ ਵਾ, ਇੱਥੋਂ ਕੇਸ ਫੇਲ ਹੋ ਜਾਵੇ, ਉਹ ਕਹਿੰਦਾ ਮੈਂ ਜਾ ਕੇ ਨਿਊਯਾਰਕ ਤੋਂ ਵਾਵਾ ਕਰ ਲੈਣੀ ਹੈ। ਸੋ ਇਹ ਇਮੀਗ੍ਰੇਸ਼ਨ ਨੇ ਇੱਕ ਐਂਡ ਆਫ ਦਾ ਡੇ ਤਾਂ ਇੱਕ ਪੁਆਇੰਟ ਤੱਕ ਹੀ ਉਹ ਦੇਖੂਗੇ ਨਾ, ਜਦੋਂ ਹੁਣ ਹਜ਼ਾਰਾਂ ਦੇ ਵਿੱਚ ਹੀ ਕੇਸ ਆਈ ਜਾਣੇ ਆ, ਠੀਕ ਹੈ। ਤੇ ਪੰਜਾਬੀ ਨੇ ਅਫਰੀਕਨ ਅਮਰੀਕਨ ਨਾਲ ਵਿਆਹ ਕਰਾ ਲਿਆ, ਪੰਜਾਬੀ ਨੇ ਹਿਸਪੈਨਿਕ ਮੈਕਸੀਕਨ ਨਾਲ ਵਿਆਹ ਕਰਾ ਲਿਆ, ਥੋੜੀ ਦੇਰ ਬਾਅਦ ਉਹਨੇ ਵਾਵਾ ਫਾਈਲ ਕਰ ਦਿੱਤੀ, ਠੀਕ ਹੈ। ਅਲਟੀਮੇਟਲੀ ਉਹਨਾਂ ਨੇ ਉਹ ਵੀ ਦੇਖਣਾ ਕਿ ਯਾਰ ਇਹਨਾਂ ਦਾ ਪ੍ਰੋਫਾਈਲ ਕੀ ਹੈ, ਠੀਕ ਹੈ, ਕਿ ਇਹ ਬੰਦੇ ਜੌਬ ਕੀ ਕਰਦੇ ਆ, ਜਿਨ੍ਹਾਂ ਨੇ ਵਿਆਹ ਕਰਾਇਆ ਸੀਗਾ ਉਹਦੀ ਜੌਬ ਜਿਹੜੀ ਕੀ ਆ। ਤਾਂ ਹੁਣ ਪੈਕੇਜ ਦੇ ਵਿੱਚ ਜੇ ਏਦਾਂ ਕਿ ਹੋਮਲੈਸ ਬੰਦੇ ਨਾਲ, ਡਰੱਗੀ ਵਾਲੇ ਬੰਦੇ ਨਾਲ ਵਿਆਹ ਕਰਾ ਕੇ ਤੇ ਵਾਵਾ ਦਾ ਕੇਸ ਫਾਈਲ ਹੋਇਆ, ਤੇ ਹੋਰ ਉਹਦੇ ਵਿੱਚ ਕੀ ਐਕਸਪੈਕਟ ਇਮੀਗ੍ਰੇਸ਼ਨ ਨੇ ਕਰਨਾ। ਅਲਟੀਮੇਟਲੀ ਤਾਂ ਉਹਨਾਂ ਨੇ ਕਰੈਕ ਡਾਊਨ ਜਿਹੜਾ ਕਰਨਾ ਹੀ ਹੈ ਨਾ। ਤੇ ਉਹ ਵਾਲਾ ਸੀਗਾ ਕਿ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਏਦਾਂ ਦੀ ਕੋਈ ਚੀਜ਼ ਮਿਲੀ ਨਹੀਂ, ਕਰੈਕ ਡਾਊਨ ਵਗੈਰਾ। ਤੇ ਟਰੰਪ ਸਾਹਿਬ ਦੇ ਹੁਣਾਂ ਦੇ ਕੇਸ ਦੇ ਵਿੱਚ ਕੀ ਹੈ ਕਿ ਇਹ ਜਿਹੜੇ ਕਰੈਕ ਡਾਊਨ ਜਿਹੜੇ ਵੱਧ ਜਾਂਦੇ ਆ, ਠੀਕ ਹੈ। ਰਾਜ ਕਰਨ ਜੀ ਇੰਨਾ ਕੁ ਸੌਖਾ ਕੰਮ ਜਿਹੜਾ ਹੋ ਗਿਆ ਨਾ ਟਰੰਪ ਦੇ ਆਉਣ ਨਾਲ, ਰੌਲਾ ਪਾਉਣ ਵਾਲੇ ਬੜੇ ਜਿਹੜੇ ਹੁੰਦੇ ਸੀਗੇ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਡਿਸਪੀਅਰ ਹੋ ਗਏ। ਹੁਣ ਮੈਂ ਕਈ ਵਾਰੀ ਸਟਾਫ ਨੂੰ ਹੀ ਕਹਿੰਦਾ, ਮੈਂ ਦੇਖ ਲਾ ਹੁਣ ਨਹੀਂ ਕੋਈ ਰੌਲਾ ਪਾਉਂਦਾ, ਸਰਪੰਚ ਸਾਹਿਬ ਆ ਗਏ, ਉਹਨਾਂ ਨੂੰ ਪਤਾ ਹੁਣ ਡੰਡੇ ਵਾਲਾ ਬੰਦਾ ਆ ਗਿਆ ਨਾ, ਕਰ ਦੇਣੀ ਆ। ਤੇ ਉਹ ਸਾਰੇ ਜਿਹੜੇ ਹੁਣ ਸੀਗੇ ਰੌਲਾ ਰੱਪਾ ਪਾਉਣ ਵਾਲੇ ਠੰਡੇ ਪੈ ਗਏ ਕਿ ਕਿੱਦਾਂ। ਹੁਣ ਕੀ ਸੀਗਾ ਕਿ ਉਹੀ ਜਿਹੜਾ ਵਕੀਲ ਗਲਤ ਲੱਗਦਾ ਸੀਗਾ, ਠੀਕ ਆ, ਜਿਹੜੇ ਬੰਦੇ ਕਹਿੰਦੇ ਸੀ ਕਿ ਲੈ ਵੀ ਇਹਦਾ ਐਟੀਟਿਊਡ ਬੜਾ ਜ਼ਿਆਦਾ, ਇਹ ਤਾਂ ਏਦਾਂ, ਇਹ ਆਫਿਸ ਤੋਂ ਭਜਾ ਦਿੰਦਾ, ਸੇਮ ਹੁਣ ਵੈਲਿਊ ਆ ਜਾਂਦੀ ਕਿ ਨਹੀਂ ਯਾਰ ਇਹ ਸਹੀ ਆ, ਇਹ ਬਚਾਊਗਾ, ਇਹ ਪੁੱਠੇ ਸਿੱਧੇ ਕੰਮ ਨਹੀਂ ਕਰਦਾ। ਇਹ ਟੈਕਨੀਕੈਲਿਟੀ ਤੇ ਗੱਲ ਕਰੀਦੀ ਆ, ਮਤਲਬ ਭਾਵਨਾ ਦੇ ਨਾਲ ਨਹੀਂ, ਉਸ ਹਿਸਾਬ ਦਾ ਨਹੀਂ ਜਿਹੜੀ ਉਹ ਚੱਲਦਾ ਵੀ ਹਾਂ ਵੀ ਫਲੋ ਉਦਾਂ ਚੱਲ ਰਿਹਾ ਤੇ ਆਪਾਂ ਵੀ ਉਹੀ ਚੀਜ਼ ਕਰੀ ਜਾਈਏ। ਫੁੱਲ ਜ਼ੋਰ ਜਿਹੜਾ ਕਲਾਇੰਟ ਕਲੂਇੰਟ ਜਿਹੜੇ ਸਾਇਲਮ ਸੁਲਮ ਵਾਲੇ, ਫੁੱਲ ਜ਼ੋਰ ਉਹਨਾਂ ਦਾ, ਘੀਸੀਆਂ ਉਹਨਾਂ ਦੀਆਂ ਨਿਕਲਦੀਆਂ, ਫੇਰ ਉਹਨਾਂ ਦਾ ਬਿਆਨ ਜਿਹੜਾ ਨਿਕਲਦਾ, ਜਿਹੜਾ ਹੁਣ ਮੈਂ ਕਿਹਾ ਲਿਆ ਕੇ ਦਿੰਦਾ ਕਿ ਮੈਨੂੰ ਆਹ ਦੇਖੋ ਜੀ, ਮੈਂ ਇੰਟਰਪ੍ਰੇਟਰ ਤੋਂ ਲੈ ਕੇ ਆ ਗਿਆ, ਪਾੜ ਕੇ ਡਸਟਬਿਨ 'ਚ ਸ਼ੁਰੂ 'ਚ। ਮੈਂ ਕਿਹਾ ਮੈਂ ਜਾਣਾ ਹੀ ਨਹੀਂ ਕੇਸ ਤੇ, ਕਹਿੰਦਾ ਮੈਂ ਤੁਹਾਨੂੰ ਡਾਕੂਮੈਂਟ ਦੇ ਰਿਹਾ। ਮੈਂ ਕਿਹਾ ਮੈਂ ਡਾਕੂਮੈਂਟ ਏਦਾਂ ਲੈਣੇ ਨਹੀਂ, ਆ ਕੇ ਪਹਿਲਾਂ ਮੈਨੂੰ ਦੱਸ ਕਿੱਦਾਂ, ਜੇ ਮੈਂ ਕਨਵਿੰਸ ਹੋਊਂਗਾ ਫਿਰ ਕੇਸ ਜਿਹੜਾ ਅੱਗੇ ਜਾਊਗਾ, ਠੀਕ ਹੈ ਕਿ ਨਹੀਂ। ਤੇ ਕਈ ਵਾਰੀ ਉਹ ਵੀ ਹੈਗਾ ਕਿ ਉਹ ਕਹਿੰਦੇ ਲੈ ਭਾਜੀ ਤੁਹਾਡਾ ਨਾ ਆਫਿਸ ਨੂੰ ਪਸੰਦ ਨਹੀਂ ਕਰਦੇ। ਮੈਂ ਕਿਉਂ? ਕਹਿੰਦੇ ਲੋਕੀ ਚਾਹੁੰਦੇ ਕਿ ਪੱਕੀ ਪਕਾਈ ਸਾਹਮਣੇ ਦੇ ਦੇਣ। ਮੈਂ ਕਿਹਾ ਪੱਕੀ ਪਕਾਈ ਵਾਲੇ ਤਾਂ ਆਪਣੇ ਹੈ ਨਹੀਂ ਕੰਮ, ਇਹ ਤਾਂ ਮੈਂ ਕਿਹਾ ਹੁਣ ਐਥੀਕਲ ਰੂਲਸ ਰੈਗੂਲੇਸ਼ਨ ਦੇ ਹਿਸਾਬ ਨਾਲ ਇਹ ਜਿਹੜਾ ਦੇਸ਼ ਜਿਹੜਾ ਚੱਲਦਾ, ਠੀਕ ਹੈ। ਆਪਾਂ ਫੀਡ ਨਹੀਂ ਕਰਨਾ, ਮਿਹਨਤ ਤੁਹਾਨੂੰ ਆਪ ਹੀ ਕਰਨੀ ਪੈਣੀ ਆ। ਪਹਿਲਾਂ ਵਕੀਲ ਨੂੰ ਕਨਵਿੰਸ ਕਰੋ, ਫਿਰ ਜੱਜ ਸਾਹਿਬ ਤੱਕ ਫੇਰ ਪਹੁੰਚੂਗੇ। ਜਿਹੜਾ ਹੁਣ ਕੀ ਸੀਗਾ, ਹੁਣ ਹੁੰਦਾ ਕੀ ਆ, ਜਦੋਂ ਪਿਛਲੀ ਵਾਰੀ ਵੀ ਟਰੰਪ ਆਇਆ ਸੀਗਾ ਸਾਡੀ ਬੱਲੇ ਬੱਲੇ ਸੀਗੀ, ਹੁਣ ਵੀ ਆਊਗਾ, ਉਦੋਂ ਵੀ ਏਦਾਂ ਹੀ ਰਹਿਣਾ। ਕਿਉਂਕਿ ਜਦੋਂ ਟਰੰਪ ਨਹੀਂ ਵੀ ਸੀਗਾ ਉਦੋਂ ਵੀ ਤਾਂ ਕੰਮ ਉਦਾਂ ਹੀ ਚੱਲ ਰਿਹਾ ਸੀਗਾ। ਸਾਡੇ ਲਈ ਕੀ ਫਰਕ ਪਿਆ? ਕੋਈ ਫਰਕ ਨਹੀਂ ਪਿਆ, ਠੀਕ ਆ। ਸਾਡੇ ਕਲਾਇੰਟਾਂ ਲਈ ਕੀ ਫਰਕ ਪਿਆ? ਕੋਈ ਫਰਕ ਨਹੀਂ ਪਿਆ। ਪੁੱਠਾ ਸਿੱਧਾ ਕੋਈ ਕੰਮ ਕਰੀਦਾ ਹੀ ਨਹੀਂ, ਤੇ ਕਿਸੇ ਨੂੰ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਕਲਾਇੰਟਾਂ ਨੂੰ ਖੁਦ ਨੂੰ ਜਿਹੜਾ ਪਤਾ ਵਾ, ਕਾਮਨ ਜਿਹੜੀ ਨੌਲੇਜ ਜਿਹੜੀ ਕਹਿ ਲਓ ਤੁਸੀਂ ਹੈਗੀ ਆ ਜੀ। ਹੁਣ ਜਿਹੜੇ ਬੰਦੇ ਪੁੱਠੇ ਕੰਮ ਕਰਦੇ ਸੀਗੇ, ਤੁਸੀਂ ਦੱਸੋ ਮੈਨੂੰ ਕਿ ਰਾਤੋਂ ਰਾਤ ਹੁਣ ਉਹਨਾਂ ਨੇ ਸਿੱਧਾ ਕੰਮ ਕਰਨਾ ਸ਼ੁਰੂ ਕਰ ਦੇਣਾ। ਜਿਹੜਾ ਨੂੰ ਹੁਣ ਤੁਸੀਂ ਪੈਸੇ ਪੁੱਠੇ ਚੀਜ਼ ਦੇ ਦਿੱਤੇ ਸੀਗੇ, ਹੁਣ ਉਹ ਤੁਹਾਨੂੰ ਕਹੂਗਾ ਲੈ ਮੈਂ ਸਿੱਧੇ ਤਰੀਕੇ ਨਾਲ ਕੰਮ ਕਰਨਾ। ਸੋ ਇਹ ਚੀਜ਼ ਜਿਹੜੀ ਹੁਣ ਹੈਗੀ ਹੈ, ਇਹ ਸ਼ਿਫਟ ਜਿਹੜਾ ਹੁਣ ਆ ਗਿਆ, ਜਿਹੜਾ ਮੈਂ ਕਿਹਾ ਸੀਗਾ ਕਿ ਰੋਜ਼ ਜਿਹੜੀ ਸੀਗੀ ਨਾ ਚਿਕ ਚਿਕ ਪਿਕ ਪਿਕ ਹੁੰਦੀ ਸੀਗੀ ਕਿ ਲੈ ਬਈ ਇਹ ਤਾਂ ਵਕੀਲ ਬੜਾ ਮਾਰਾ, ਸਾਨੂੰ ਕਿਤਾਬ ਪੜ੍ਹਾਤੀ ਕਾਨੂੰਨ ਦੀ, ਆਹ ਦੱਸਤਾ ਉਹ ਦੱਸਤਾ, ਐਟੀਟਿਊਡ ਦੱਸਤਾ। ਹੁਣ ਮੈਂ ਕਿਹਾ ਉਹ ਸਾਰੀ ਚੀਜ਼ ਜਿਹੜੀ ਆ, ਸਾਰੇ ਜਿਹੜੇ ਉਹ ਸੀਗੇ ਰੌਲਾ ਰੱਪਾ ਜਿਹੜਾ ਪਾਉਣ ਵਾਲੇ, ਉਹ ਠੰਡੇ ਹੋ ਗਏ ਆ ਜੀ। ਇੱਕ ਨਾ ਮੈਂ ਗੱਲ ਸੁਣਾ ਦਿੰਦਾ, ਫਿਰ ਆਪਾਂ ਕਾਲਾਂ ਵੱਲ ਨੂੰ ਜਿਹੜਾ ਉਹ ਅਟਾਰਨੀ ਟਰਕਿਆਣਾ ਜੀ ਵਧਾਂਗੇ ਬ੍ਰੇਕ ਲੈ ਕੇ।
ਜਦੋਂ ਖੇਤਾਂ ਵਾਲੇ ਕਾਗਜ਼ ਬਣਦੇ ਸੀ ਨਾ, ਸਭ ਨੂੰ ਪਤਾ ਉਦੋਂ ਕੀ ਹੋਇਆ ਕੀ ਨਹੀਂ ਹੋਇਆ। ਕੋਈ ਕਿੰਨੇ ਡਾਲਰ ਲੈ ਕੇ ਕਰ ਰਿਹਾ ਸੀ, ਇੱਕ ਬੰਦਾ ਆਇਆ, ਉਹਨੇ ਜੋ ਪ੍ਰਾਈਸ ਚੱਲ ਰਿਹਾ ਸੀ ਨਾ, ਜਿੱਦਾਂ ਤੁਸੀਂ ਕਿਹਾ ਵੀ ਪੈਕੇਜ, ਉਹ ਪੈਕੇਜ ਤੋਂ ਉਹਨੇ $500-600 ਘਟਾ ਕੇ ਰੱਖਤਾ। ਉਹ ਪੇਪਰ ਲਈ ਗਿਆ ਪੈਸੇ, ਪੇਪਰ ਉਹਨਾਂ ਨੂੰ ਦੇਈ ਗਿਆ। ਫਿਰ ਇੱਕ ਦਿਨ ਉਹਨੇ ਸਾਰਿਆਂ ਨੂੰ ਮੈਸੇਜ ਕਰਤਾ, ਸਾਰਿਆਂ ਦੇ ਫੋਨ ਨੰਬਰ ਸੀ, ਸਾਰਿਆਂ ਨੂੰ ਮੈਸੇਜ ਕਰਤਾ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਇੱਥੇ ਤੁਹਾਡੇ ਵਰਕ ਪਰਮਿਟ ਆ ਰਹੇ ਆ, ਤੁਸੀਂ ਆ ਜਿਓ ਸਾਰੇ ਜਾਣੇ। ਉਹ ਬੰਦੇ ਉੱਥੇ ਹੋ ਗਏ ਇਕੱਠੇ ਵੀ ਆ ਗਏ। ਉਹ ਜਾਂਦਿਆਂ ਨੂੰ ਆਈਸ ਵਾਲੇ ਖੜੇ ਸੀਗੇ, ਕਹਿੰਦੇ ਆਓ ਜੀ ਫਿਰ ਤੁਹਾਨੂੰ ਹੁਣ ਨਾਲ ਹੀ ਲੈ ਚੱਲਦੇ ਆ। ਉਹ ਬੰਦਾ ਸਟਿੰਗ ਆਪਰੇਸ਼ਨ ਕਰ ਰਿਹਾ ਸੀ। ਇਸ ਤਰੀਕੇ ਦੇ ਨਾਲ ਬੰਦੇ ਆ, ਉਹਨਾਂ ਨੇ ਪੂਰੀ ਤਰ੍ਹਾਂ ਜਿਹੜੇ ਆ ਉਹ ਆਪਣੀ ਦੇ ਵਿੱਚ ਜਿਹੜੇ ਉਹ ਚੰਗਲ ਦੇ ਵਿੱਚ ਜਿਹੜੇ ਉਹ ਫਸਾ ਲਏ। ਸੋ ਜਿੱਦਾਂ ਤੁਸੀਂ ਕਹਿ ਰਹੇ ਸੀ ਨੀ ਵੀ ਪਤਾ ਨਹੀਂ ਕਿਉਂ ਨਹੀਂ ਨੋਟਿਸ ਲੈ ਰਹੇ, ਸੋ ਏਦਾਂ ਨਾ ਹੋਵੇ ਵੀ ਹੁਣ ਇੱਕ ਵਾਰੀ ਉਹਨਾਂ ਨੂੰ ਜਿੱਦਣ ਦੇਣਾ ਆ, ਆਜੋ ਗ੍ਰੀਨ ਕਾਰਡ ਤੁਹਾਡਾ ਆ ਗਿਆ, ਤੁਹਾਨੂੰ ਦਿੰਨੇ ਆ ਗ੍ਰੀਨ ਕਾਰਡ, ਜਾਂ ਤੁਹਾਡਾ ਆ ਗਿਆ ਵਰਕ ਪਰਮਿਟ ਤੁਹਾਨੂੰ ਦਿੰਨੇ ਆ, ਤੇ ਉਦਣ ਉੱਥੇ ਉਹਨਾਂ ਨੂੰ ਬੱਸ ਚ ਪਾ ਕੇ ਤੇ ਉਹ ਪਰੇ ਜਿਹੜਾ ਉਹ ਖੜਿਆ ਹੋਵੇ। ਏਦਾਂ ਦੀ ਜਿਹੜੀ ਇੱਕ ਗੱਲ ਮੈਂ W2 ਵਾਲੇ ਦੇ ਨਾਲ H1 ਵਾਲੇ ਦੀ ਮੈਂ ਤੁਹਾਨੂੰ ਦੱਸ ਦਿੰਦਾ ਆ। ਇੱਕ ਬੀਬੀ ਸੀ, ਉਹ ਇੱਥੇ H1 ਦੇ ਉੱਤੇ ਆਈ, ਕਿਸੇ ਕੰਪਨੀ ਦੇ ਨਾਲ ਕੰਮ ਕਰਦੀ ਸੀ। ਉਹਨੇ ਸਾਈਡ ਦੇ ਉੱਤੇ ਇੱਕ ਹੋਰ ਕੰਮ ਕਰਨਾ ਸ਼ੁਰੂ ਕਰ ਲਿਆ। ਉਹਨੇ 2 W2 ਦੇ ਉੱਤੇ ਕੰਮ ਜਿਹੜਾ ਉਹ ਚੱਲ ਰਿਹਾ। ਉਹ ਜਿੱਦਣ ਹੀ ਉਹਨਾਂ ਨੂੰ ਪਤਾ ਲੱਗਾ, ਉਹ ਬੀਬੀ ਨੂੰ ਉਹਨਾਂ ਨੇ ਗੱਲ ਨਹੀਂ ਕੀਤੀ, ਸਿੱਧੀ ਗੱਡੀ 'ਚ ਪਾਇਆ, ਏਅਰਪੋਰਟ ਤੇ ਲੈ ਗਏ ਤੇ ਜਹਾਜ਼ ਤੇ ਪਾ ਕੇ ਨਾਲ ਦੇ ਨਾਲ ਡਿਪੋਰਟ ਕਰਤੀ। ਸੋ ਸਖਤੀ ਜਿਹੜੀ ਆ ਜੇ ਕਰਨ ਤੇ ਆ ਜਾਣ ਤਾਂ ਫਿਰ ਭਾਈ ਇਦਾਂ ਵੀ ਜਿਹੜਾ ਉਹ ਹੋ ਸਕਦਾ। ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਆ, ਰਿਐਲਿਟੀ ਤੁਹਾਨੂੰ ਭਾਈ ਦੱਸ ਰਹੇ ਆ। ਇਹ ਚੀਜ਼ਾਂ ਹੋ ਜਾਂਦੀਆਂ ਰਹੀਆਂ, ਹੁੰਦੀਆਂ ਰਹੀਆਂ, ਤੇ ਗਾਂ ਵੀ ਜਿਹੜੀਆਂ ਉਹ ਹੋ ਸਕਦੀਆਂ ਹੈਗੀਆਂ। ਅੱਛਾ, ਤੇ ਤੁਸੀਂ ਇੱਕ ਚੀਜ਼ ਜਿਹੜੀ ਸ਼ੁਰੂਆਤ 'ਚ ਮੈਂਸ਼ਨ ਕੀਤੀ ਸੀ, ਇੰਟਰਵਿਊ ਕਰਨੀ ਸ਼ੁਰੂ ਕਰਨੀ ਆ, ਇਹ ਚੇਂਜ ਦਾ ਮਤਲਬ ਕੀ ਹੈ? ਇਹਦਾ ਮਕਸਦ ਕੀ ਉਹਨਾਂ ਦੇ ਪਿੱਛੇ? ਤੇ ਜਿਹੜੀ ਵਾਵਾ ਦੇ ਕੇਸ ਦੇ ਵਿੱਚ ਇੰਟਰਵਿਊ ਵਾਲੀ ਗੱਲ ਆ, ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਹੈਗਾ ਕਿ ਹੁਣ ਆਪਾਂ ਤਾਂ ਅੰਦਾਜ਼ੇ ਲਾ ਸਕਦੇ ਹਾਂ ਕਿ ਕੀ ਇਹਨਾਂ ਨੇ ਕਰਨਾ। ਠੀਕ ਹੈ, ਹੁਣ ਜਿਹੜੇ ਪੈਕੇਜ ਵਾਲੇ ਆਬਵੀਅਸਲੀ ਜ਼ਾਹਰ ਜੀ ਗੱਲ ਆ ਕਿ ਜ਼ਿਆਦਾਤਰ ਉਹ ਨਾਲ ਨਹੀਂ ਰਹਿੰਦੇ ਹੋਣਗੇ, ਜਾਂ ਜੇ ਨਾਲ ਰਹਿੰਦੇ ਵੀ ਹੋਣਗੇ ਕਿਸੇ ਨੇ ਵੀ ਬੋਦਰ ਨਹੀਂ ਕਰਨਾ ਕਿ ਕੀ ਚੀਜ਼ ਹੈ, ਫੈਕਟਸ ਕੀ ਹੈ, ਹਨਾ। ਤੇ ਕਾਫੀ ਸਾਰੇ ਕੇਸ ਹੋ ਸਕਦਾ ਕਿ ਇਦਾਂ ਦੇ ਵੀ ਹੁਣ ਕਦੀ ਉਹ ਇੱਕ ਘਰ 'ਚ ਰਹੇ ਹੀ ਨਹੀਂ ਤੇ ਝੂਠੇ ਕੇਸ ਜਿਹੜੇ ਫਰਜ਼ੀ ਜਿਹੜੇ ਫਾਈਲ ਕਰਤੇ ਆ, ਕਿਉਂਕਿ ਇੰਟਰਵਿਊ ਨਹੀਂ ਹੁੰਦੀ ਸੀਗੀ ਕਿਸੇ ਕਿਸਮ ਦੀ। ਹੁਣ ਜਦੋਂ ਇੰਟਰਵਿਊ ਹੋਣੀ ਸ਼ੁਰੂ ਹੋ ਗਈ ਤੇ ਪੂਰਾ ਪੁੱਛੂਗੇ ਕਿ ਭਾਈ ਤੂੰ ਕਿੱਥੇ ਮਿਲਿਆ ਸੀਗਾ, ਠੀਕ ਹੈ, ਕਿੰਨੀ ਦੇਰ ਤੁਹਾਡਾ ਰਿਲੇਸ਼ਨ ਚੱਲਿਆ, ਕਿੱਦਾਂ ਤੁਹਾਡੀ ਮੁਲਾਕਾਤ ਹੋਈ, ਜਿਹੜੀ ਵਿਆਹ ਵਾਲੀ ਆਪਣੀ ਜਿਹੜੀ ਇੰਟਰਵਿਊ ਹੁੰਦੀ ਹੈ, ਠੀਕ ਹੈ, ਕੁੜੀ ਦੇ ਘਰ ਦੇ ਕਿੱਥੇ ਆ, ਤੇਰੇ ਘਰ ਦੇ ਕਿੱਥੇ ਆ, ਤੁਹਾਡੀਆਂ ਫੋਟੋਆਂ ਕਿੱਥੇ ਆ, ਤੁਸੀਂ ਕਦੀ ਦੱਸਿਆ ਸੀਗਾ ਘਰਦਿਆਂ ਨੂੰ ਕਿ ਵਿਆਹ ਹੋਇਆ, ਠੀਕ ਆ, ਤੇ ਲੜਾਈ ਝਗੜਾ ਕਿਉਂ ਹੋ ਗਿਆ, ਪੁਲਿਸ ਨੂੰ ਕਿਉਂ ਨਹੀਂ ਕਾਲ ਕੀਤਾ। ਕਈ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚੋਂ ਪੁੱਛੀਆਂ ਜਾ ਸਕਦੀਆਂ, ਜਿਹੜਾ ਕੋਈ ਪਤਾ ਕਰਨਾ ਔਖਾ ਕਿ ਬੰਦਾ ਝੂਠ ਬੋਲਦਾ ਕਿ ਸੱਚ ਬੋਲਦਾ। ਜੀ ਜੀ। ਹੁਣ ਜਿਹੜਾ ਬੰਦਾ ਕਹਿੰਦਾ ਕਿ ਭਾਈ ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ, ਠੀਕ ਹੈ, ਜਿੱਦਾਂ ਉਹ ਕਹਿੰਦਾ ਕਿ 70 ਸਾਲ ਦੇ ਬੰਦੇ ਦਾ ਵਿਆਹ ਕਰਾਤਾ, ਤੇ ਉਹ ਬੰਦੇ ਨੂੰ ਜੇ ਇੰਗਲਿਸ਼ ਨਹੀਂ ਆਉਂਦੀ ਕਿ ਤੂੰ ਭਾਈ ਆਪਣੀ ਜਿਹੜੀ ਸਪਾਊਸ ਸੀਗੀ ਉਹਨਾਂ ਕਮਿਊਨੀਕੇਟ ਕਿੱਦਾਂ ਕੀਤਾ, ਤੂੰ ਪ੍ਰਪੋਜ਼ ਕਿੱਦਾਂ ਕੀਤਾ ਉਹਨੂੰ, ਤੂੰ ਤਾਂ ਲਿਖ ਰਿਹਾ ਕਿ ਤੈਨੂੰ ਇੰਗਲਿਸ਼ ਆਉਂਦੀ ਨਹੀਂ। ਤੇ ਜਦੋਂ ਤੈਨੂੰ ਪੁੱਛ ਵੀ ਰਹੇ ਆ ਕਿ ਤੂੰ ਬੇਸਿਕ ਇੰਗਲਿਸ਼ ਨਹੀਂ ਬੋਲ ਸਕਦਾ, ਤੂੰ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਿੱਦਾਂ ਕਰਾਇਆ ਪਹਿਲਾਂ ਟੂ ਬਿਗਨ ਵਿਦ। ਮੈਂ ਕਿਹਾ ਹੁਣ ਜਦੋਂ ਬੇਸਿਕ ਜਿਹੀ ਇੰਟਰਵਿਊ ਪਾਉਗੇ, ਉਹ ਤਾਂ ਮੈਂ ਕਿਹਾ ਹੁਣ ਕਾਫੀ ਸਾਰੇ ਲੋਕੀ ਜਿਹੜੇ ਉੱਥੇ ਐਕਸਪੋਜ਼ ਹੋ ਜੂਗੇ ਕਿ ਇਹ ਸਭ ਕੁਝ ਜਿਹੜਾ ਫਰਾਡ ਵਾਲਾ ਸਿਸਟਮ ਜਿਹੜਾ ਚੱਲ ਰਿਹਾ। ਜੀ ਜੀ, ਬਿਲਕੁਲ। ਫਰਾਡ ਨੂੰ ਇਹ ਬਹੁਤ ਗੰਭੀਰਤਾ ਨਾਲ ਲੈਂਦੇ ਆ। ਕਈ ਵਾਰੀ ਦੇਰ ਨਾਲ ਉਹਦੇ ਮਗਰ ਆਉਂਦੇ ਆ, ਪਰ ਜਦੋਂ ਆਉਂਦੇ ਆ ਤੇ ਫਿਰ ਨੱਕ ਨਾਲ ਲੀਕਾਂ ਕਢਾਉਣ ਵਾਲੀ ਗੱਲ ਜਿਹੜੀ ਉਹ ਕਰ ਦਿੰਦੇ ਆ। ਸੋ ਭਾਈ ਬਚੋ ਜਿੰਨਾ ਬਚ ਸਕਦੇ ਆ। ਜਿੱਦਾਂ ਇੱਕ ਡਾਇਲੋਗ ਨਹੀਂ ਮੂਵੀ ਦਾ, ਬਚੋ ਜਿੰਨਾ ਬਚ ਹੁੰਦਾ ਆ, ਉਹ ਚੀਜ਼ ਦੇ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਦਿਓ। ਟੈਨੀ ਟਰਕਿਆਣਾ ਜੀ, ਲੈ ਲਈ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ ਜੀ ਫਿਰ ਵਾਪਸ। ਤੇ ਦਰਸ਼ਕੋ ਤੇ ਸਰੋਤਿਓ, ਜੁੜਦੇ ਆ ਫਿਰ ਤੇ ਕਾਲਾਂ ਦਾ ਸਿਲਸਿਲਾ ਆਪਾਂ ਕਰਾਂਗੇ ਸ਼ੁਰੂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ ਜੀ 408272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
ब्रेक तो बाद एक फिर आप सबका स्वागत है। इस वक्त प्रोग्राम चल रहा है जी इस टाइम अपडेट ਇਮੀਗ੍ਰੇਸ਼ਨ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੀ ਸਰੋਤੇ, ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ ਜੀ 408 272 5200 4082725200 408 272 5200। ਆਪਣੇ ਕਾਲਰਸ ਨਾਲ ਜੁੜ ਰਹੇ ਆਪਾਂ ਉਹਨਾਂ ਨੂੰ ਜਿਹੜਾ ਉਹ ਜੋੜਦੇ ਆ। ਜਸਵੰਤ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਪੁੱਛੋ ਜੀ ਸਵਾਲ। ਜੀ ਭਾਜੀ ਮੈਂ ਨਾ ਆਪਣਾ I-130 ਲਾਇਆ ਸੀਗਾ ਗ੍ਰੀਨ ਕਾਰਡ ਤੇ, ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਭਾਜੀ? ਭਾਜੀ ਸਰਵਿਸ ਸੈਂਟਰ ਤੇ ਜਿਹੜਾ ਡਿਪੈਂਡ ਕਰਦਾ ਕਿਹੜੇ ਸਰਵਿਸ ਸੈਂਟਰ 'ਚ ਫਾਈਲ ਕੀਤਾ ਹੋਇਆ ਤੁਸੀਂ, ਤੇ ਤੁਸੀਂ uscis.gov ਦੀ ਵੈਬਸਾਈਟ ਤੇ ਜਾ ਕੇ ਖੁਦ ਜਿਹੜਾ ਚੈੱਕ ਕਰ ਸਕਦੇ ਹੋ। ਉੱਥੇ ਉਹਨਾਂ ਨੇ ਨਾ ਪ੍ਰੋਸੈਸਿੰਗ ਟਾਈਮ ਦਾ ਟੈਬ ਜਿਹੜਾ ਬਣਾਇਆ ਹੋਇਆ, ਤੇ ਉੱਥੇ ਜਾ ਕੇ ਆਪਣਾ ਫਾਰਮ ਨੰਬਰ ਪਾ ਕੇ ਤੇ ਚੈੱਕ ਕਰੋ, ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਮਿਲ ਜੂਗੀ। ਤੇ ਮੈਨੂੰ ਆਬਵੀਅਸਲੀ ਟਾਪ ਆਫ ਮਾਈ ਹੈਡ ਤਾਂ ਯਾਦ ਨਹੀਂ ਰਹਿੰਦਾ, ਚੇਂਜ ਹੁੰਦੇ ਰਹਿੰਦੇ ਹਰ ਮਹੀਨੇ। ਉਹ ਠੀਕ ਹੈ ਜੀ। ਇੱਕ ਭਾਜੀ ਮੇਰਾ ਹੋਰ ਕੁਐਸਚਨ ਸੀਗਾ, ਜਿਹੜਾ ਆਪਾਂ ਬੰਦੇ ਗ੍ਰੀਨ ਕਾਰਡ ਤੇ ਇੰਡੀਆ ਚਲੇ ਜਾਂਦੇ ਆ ਸੁਣਨ ਤੋਂ ਬਾਅਦ ਜੀ, ਉਹਨਾਂ ਨੂੰ ਉਹ ਕੀ ਪ੍ਰੋਬਲਮ ਪੁੱਛ ਲੈਂਦੇ ਆ ਜੀ ਉਹਨਾਂ ਨੂੰ ਜਦ ਵਾਪਸ ਆਉਂਦੇ ਆ ਜੀ? ਉਹ ਕਹਿਣਾ ਚਾਹੀਦਾ ਜੀ ਏਦਾਂ? ਦੇਖੋ, ਪੁੱਛਦੇ ਤਾਂ ਨਹੀਂ, ਪਰ ਪੁੱਛਣਾ ਜ਼ਰੂਰ ਚਾਹੀਦਾ। ਕਿਉਂ ਪੁੱਛਣਾ ਚਾਹੀਦਾ? ਕਿਉਂਕਿ ਆਪਾਂ ਤਾਂ ਜਦੋਂ ਦਾ ਅਸਾਈਲਮ ਹੁਣ ਕਰਦੇ ਆ, ਲੋਕਾਂ ਨੂੰ ਇਹੀ ਸਲਾਹ ਕਿ ਭਾਈ ਤੂੰ ਜਿਹੜੇ ਦੇਸ਼ ਚੋਂ ਦੱਸ ਰਿਹਾ ਕਿ ਤੈਨੂੰ ਪ੍ਰੋਬਲਮ ਆ, ਤੂੰ ਉਸ ਦੇਸ਼ ਵਾਪਸ ਕੀ ਕਰਨ ਜਾਣਾ? ਪਹਿਲਾ ਸਵਾਲ ਤਾਂ ਇਹ ਉੱਠਦਾ, ਠੀਕ ਹੈ। ਦੂਸਰਾ ਸਵਾਲ, ਜੇ ਮੰਨ ਲਓ ਕਿ ਲੱਖਾਂ ਚੋਂ ਇੱਕ ਬੰਦੇ ਦਾ ਕਹਿ ਰਿਹਾ ਕਿ ਮੇਰੇ ਭਾਈ ਹਾਲਾਤ ਬਦਲ ਗਏ, ਸੁਧਰ ਗਏ ਆ, ਬਾਕੀਆਂ ਤੇ ਵੀ ਤਾਂ ਸਾਰਿਆਂ ਤੇ ਸਵਾਲ ਆਉਂਦਾ ਨਾ। ਹੁਣ ਜਦੋਂ ਇਹੀ ਬੰਦੇ ਵਾਪਸ ਜਦੋਂ ਆਉਂਦੇ ਆ, ਠੀਕ ਹੈ, ਇਮੀਗ੍ਰੇਸ਼ਨ ਜਿਹੜੀ ਦੇਖਦੀ ਆ, ਸੋ ਕੀ ਕਹਿੰਦੇ ਹੁੰਦੇ ਸੀ ਉਦੋਂ? ਕਈ ਵਾਰੀ ਮੈਂ ਦੇਖਿਆ ਕਿ ਜਿੱਦਾਂ ਸਵਾਲ ਚੱਲਦਾ ਹੁੰਦਾ ਨਾ, ਨਾਲ ਹੀ ਥੱਲੇ ਸੋਸ਼ਲ ਮੀਡੀਆ ਤੇ ਕਮੈਂਟ ਆ ਰਿਹਾ ਹੁੰਦਾ, ਲੈ ਇਹਨੂੰ ਕੀ ਪਤਾ, ਟੈਨਸ਼ਨ ਨਾ ਲਓ, ਤੁਸੀਂ ਜਾਓ, ਮੈਂ ਖੁਦ ਜਾ ਕੇ ਆਇਆ, ਠੀਕ ਆ। ਤੇ ਅਕਸਰ ਲੋਕਾਂ ਨੇ ਇਦਾਂ ਕਿ ਪੀਡੀ ਜਿਹੜੇ ਨਹੀਂ ਲੈਂਦੇ, ਜੱਜ ਹੁਣ ਨੋਟ ਕਰ ਲੈਂਦੇ ਆ ਕਿ ਪੀਡੀ ਨਹੀਂ ਲੈਣੀ। ਪੀਡੀ ਕੀ ਹੁੰਦਾ ਕਿ ਕੇਸ ਡਿਸਮਿਸ ਕਰਕੇ ਅਸਾਈਲਮ ਆਫਿਸ ਭੇਜ ਦਿੰਦੇ ਆ, ਤੇ ਉੱਥੇ ਜਾ ਕੇ ਆਪਣਾ ਲੜੋ। ਬੰਦਾ ਕਹਿੰਦਾ ਲੈ ਮੇਰੀ ਇੰਨੀ ਉਮਰ ਹੋ ਗਈ, ਮੈਂ ਵਿਆਹ ਕਿੱਦਾਂ ਕਰਾਊਂਗਾ, ਮੈਂ ਇੰਡੀਆ ਜਾਣਾ ਵਾ, ਉਹ ਕਰਨਾ। ਉਹ ਸਾਰੀ ਚੀਜ਼ਾਂ ਜਿਹੜੀਆਂ ਇਦਾਂ ਦਾ ਨਾ ਸਿਸਟਮ ਦੇ ਵਿੱਚ ਲੋਕ ਇੰਨੇ ਕਿ ਜਿਹੜੇ ਆ ਗਏ ਕਿ ਜਿਹੜਾ ਪ੍ਰੋਸੈਸ ਉਹਨੂੰ ਅਬਿਊਜ਼ ਕਰਤਾ, ਡਿਸਰਿਗਾਰਡ ਕਰਤਾ ਕਿ ਠੀਕ ਆ ਕੇਸ। ਕਈਆਂ ਦਾ ਤਾਂ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਵੀ ਲੋਕੀ ਜਿਹੜੇ ਹੈਗੇ ਆ ਨੇਪਾਲ ਰਾਹੀਂ, ਜਿੱਦਾਂ ਦੀਆਂ ਆਪਾਂ ਗੱਲਾਂ ਸੁਣਦੇ ਆ, ਜਿਹੜੇ ਚੱਲ ਜਾਂਦੇ ਆ। ਤੇ ਇਹ ਜਿਹੜੀ ਚੀਜ਼ ਆਬਵੀਅਸਲੀ ਇਮੀਗ੍ਰੇਸ਼ਨ ਜਦੋਂ ਐਂਡ ਆਫ ਦਾ ਡੇ, ਤਾਂ ਇਹ ਸਭ ਸਟੈਟਿਸਟਿਕਲੀ ਬੰਦਾ ਪ੍ਰੂਵ ਕਰ ਸਕਦਾ ਕਿ ਕਿਹੜਾ ਕਿੱਥੇ ਕਿੱਥੇ ਜਿਹੜਾ ਫਲਾਈਟ ਪੈਟਰਨ ਆ। ਗ੍ਰੀਨ ਕਾਰਡ ਆਬਵੀਅਸਲੀ ਸਕੈਨੇਬਲ ਆਈਟਮ, ਉਹਨਾਂ ਨੂੰ ਪਤਾ ਹੀ ਆ ਉਹਦੇ ਵਿੱਚ ਕਿ ਬੰਦਾ ਕਿੱਥੇ ਕਿੱਥੇ ਜਾ ਕੇ ਜਿਹੜਾ ਆਇਆ, ਕਿਹੜੀ 에ਅਰਲਾਈਨ ਤੋਂ ਜਿਹੜਾ ਚੜਿਆ। ਤੇ ਆਫ ਕੋਰਸ ਇਹਦੇ ਵਿੱਚ ਜੇ ਟਰੰਪ ਸਾਹਿਬ ਇਨਵੈਸਟੀਗੇਸ਼ਨ ਕਰਨ ਤੇ ਆਣ, ਠੀਕ ਆ, ਜਸਟ ਮੈਟਰ ਇਹ ਹੈ ਕਿ ਉਹਨਾਂ ਨੇ ਕਰਨੀ ਹੈ ਇਨਵੈਸਟੀਗੇਸ਼ਨ ਕਿ ਨਹੀਂ ਕਰਨੀ ਹੈ, ਸਿਰਫ ਇੰਨਾ ਜਿਹੜਾ ਫਰਕ ਹੁੰਦਾ। ਜੇ ਇਨਵੈਸਟੀਗੇਸ਼ਨ ਕਰਨ ਤੇ ਆਣ, ਦੁਬਾਰਾ ਮੰਨ ਲਓ ਕਿ ਕੇਸ ਰੀਓਪਨ ਕਰ ਦੇਣ, ਠੀਕ ਆ, ਕਿ ਪੁੱਛੋ ਕਿ ਫਰਾਡ ਦਾ ਐਲੀਗੇਸ਼ਨ ਜਿਹੜਾ ਲੱਗਦਾ, ਫਿਰ ਜਿਹੜੇ ਇਹੀ ਸਾਰੇ ਬੰਦੇ ਸੀਗੇ ਦੁਬਾਰਾ ਇਹਨਾਂ ਦੇ ਚੈੱਕ ਜਿਹੜੇ ਕੀਤੇ ਜਾਣ, ਕਿੰਨੇ ਜਾਣੇ ਲੋਕੀ ਜਿਹੜੇ ਪ੍ਰੋਬਲਮ ਦੇ ਵਿੱਚ ਆਉਗੇ, ਰਾਈਟ। ਦੂਸਰੀਆਂ ਗੱਲਾਂ, ਜਿਹੜੇ ਹਸਪਤਾਲਾਂ ਦੇ ਮੈਡੀਕਲ ਰਿਕਾਰਡ ਜਿਹੜੇ ਹੈਗੇ ਆ, ਉਹਨਾਂ ਦੇ ਜਿਹੜੇ ਢਾਂਚੇ ਆ ਹਸਪਤਾਲਾਂ ਦੇ, ਹੁਣ ਕਈ ਵਾਰੀ ਵੇਖੀਦਾ ਕਿ ਉਹਨਾਂ ਦੇ ਕੀ ਦੇਖਿਆ ਜਿਹਾ ਲੱਗ ਰਿਹਾ ਕਿਤੋਂ, ਤੇ ਸੇਮ ਕੋਈ ਸੰਜੀਵਨੀ ਹਸਪਤਾਲ ਆ ਉਹ ਦੇਈ ਜਾਂਦਾ। ਹੁਣ ਪਤਾ ਨਹੀਂ ਹਸਪਤਾਲ ਐਗਜ਼ਿਸਟ ਵੀ ਕਰਦਾ, ਡਾਕਟਰਾਂ ਦੀਆਂ ਲੈਟਰਾਂ ਉਹਦੇ ਵਿੱਚ ਟਾਈਪੋ, ਠੀਕ ਹੈ। ਕਈ ਵਾਰੀ ਕੇਸ ਦੇਖੀਦਾ ਉਹ ਕਹਿੰਦਾ ਜਿਹੜਾ ਪੰਜਾਬ ਦੇ ਵਿੱਚ ਡਾਕਟਰ ਨੇ ਲੈਟਰ ਲਿਖੀ ਸੀ, ਉਹਦਾ ਢਾਂਚਾ ਤੇ ਜਿਹੜਾ ਹਰਿਆਣੇ ਦੀ ਲੈਟਰ ਉਹਦਾ ਸੇਮ। ਸੋ ਇਦਾਂ ਦੇ ਕਈ ਚੀਜ਼ਾਂ ਇਹਨਾਂ ਨੂੰ ਕਰੈਕ ਡਾਊਨ ਆਫ ਕੋਰਸ ਇਹਨਾਂ ਨੂੰ ਕਰਨਾ ਚਾਹੀਦਾ, ਕਿ ਜਿਹੜੀ ਹੁਣ ਆ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਜਿਹੜਾ ਤੁਹਾਡਾ ਸਵਾਲ ਆ, ਲੌਂਗ ਸਟੋਰੀ ਸ਼ਾਰਟ ਇਹ ਹੈਗੀ ਹੈ ਕਿ ਜਿਹੜਾ ਗ੍ਰੀਨ ਕਾਰਡ ਜਿਹਨੂੰ ਮਿਲਿਆ ਵਾ, ਉਹ ਸਵਾਲ ਪੁੱਛਣਾ ਚਾਹੀਦਾ ਉਤੋਂ ਕਿ ਬਈ ਤੂੰ ਤਾਂ ਖਤਰਾ ਕਲੇਮ ਕਰ ਰਿਹਾ, ਤੂੰ ਕੀ ਕਰਨ ਜਾ ਰਿਹਾ ਉੱਥੇ। ਜੀ ਸੋ ਤੁਹਾਡੀ ਸਵਾਲ ਦਾ ਜਵਾਬ ਹੋਪਫੁਲੀ ਤੁਹਾਨੂੰ ਜਿਹੜਾ ਉਹ ਮਿਲ ਗਿਆ। ਮਨਦੀਪ, ਹਾਂਜੀ ਸਤਿ ਸ਼੍ਰੀ ਅਕਾਲ। ਅਸਾਈਲਮ ਆਫਿਸ 'ਚ ਲੱਗਿਆ ਸੀਗਾ ਜੀ। ਹਾਂਜੀ ਮਨਦੀਪ ਜੀ, ਪੁੱਛੋ ਜੀ ਸਵਾਲ। 5 ਸਾਲ ਹੋ ਗਏ ਭਾਜੀ, ਉਹ ਪੈਂਡਿੰਗ 'ਚ ਹੀ ਹੈ ਜੀ। ਅਸਾਈਲਮ ਆਫਿਸ 'ਚ ਹੀ ਆ ਜਿਹੜਾ, ਹਾਂਜੀ ਸੌਰੀ, ਜਿਹੜਾ ਅਸਾਈਲਮ ਆਫਿਸ ਵਾਲਾ ਕੇਸ ਹੁੰਦਾ ਨਾ, ਉਹਨੂੰ ਤੁਹਾਨੂੰ ਇੱਕ ਤਾਂ ਤੁਸੀਂ ਆਪਣੇ ਲੈਵਲ ਤੇ ਐਕਸਪੀਡਾਈਟ ਦੀ ਰਿਕੁਐਸਟ ਜਿਹੜੀ ਕਰ ਸਕਦੇ ਆ, ਠੀਕ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜੇ ਨਹੀਂ ਉਹ ਤੁਹਾਡੀ ਰਿਕੁਐਸਟ ਆਨਰ ਕਰਦੇ ਆ, ਤਾਂ ਤੁਸੀਂ ਲਾਅ ਸੂਟ ਕਰ ਸਕਦੇ ਆ ਕਿ ਛੇਤੀ ਜਿਹੜੀ ਤਰੀਕ ਆਵੇ। ਠੀਕ ਹੈ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ ਜੀ। ਜੀ ਇੱਕ ਵੀ ਪੁੱਛ ਰਹੇ ਨੇ ਵੀ ਉਹਨਾਂ ਦੀ ਇਨ ਪਰਸਨ ਹੀਅਰਿੰਗ ਆ, ਕਹਿੰਦੇ ਵੀ ਮੈਂ ਇਕੱਲਾ ਜਾਵਾਂਗਾ ਕੋਰਟ 'ਚ ਜਾਂ ਮੇਰਾ ਲਾਇਰ ਵੀ ਜਿਹੜਾ ਨਾਲ ਜਾਊਗਾ? ਇਨ ਪਰਸਨ, ਹੁਣ ਸਾਡੀ ਜੇ ਇਨ ਪਰਸਨ ਹੁੰਦੀ ਹੈ ਤੇ ਵਕੀਲ ਦੀ ਵੈਬਐਕਸ ਹੁੰਦੀ ਹੈ। ਮੈਂ ਤਾਂ ਵੈਬਐਕਸ ਪਸੰਦ ਕਰੂੰਗਾ, ਕਿਉਂਕਿ ਇੱਕ ਤੋਂ ਬਾਅਦ ਦੂਜਾ ਕੇਸ ਜਿਹੜਾ ਮੈਨੇਜ ਸੌਖਾ ਹੋ ਜਾਂਦਾ, ਆਣ ਜਾਣ 'ਚ ਬੜਾ ਟਾਈਮ ਖਰਾਬ ਹੁੰਦਾ। ਤੇ ਜਿਹੜਾ ਰਿਸਪੋਂਡੈਂਟ ਹੁੰਦਾ, ਕਲਾਇੰਟ ਜਿਹਦਾ ਖੁਦ ਦਾ ਕੇਸ ਹੁੰਦਾ, ਉਹਨੂੰ ਜੇ ਜੱਜ ਨੇ ਇਨ ਪਰਸਨ ਬੁਲਾਇਆ ਤਾਂ ਉਹਨੂੰ ਬਿਲਕੁਲ ਜਾਣਾ ਪੈਣਾ। ਠੀਕ ਹੈ ਜੀ। ਅਗਲੇ ਕਾਲਰ ਨੇ, ਵਕੀਲ ਨੇ ਕਿਹੜਾ ਨਾਲੇ ਉੱਥੇ ਹੱਥ ਫੜ ਕੇ ਬਹਿਣਾ ਵਾ, ਵਕੀਲ ਨੇ ਆਪਣੀ ਜਿਹੜੀ ਲੀਗਲ ਆਰਗੂਮੈਂਟ ਦੇਣੀ ਆ, ਵੈਬਐਕਸ ਤੇ ਵੀ ਉਹੀ ਆ ਤੇ ਇਨ ਪਰਸਨ ਦੇ ਵਿੱਚ ਵੀ ਉਹੀ ਆ।
WebEx ਤੇ ਇਹ ਹੈ ਕਿ ਥੋੜਾ ਜਿਹਾ ਇੱਕ ਕਨਵੀਨੀਅੰਟ ਹੋ ਜਾਂਦਾ, ਆਉਣ ਜਾਣ ਦਾ ਜਿਹੜਾ ਬੰਦੇ ਦਾ ਟਾਈਮ ਬਚ ਜਾਂਦਾ। ਠੀਕ ਹੈ, ਜੇ ਹੁਣ ਤੁਹਾਡਾ ਇੱਕ ਕੇਸ ਕੌਂਕਰਡ 'ਚ ਲੱਗਾ ਸਵੇਰ ਨੂੰ ਤੇ ਦੁਪਹਿਰ ਵਾਲਾ ਸੈਨ ਫਰਾਂਸਿਸਕੋ 'ਚ ਲੱਗਾ, ਇਨ ਪਰਸਨ 'ਚ ਤੁਸੀਂ ਕਰ ਹੀ ਨਹੀਂ ਸਕਦੇ ਹੋ, ਕਿਉਂਕਿ 1 ਘੰਟੇ 'ਚ ਤੁਸੀਂ ਪਹੁੰਚ ਹੀ ਨਹੀਂ ਸਕਦੇ ਕੌਂਕਰਡ ਤੋਂ ਸੈਨ ਫਰਾਂਸਿਸਕੋ। ਇਹਦਾ ਮਤਲਬ ਹੈਲੀਕਾਪਟਰ ਦੀ ਲੋੜ ਆ, ਹੈਲੀਕਾਪਟਰ ਦੀ ਲੋੜ ਆ। ਉਹ ਭਾਜੀ ਉਹ ਬਹਿ ਗਿਆ, ਉਹਦਾ ਖਰਚਾ ਸਾਨੂੰ ਜਿਹੜਾ ਪਲੇਨ ਦੀ ਟਿਕਟ ਆ ਉਹਦਾ ਬੜਾ ਮਸਾ ਲੈਣਾ ਪੈਂਦਾ ਕਲਾਇੰਟ ਤੋਂ। ਕੀ ਕਰਦੇ ਉਹਨੇ ਕਹਿੰਦਾ ਲੈ ਵਕੀਲ ਨੇ ਮੈਨੂੰ ਲੁੱਟ ਲਿਆ। ਮੈਂ ਕਿਹਾ ਆਹ ਦੇਖ ਮਾਮਾ ਬਿੱਲ ਆਇਆ ਪਿਆ 에ਅਰਲਾਈਨ ਟਿਕਟ ਦਾ ਤੇ ਹੋਟਲ ਦਾ, ਲੈ ਭਾਜੀ ਇਹ ਤਾਂ ਤੁਹਾਨੂੰ ਹੁਣ ਦੇਣਾ ਪੈਣਾ। ਮੈਂ ਕਿਹਾ ਹੁਣ ਤੇਰੀ ਤਰੀਕ 4 ਵਾਰੀ ਉਹਨਾਂ ਨੇ ਪਵਾਤੀ ਜੇ ਕਰਕੇ, ਮੈਂ ਤਾਂ ਹੁਣ 5 ਵਾਰੀ ਫਲਾਈਟ ਟਿਕਟਾਂ ਲਵਾਂ, 5 ਵਾਰੀ ਉਹ ਲਵਾਂ ਹਨਾ। ਮੈਂ ਕਿਹਾ ਸਿੰਪਲ ਜਿਹੜਾ ਮੈਥ ਆ ਹੈਲੀਕਾਪਟਰ ਦਾ ਤਾਂ ਬੜੀ ਦੂਰ ਦੀ ਗੱਲ ਹੋ ਜਾਣੀ ਫਿਰ ਜੀ। ਠੀਕ ਹੈ ਜੀ, ਹਾਂਜੀ ਜੀ। ਜਸਵੰਤ ਜੀ। ਹਾਂਜੀ ਭਾਜੀ ਮੇਰੀ ਹੋ ਗਈ ਜੀ ਗੱਲ, ਹੋ ਗਈ, ਚਲੋ ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਜੀ। ਆਪਣੇ ਅਰਜਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਰਿਫਿਊਜੀ ਦੀ ਇੰਟਰਵਿਊ ਹੋਈ ਸੀ, ਰਿਫਿਊਜੀ ਕੇਸ ਲਾਉਣ ਤੋਂ ਬਾਅਦ, ਜਿਹੜਾ ਗ੍ਰੀਨ ਕਾਰਡ ਲਾਉਣ ਤੋਂ ਬਾਅਦ ਦੁਬਾਰਾ ਇੰਡੀਆ ਆਈ। ਉਹ ਮੈਨੂੰ 1.5 ਮਹੀਨਾ ਹੋ ਗਿਆ ਤੇ ਮੈਂ ਉਹਨਾਂ ਨੂੰ ਆਪਣਾ ਈਮੇਲ ਵੀ ਪਾਈ ਸੀ ਤੇ ਉਹਦਾ ਕੋਈ ਰਿਸਪੌਂਸ ਨਹੀਂ ਆਇਆ। ਤੇ ਫਿਰ ਮੈਂ ਫੋਨ ਵੀ ਲਾਇਆ ਮਹੀਨਾ ਕੁ ਪਹਿਲਾਂ ਨਾ, ਉਹ ਕਹਿੰਦੇ ਤੁਸੀਂ ਇਨਕੁਆਇਰੀ ਕਰ ਨਹੀਂ ਸਕਦੇ 2026 ਤੱਕ, ਤੇ ਮੇਰਾ 2023 'ਚ ਲੱਗਾ ਸੀ ਕੇਸ। ਮੈਂ ਕਿਹਾ ਨਹੀਂ, ਮੈਨੂੰ ਇੰਟਰਵਿਊ 120 ਦਿਨ ਤੋਂ ਉੱਪਰ ਹੋ ਗਿਆ, ਜਿੱਦਾਂ ਜ਼ਿਆਦਾ ਟਾਈਮ ਹੋ ਗਿਆ, 180 ਦਿਨ ਹੋ ਗਏ। ਉਹਨਾਂ ਨੇ ਕੁਛ ਨਹੀਂ ਦੱਸਿਆ ਹੈਗਾ, ਕਹਿੰਦੇ ਨਹੀਂ ਤੁਸੀਂ ਇਨਕੁਆਇਰੀ ਨਹੀਂ ਪਾ ਸਕਦੇ 2026 ਤੱਕ। ਤੁਹਾਡੇ ਸਾਹਮਣੇ ਕੀ ਕੀਤਾ ਜਾਵੇ ਭਾਜੀ? ਇਹ ਤਾਂ 3-3 ਸਾਲ ਲੋਕਾਂ ਨੂੰ ਹੋ ਗਏ ਮੇਰਾ ਵੀਰ, ਜਿਹਨਾਂ ਦੇ ਕੇਸ ਪੈਂਡਿੰਗ ਆ। ਤੁਹਾਨੂੰ ਤਾਂ ਜੇ ਤੁਸੀਂ ਕਹਿੰਦੇ 3 ਮਹੀਨੇ ਹੋਏ ਆ, 3-3 ਸਾਲ ਲੋਕਾਂ ਦੇ ਜਿਹੜੇ ਡਿਸੀਜਨ ਜਿਹੜੇ ਪੈਂਡਿੰਗ ਤੇ ਆ। ਤੇ ਇਹਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਜਿਹੜਾ ਦੇਣਾ, ਠੀਕ ਆ। ਉਹ ਵੀ ਮੈਨੂੰ ਹੁਣ ਪਤਾ ਨਹੀਂ ਕੀ ਹੈ ਕਿ ਇਸੇ ਹਫ਼ਤੇ ਇੱਕ ਕੇਸ ਆਪਣਾ ਪਾਸ ਹੋਇਆ ਸੀਗਾ, ਜੱਜ ਕਹਿੰਦਾ ਕਿ ਮੈਂ ਕੇਸ ਪਾਸ ਕਰ ਰਿਹਾ, ਮੈਨੂੰ ਯਕੀਨ ਕੋਈ ਨਹੀਂ ਹੈਗਾ ਸਟੋਰੀ ਦੇ ਉੱਤੇ, ਬੰਦੇ ਦੀ ਮੂੰਹ ਤੇ ਉਹਦੇ ਕਹਿੰਦਾ ਕਿ ਪਰ ਮੇਰੀ ਮਜਬੂਰੀ ਆ ਕਿ 4 ਕਾਰਨਰਸ ਆਫ ਲਾਅ ਦੇ ਵਿੱਚ ਮੈਨੂੰ ਕਰਨਾ ਪੈ ਰਿਹਾ। ਸੋ ਜਿਹੜਾ ਜੱਜ ਸਾਹਿਬ ਨੇ ਉਹ ਸਟੈਂਡ ਲੈ ਜਾਂਦੇ ਨੇ, ਠੀਕ ਹੈ। ਤੇ ਜਿਹੜੇ ਅਸਾਲਮ ਆਫਿਸਰ ਜਿਹੜੇ ਹੈਗੇ ਉਹ ਤਕਰੀਬਨ ਜਿਹੜਾ ਸਟੈਂਡ ਨਹੀਂ ਲੈਂਦੇ, ਠੀਕ ਹੈ। 50% ਆਫ ਕੇਸਿਸ ਦੇ ਵਿੱਚ ਉਹ ਆਪਣੇ ਉੱਪਰ ਇਮੀਗ੍ਰੇਸ਼ਨ ਕੋਰਟ ਨੂੰ ਜਿਹੜੇ ਭੇਜ ਦਿੰਦੇ ਆ। ਉਹਨਾਂ ਦੀ ਹੁਣ ਗੱਲ ਕੀ ਆਉਂਦੀ ਹੈ ਕਿ ਜੇ ਮੰਨ ਲਓ ਕਿ ਬੰਦੇ ਨੇ ਸਹੀ ਵੀ ਬਿਆਨ ਦਿੱਤੇ, ਇਹਦਾ USCIS ਦੇ ਜਿਹੜੇ ਡਾਇਰੈਕਟਰ ਹੁੰਦੇ ਆ, ਠੀਕ ਹੈ, ਜਾਂ ਅਸਾਲਮ ਆਫਿਸਰ ਦੇ, ਜਿੱਦਾਂ ਇੱਥੇ ਹੁਣ ਮਿਲੀਆ ਬੱਡੀਨੀ ਆਪਣੇ ਸੈਨ ਫਰਾਂਸਿਸਕੋ ਸੀਗੇ, ਤੇ ਉਹ ਹੁਣ ਉਹਨਾਂ ਦੇ ਲਈ ਵੀ ਡਿਸਾਈਡ ਕਰਨਾ ਔਖਾ ਹੋ ਜਾਂਦਾ, ਕਿਉਂਕਿ ਇਹ 'ਚ ਕੋਈ ਸਰਕਾਰੀ ਵਕੀਲ ਤੇ ਹੈ ਨਹੀਂ, ਨਾ ਹੀ ਕੋਈ ਜੱਜ ਆ ਅਸਾਲਮ ਆਫਿਸ ਦੇ ਵਿੱਚ। ਸਿੱਧੀ ਜੀ ਸਿੰਪਲ ਜੀ ਇੰਟਰਵਿਊ ਹੁੰਦੀ ਆ। ਤੇ ਹੁਣ ਗੱਲ ਇਹ ਆ ਜਾਂਦੀ ਹੈ ਕਿ ਅਸਾਲਮ ਆਫਿਸ ਵਾਲਿਆਂ ਨੂੰ ਸਿੱਧਾ ਹੀ ਉਹ ਬਲੈਂਕਟ, ਉਹਨਾਂ ਦੀ ਪਾਲਿਸੀ ਕੀ ਹੋਣੀ ਚਾਹੀਦੀ ਹੈ ਕਿ ਸਾਰਿਆਂ ਨੂੰ ਰੈਫਰ ਕਰਨਾ, ਕਿ ਕੇਸ ਬਾਏ ਕੇਸ ਦੇਖਣਾ, ਜਾਂ ਕਿੱਦਾਂ ਕਰਨਾ। ਤੇ ਉਹ ਵੀ ਜਿਹੜੇ ਹੈਗੇ ਆ, ਕੋਈ ਉਹ ਦੇਖੋ ਇਨਸਾਨ ਹੀ ਆ, ਉਹ ਸਮਝਦਾਰ ਆ, ਕੋਈ ਏਦਾਂ ਤਾਂ ਨਹੀਂ ਉਹਨਾਂ ਦੇ ਹੱਥ ਬੰਨੇ ਹੋਏ ਕਿ ਜਿਹੜਾ ਮਰਜੀ ਆ ਕੇ ਕਹੇ ਕਿ ਮੇਰਾ ਕੇਸ ਕਿਉਂ ਨਹੀਂ ਅਪਰੂਵ ਹੁੰਦਾ। ਉਹਨਾਂ ਨੇ ਬਿਲਕੁਲ ਇਹਦੇ ਵਿੱਚ ਹੋਲਡ ਲਾਣੀ ਆ। ਤੇ ਹੁਣ ਜਿਹੜੀ ਅਗਲੀ ਪ੍ਰਸ਼ਾਸਨ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਉਹ ਕੀਤੀ ਹੈ, ਤੁਸੀਂ ਫੋਲੋ ਅਪ ਕਰ ਸਕਦੇ ਆ। ਜੇ ਤੁਹਾਨੂੰ ਲੱਗਦਾ ਕਿ ਨਹੀਂ, ਤੁਹਾਡੇ ਨਾਲ ਧੱਕਾ ਜਿਹੜਾ ਹੋ ਰਿਹਾ, ਨਹੀਂ ਜਵਾਬ ਦੇ ਰਿਹਾ, ਤਾਂ ਇੱਕ ਮੈਂਡੇਮਸ ਦਾ ਜਿਹੜਾ ਲਾਅ ਸੂਟ ਜਿਹੜਾ ਹੁੰਦਾ ਉਹ ਤੁਸੀਂ ਕਰ ਸਕਦੇ ਆ ਕਿ ਮੈਨੂੰ ਫੈਸਲਾ ਛੇਤੀ ਜਿਹੜਾ ਦਿੱਤਾ ਜਾਵੇ। ਤੇ ਅਗਲਿਆਂ ਨੇ ਜਿਹੜਾ ਲਾਅ ਸੂਟ ਆ ਉਹਦੇ ਵਿੱਚ ਫੈਸਲਾ ਦੇ ਦੇਣਾ, ਭਾਵੇਂ ਉਹ ਅਪਰੂਵਲ ਆ, ਭਾਵੇਂ ਉਹ ਰੈਫਰਲ ਆ। ਪਰ ਜ਼ਿਆਦਾਤਰ ਜਿਹੜੇ ਕੇਸ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਾਰਜਕਾਲ ਦੇ ਵਿੱਚ ਇਹਨਾਂ ਨੂੰ ਇੰਸਟਰਕਸ਼ਨਸ ਜਿਹੜੀਆਂ ਇਹੀ ਜਾਣੀਆਂ ਕਿ ਸਾਰੇ ਕੇਸ ਜਿਹੜੇ ਉੱਪਰ ਰੈਫਰ ਕਰੋ, ਜਿਹੜੇ ਇਮੀਗ੍ਰੇਸ਼ਨ ਕੋਰਟ ਚੋਂ ਅਪਰੂਵ ਹੋਏ ਉਹਨਾਂ ਦੀ ਅੱਗੇ ਅਪੀਲ ਕਰੋ। ਸਰਕਾਰੀ ਵਕੀਲ ਖੁਦ ਇਹ ਜਿਹੜੀ ਚੀਜ਼ ਕਹਿ ਰਹੇ ਆ। ਠੀਕ ਹੈ, ਚੇਂਜ ਹੋ ਰਿਹਾ ਪੂਰਾ ਕਨਸੈਪਟ ਜੀ। ਥੈਂਕ ਯੂ ਜੀ। ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਮੈਂ ਇਹ ਪੁੱਛਣਾ ਚਾਹੁੰਦਾ ਜੀ, 2013 ਦੇ K1 ਵੀਜ਼ੇ ਦੇ ਆਏ ਸੀ, ਤੇ ਅਸੀਂ ਸੈਲੋ ਅਪਲਾਈ ਕਰ ਸਕਦੇ ਹਾਂ ਜੀ? 2013 ਭਾਜੀ 2-3 ਚੀਜ਼ਾਂ ਇੱਕ ਹੋ ਜਾਂਦੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 2013 ਦੇ ਵਿੱਚ ਤੇ ਹੁਣ 2024 ਦੇ ਵਿੱਚ ਏਦਾਂ ਦਾ ਕੀ ਹੋ ਗਿਆ ਕਿ ਅਸਾਲਮ ਅਪਲਾਈ ਕਰਨ ਦੀ ਲੋੜ ਪੈ ਰਹੀ ਹੈ ਤੁਹਾਨੂੰ? ਜੀ ਚੱਕਰ ਇਹ ਬਣਿਆ ਸੀ, ਮੈਰਿਜ ਕਰਾ ਕੇ ਆਏ ਸੀ, ਉਹਨਾਂ ਨੇ ਵਿੱਚ ਹੀ ਛੱਡਤਾ, ਕੇਸ ਲਟਕਾਈ ਰੱਖਿਆ ਬਹੁਤ ਚਿਰ, ਲੰਮਾ ਟਾਈਮ ਹੀ। ਹਾਰ ਕੇ ਹੁਣ ਆਪ ਹੀ ਡਿਸੀਜਨ ਲੈਣਾ ਪੈਣਾ, ਤਾਂ ਕਰਕੇ ਤੁਹਾਨੂੰ ਪੁੱਛ ਰਹੇ, ਸਲਾਹ ਲੈ ਰਹੇ। ਨਹੀਂ ਉਹ ਤਾਂ ਠੀਕ ਆ, ਵਿਆਹ ਵਾਲਾ ਤਾਂ ਹੋ ਗਿਆ, ਪਰ ਮੈਂ ਕਿਹਾ ਅਸਾਲਮ ਦਾ ਕੀ ਬੇਸ ਬਣਿਆ ਤੁਹਾਡਾ ਕਿ 2024 ਦੇ ਵਿੱਚ ਕੀ ਪ੍ਰੋਬਲਮ ਪੈ ਗਈ ਜਿਹੜਾ ਅਸਾਲਮ ਹੁਣ ਕਰ ਰਹੇ? ਮਤਲਬ ਗ੍ਰੀਨ ਕਾਰਡ ਨਹੀਂ ਉਹਨਾਂ ਨੇ ਦਵਾਇਆ, ਫਿਰ ਜਦੋਂ ਮੈਰਿਜ ਕਰਾਈ ਸੀ, ਹੁਣ ਕੋਈ ਤਾਂ ਡਿਸੀਜਨ ਲੈਣਾ ਹੀ ਪੈਣਾ ਜੀ। ਇਹ ਤਾਂ ਮੇਰਾ ਵੀਰ, ਇਸੇ ਬਾਰੇ ਤਾਂ ਆਪਾਂ ਹੁਣ ਗੱਲ ਕਰਕੇ ਹਟੇ ਆ ਪੂਰਾ ਸ਼ੋਅ ਕਿ ਭਾਈ ਉਹ ਜਿਹੜਾ ਅਸਾਲਮ ਕੇਸ ਫਾਈਲ ਕਰੋ ਜਿਹਨਾਂ ਨੂੰ ਕੋਈ ਪ੍ਰੋਬਲਮ ਆ। ਇਹ ਚਲ ਧਿਆਨ ਨਾਲ ਗੱਲ ਕਰਨ ਲੱਗਿਆ ਥੋੜਾ ਜਿਹਾ ਸੋਚਿਆ ਕਰੋ ਤੁਸੀਂ ਕਿ ਪਬਲਿਕ ਪਲੇਟਫਾਰਮ ਤੇ ਗੱਲ ਕਰ ਰਹੇ ਆ, ਤੁਸੀਂ ਕੀ ਕਹਿ ਰਹੇ ਆ। ਕੱਲ ਨੂੰ ਹੋ ਸਕਦਾ ਉਹ ਸੋਚ ਕੇ ਹੀ ਕਰ ਰਹੇ ਆ। ਠੀਕ ਆ। ਉਹੀ ਤਾਂ ਮੈਂ ਕਹਿ ਰਿਹਾ, ਮੈਂ ਕਿਹਾ ਹੋ ਸਕਦਾ ਉਹ ਸੋਚ ਕੇ ਹੀ ਕਰ ਰਹੇ ਆ। ਸਹੀ ਗੱਲ ਜੀ। ਰਵਿੰਦਰ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ?
ਹਾਂਜੀ ਭਾਜੀ, ਮੇਰਾ ਕੁਐਸਚਨ ਹੈ ਕਿ ਮੈਂ ਨਾ ਇੰਡੀਆ ਵਿਆਹ ਕਰਾ ਕੇ ਆਇਆ ਸੀਗਾ ਤੇ ਮੈਂ ਕੇਸ ਲਾਇਆ ਸੀਗਾ ਆਪਣੀ ਵਾਈਫ ਦਾ I-130 ਫਰਵਰੀ 18 2024 ਚ ਜੀ ਤੇ ਹਲੇ ਕੁਝ ਅਪਡੇਟ ਨਹੀਂ ਆਇਆ ਨਾ ਕੋਈ ਉਹਨਾਂ ਦਾ ਹਲੇ, ਤੇ ਉੱਥੇ ਖੜਾ ਕੇਸ ਹਲੇ, ਤੇ ਕੁਝ ਹੁੰਦਾ ਵੀ ਕਿੰਨਾ ਟਾਈਮ ਲੱਗੇਗਾ ਉਹਨੂੰ ਅਜੇ? ਇਹ ਭਾਜੀ ਪ੍ਰੋਸੈਸਿੰਗ ਟਾਈਮ ਤੇ ਡਿਪੈਂਡ ਕਰਦਾ। ਜੇ ਤੁਸੀਂ ਵੈਬਸਾਈਟ ਤੇ ਚੈੱਕ ਕਰਦੇ ਨਾ, ਉਹਨਾਂ ਨੇ ਹਰੇਕ ਸੈਂਟਰ ਦਾ ਪ੍ਰੋਸੈਸਿੰਗ ਟਾਈਮ ਲਿਖਿਆ ਹੁੰਦਾ ਕਿ ਕਿੰਨਾ ਟਾਈਮ ਲੱਗਦਾ। ਹਾਂਜੀ, ਮੇਰਾ ਟੈਕਸਸ 'ਚ ਹੈਗਾ ਤੇ ਉੱਥੇ ਕਦੀ 4 ਮਹੀਨੇ, ਕਦੀ 5 ਮਹੀਨੇ, 6 ਮਹੀਨੇ, ਉਹ ਫਿਰ ਇਹਦਾ ਟਾਈਮ ਗਾਂਠਾ ਕਰਦੇ ਰਹਿੰਦੇ ਬਸ ਉਹ। ਬਸ ਏਦਾਂ ਹੀ ਆ ਭਾਜੀ, ਤੁਹਾਨੂੰ ਪਤਾ ਮਰਜ਼ੀ ਦੇ ਮਾਲਕ ਉਹ ਵੀ, ਠੀਕ ਹੈ। ਤੁਸੀਂ ਬੈਨੀਫਿਸ਼ਰੀ ਆ, ਤੁਸੀਂ ਕਹੋ ਕਿ ਮੈਂ ਹਾਂਜੀ। ਤੁਹਾਡੀ ਵੇਟ ਕਰਦਾ ਤੇ ਉਹਨਾਂ ਨੇ ਕਿਹਾ ਆਪਾਂ ਟਾਈਮ ਥੋੜਾ ਹੋਰ ਵਧਾ ਦੇਣਾ, ਫਿਰ ਤੁਹਾਨੂੰ ਥੋੜੀ ਜਿਹੀ ਹੋਰ ਵੇਟ ਕਰਨੀ ਪੈਣੀ ਹੈ, ਠੀਕ ਹੈ। Oh my ਤੇ God. ਜਦੋਂ ਤੁਹਾਡਾ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਹੈਗਾ, ਉਦੋਂ ਤੁਸੀਂ ਮੇਰਾ ਵੀਰ ਇਨਕੁਆਇਰੀ ਪਾ ਸਕਦੇ ਆ। ਜਦ ਤੱਕ ਫਿਰ ਤੁਸੀਂ ਬਾਕੀਆਂ ਵਾਂਗੂ ਵੇਟ ਹੀ ਕਰਨੀ ਪੈਣੀ ਹੈ। ਜੀ ਠੀਕ ਹੈ ਭਾਜੀ, ਥੈਂਕ ਯੂ ਭਾਜੀ, ਠੀਕ ਹੈ ਭਾਜੀ, ਥੈਂਕ ਯੂ ਜੀ। ਜੀ ਮੈਂ ਵੇਖਣ ਦਿਆ ਪ੍ਰੋਸੈਸਿੰਗ ਟਾਈਮ ਦੇ ਲਈ ਵੀ ਹੁਣ ਇਹਨਾਂ ਨੇ ਇੱਕ ਚੀਜ਼ ਕਰਤੀ ਆ। ਅੱਗੇ ਤਾਂ ਹਰ ਇੱਕ ਜਣਾ ਦੇਖ ਸਕਦਾ ਸੀ, ਉਹਦੇ ਲਈ ਹੁਣ ਤੁਹਾਨੂੰ ਅਕਾਊਂਟ ਬਣਾਉਣਾ ਪੈਂਦਾ ਹੈ, ਤਾਂ ਜਿਹੜਾ ਉਹ ਤੁਸੀਂ ਪ੍ਰੋਸੈਸਿੰਗ ਟਾਈਮ ਵੀ ਜਿਹੜਾ ਕਹਿੰਦੇ ਵੀ ਉਹ ਚੈੱਕ ਜਿਹੜਾ ਉਹ ਕਰ ਸਕਦੇ ਆ। ਸੋ ਇਹ ਵੀ ਸ਼ਾਇਦ ਥੋੜਾ ਬਹੁਤ ਇਹਨਾਂ ਨੇ ਚੇਂਜਸ ਜਿਹੜਾ ਉੱਥੇ ਲਿਆਂਦੇ ਆ। ਪਰ ਵਧੀਆ ਚੀਜ਼ ਇਹ ਕਰਤੀ ਕਿ ਹੁਣ ਜੇ ਆਊਟਸਾਈਡ ਪ੍ਰੋਸੈਸਿੰਗ ਟਾਈਮ ਆ, ਤੁਸੀਂ ਉੱਥੇ ਹੀ ਜਿਹੜੀ ਇਨਕੁਆਇਰੀ ਵੀ ਪਾ ਸਕਦੇ ਆ ਨਾਲ ਦੇ ਨਾਲ ਹੀ। ਅੱਛਾ, ਅਕਾਊਂਟ ਸਾਨੀ ਨਾਲ ਦੇ ਨਾਲ ਹੀ ਉਹਨਾਂ ਨੇ ਸਿਸਟਮ ਆਟੋਮੈਟ ਕਰਤਾ, ਨਾਲ ਹੀ ਅਫਸਰ ਕੋਲ ਪਹੁੰਚ ਜਾਣੀ ਕਿ ਲੈ ਵੀ ਇਹ ਬੰਦਾ ਸਹੀ ਕਹਿ ਰਿਹਾ, ਤੁਹਾਡਾ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਚੱਲ ਗਿਆ ਤੇ ਇਹਨੂੰ 30 ਦਿਨਾਂ ਦੇ ਵਿੱਚ ਕੋਈ ਨਾ ਕੋਈ ਤੁਸੀਂ ਜਵਾਬ ਦਿਓ ਜਾਂ ਈਮੇਲ ਭੇਜੋ ਜਾਂ ਕੁਝ ਕਰੋ। ਤੇ ਉਹਨਾਂ ਵੱਲੋਂ ਵੀ ਸੌਖਾ ਹੋ ਗਿਆ ਕਿ ਤੁਸੀਂ ਹੁਣ ਦੇਖੋ ਕਿ ਜਿਹਦਾ ਵਿਦਨ ਪ੍ਰੋਸੈਸਿੰਗ ਟਾਈਮ ਸੀਗਾ, ਉਹ ਵੀ ਕਾਲ ਕਰੀ ਜਾ ਰਿਹਾ ਸੀ ਮੇਰੇ ਕੇਸ ਦਾ ਕੀ ਬਣੂ, ਮੇਰੇ ਕੇਸ ਦਾ ਕੀ ਬਣੂ, ਠੀਕ ਹੈ। ਤੇ ਹੁਣ ਇਮੀਗ੍ਰੇਸ਼ਨ ਨੂੰ ਜਿਹੜੀ ਕਾਲ ਦੀ ਵੋਲਿਊਮ ਵੀ ਘਟ ਜਾਊਗੀ, ਤੇ ਜਿਹਨਾਂ ਦਾ ਆਊਟਸਾਈਡ ਪ੍ਰੋਸੈਸਿੰਗ ਟਾਈਮ ਉਹਨਾਂ ਨੂੰ ਆਪਸ਼ਨ ਦਿੱਤੀ ਉਹਨਾਂ ਨੇ ਕਿ ਤੁਸੀਂ ਐਕਸਪੀਰਾਈਟ ਦੀ ਰਿਕੁਐਸਟ ਜਿਹੜੀ ਪਾ ਸਕਦੇ ਆ। ਇਨਕੁਆਇਰੀ ਡੇਟ ਪਤਾ ਕਰਨ ਦੇ ਲਈ ਵੀ ਤੁਸੀਂ ਆਪਣੀ ਉਹ ਕਹਿੰਦੇ ਰਸੀਟ ਡੇਟ ਪਾ ਸਕਦੇ ਆ ਉਸ ਹਿਸਾਬ ਦੇ ਨਾਲ, ਤੇ ਫਿਰ ਉਹ ਥੱਲੇ ਨਾਲ ਹੀ ਆ ਜਾਂਦਾ ਗੈਟ ਇਨਕੁਆਇਰੀ ਡੇਟ ਵੀ ਤੁਹਾਡੀ ਬਣਦੀ ਆ ਜਾਂ ਨਹੀਂ ਬਣਦੀ ਹੈਗੀ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ, ਮੇਰਾ ਬੇਟਾ I-601 ਵੇਵਰ ਲਾਇਆ ਤੇ ਮੇਰਾ ਸਵਾਲ ਹੈ ਵੀ ਇਹਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਤੇ ਇਹਦਾ ਸਕਸੈਸ ਰੇਟ ਕਿੰਨਾ? ਧੰਨਵਾਦ। ਇਹ ਤਕਰੀਬਨ 3-4 ਸਾਲ ਜਿਹੜੇ ਪ੍ਰੋਸੈਸਿੰਗ ਟਾਈਮ ਦੇ ਲੱਗ ਜਾਂਦੇ ਸੀ, 40 ਮਹੀਨੇ ਤੋਂ 50 ਮਹੀਨੇ ਦੇ ਲਗਭਗ ਜਿਹੜਾ 601A ਵੇਵਰ ਜਿਹੜਾ ਇੰਨਾ ਕੁ ਟਾਈਮ ਜਿਹੜਾ ਲੱਗ ਜਾਂਦਾ। ਅਗੇਨ ਇਹ ਡਿਪੈਂਡ ਕਰਦਾ ਕਿ ਚੇਂਜ ਹੁੰਦੇ ਰਹਿੰਦੇ ਇਹ, ਜਿੱਦਾਂ ਪਹਿਲਾਂ ਇੱਕ ਵੀਰ ਜਿਹਨੇ ਕਾਲ ਕੀਤੀ ਸੀਗੀ, ਤਕਰੀਬਨ 4 ਸਾਲ ਲਗਭਗ ਜਿਹੜੇ ਲੱਗ ਜਾਂਦੇ ਆ। ਤੇ ਸਕਸੈਸ ਰੇਟ ਜੀ? ਸਕਸੈਸ ਰੇਟ ਤਾਂ ਹੁਣ ਹਾਰਡਸ਼ਿਪ ਤੇ ਡਿਪੈਂਡ ਕਰਦਾ ਕਿ ਵਿਆਹ ਕਰਾਇਆ ਹੋਇਆ ਜਵਾਕ ਵੀ ਹੈਗੇ ਇਕੁਏਸ਼ਨ ਦੇ ਵਿੱਚ ਕਿ ਨਹੀਂ ਆ, ਕਿ ਪੇਰੈਂਟਸ ਦੇ ਬੇਸ ਤੇ ਕਰਦਾ, ਉੱਤੇ ਸਕਸੈਸ ਰੇਟ ਡਿਪੈਂਡ ਕਰਦਾ। ਜੀ ਬਿਲਕੁਲ, ਹਾਰਡਸ਼ਿਪ ਕੀ ਉੱਤੇ ਡਿਪੈਂਡ ਕਰਦਾ। ਅਗਲੇ ਇਹ ਨਹੀਂ ਆ, ਸਿੱਧਾ ਨਹੀਂ ਆ, ਯੈਸ ਐਂਡ ਨੋ ਨਹੀਂ ਆ, ਬਹੁਤ ਕੁਝ ਉਹਦੇ ਵਿੱਚ ਤੁਹਾਡੇ ਸਰਕਮਸਟਾਂਸ, ਤੁਸੀਂ ਕੀ ਦੱਸਣਾ, ਕੀ ਦੱਸਿਆ ਆ, ਤੇ ਉਹਦੇ ਹਿਸਾਬ ਨਾਲ ਉਹ ਫਿਰ ਉਹ ਫੈਸਲਾ ਲੈਂਦੇ ਆ ਜੀ। ਅਗਲੇ ਕਾਲਰ ਨੇ ਮਹਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਮੇਰਾ ਛੋਟਾ ਬ੍ਰਦਰ ਆ, ਇੱਧਰਲਾ ਬੋਰਨ ਸਿਟੀਜ਼ਨ ਆ, ਤੇ ਕੁੜੀ ਹੈਗੀ ਕੈਨੇਡਾ ਆਈ ਹੋਈ ਸਟੂਡੈਂਟ ਵੀਜ਼ੇ ਤੇ, F1 ਵੀਜ਼ੇ ਤੇ ਅਸੀਂ ਵਿਆਹ ਕਰਨਾ ਚਾਹੁੰਦੇ ਵੀ ਇੱਧਰ ਪਹਿਲਾਂ ਵੀ ਕਿਸ ਤਰ੍ਹਾਂ ਈਜ਼ੀ ਵੇ ਆ, ਛੇਤੀ ਆ ਸਕਦੇ ਆ? ਸੋ ਭਾਜੀ ਏਦਾਂ ਕਿ ਕਾਫੀ ਵਾਰੀ ਆਪਾਂ ਇਸ ਟੌਪਿਕ ਤੇ ਗੱਲ ਜਿਹੜੀ ਕੀਤੀ ਵੀ ਹੋਈ ਹੈ, ਠੀਕ ਹੈ। ਵਿਆਹ ਜਦੋਂ ਕਰਾਂਦਾ ਬੰਦਾ ਸਪਾਊਸ ਦੇ ਬੇਸ ਤੇ, ਸੋ ਇੱਕ ਤਾਂ ਫਿਆਂਸੇ ਵੀਜ਼ਾ ਹੁੰਦਾ, ਇੰਗੇਜਮੈਂਟ ਤੁਸੀਂ ਕਰਾਉਂਦੇ ਆ, ਠੀਕ ਹੈ। ਸੋ ਜਿਹੜੇ ਕੈਨੇਡਾ ਵਾਲੇ ਆ, ਬੈਕਲੌਗ ਕਾਫੀ ਜ਼ਿਆਦਾ ਹੈਗਾ, ਸਾਲ ਤੋਂ ਵੱਧ ਲੱਗ ਜਾਂਦਾ ਫਿਆਂਸੇ ਵੀਜ਼ੇ ਤੇ K1 ਤੇ। K1 ਤੋਂ ਇਹ ਜਿਹੜਾ ਹੈਗਾ ਸਹੀ ਤਰੀਕਾ K1 ਦਾ ਕਿ ਫਿਆਂਸੇ ਆਓ, 90 ਦਿਨ ਮਿਲਦੇ ਆ, ਵਿਆਹ ਕਰੋ, ਗ੍ਰੀਨ ਕਾਰਡ ਫਾਈਲ ਕਰੋ, ਟਾਈਮ ਲੱਗ ਜਾਂਦਾ, ਠੀਕ ਹੈ। ਦੂਸਰੀ ਚੀਜ਼ ਕੀ ਹੁੰਦੀ ਹੈ ਕਿ ਬੰਦਾ ਵਿਆਹ ਕਰਾਵੇ ਬਾਹਰੋਂ ਦੀ, ਕੈਨੇਡਾ ਦੇ ਵਿੱਚ ਜਿਹੜਾ ਵੇਟ ਕਰੇ ਉਹ, ਤੇ ਜਦੋਂ ਤੁਹਾਡਾ ਟਾਈਮ ਲੱਗੂਗਾ 2 ਸਾਲ ਬਾਅਦ ਇੰਟਰਵਿਊ ਆਊਗੀ, ਫਿਰ ਤੁਸੀਂ ਪੱਕੇ ਗ੍ਰੀਨ ਕਾਰਡ ਤੇ ਆ ਜਾਂਦੇ ਆ, ਠੀਕ ਹੈ। ਇਹ ਦੋ ਚੀਜ਼ਾਂ ਜਿਹੜੀਆਂ, ਦੋ ਜਿਹੜੇ ਰਾਹ ਹੈਗੇ ਆ। ਤੀਜਾ ਰਾਹ ਬੜੀ ਪ੍ਰੋਬਲਮ ਵਾਲਾ ਵਾ, ਉਹ ਤੁਹਾਨੂੰ ਦੱਸ ਦਿੰਦੇ ਆ ਕੀ ਆ। ਉਹਦੇ ਵਿੱਚ ਇਮੀਗ੍ਰੇਸ਼ਨ ਦੇਖਦੀ ਹੈ ਕਿ ਕਿਹੜਾ ਬੰਦਾ ਫਰਾਡ ਕਰਦਾ, ਕਿਹੜਾ ਬੰਦਾ ਫਰਾਡ ਨਹੀਂ ਕਰਦਾ। ਉਹ ਰਾਹ ਇਹ ਹੈਗਾ ਕਿ ਜਦੋਂ ਬੰਦਾ ਅਮਰੀਕਾ ਦੇ ਵਿੱਚ ਆਂਦਾ ਤੇ ਉਹਦਾ ਕੋਈ ਵੀ ਇਰਾਦਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿ ਜਾ ਕੇ ਮੈਂ ਵਿਆਹ ਕਰਾਉਣਾ ਤੇ ਗ੍ਰੀਨ ਕਾਰਡ ਜਿਹੜਾ ਫਾਈਲ ਕਰ ਦੇਣਾ, ਕਿਉਂਕਿ ਉਹ ਫਰਾਡ ਹੋ ਜਾਂਦਾ। ਉਹਨਾਂ ਨੇ ਜਿਹੜਾ ਕਾਨੂੰਨ ਰੱਖਿਆ, ਉਹ ਰੱਖਿਆ ਕਿ 90 ਦਿਨ ਦਾ ਕਾਨੂੰਨ ਉਹਨਾਂ ਨੇ ਰੱਖਿਆ ਕਿ 90 ਦਿਨ ਦੇ ਵਿੱਚ ਆ ਕੇ ਜਿਹਨੇ ਵਿਆਹ ਕਰਾ ਲਿਆ ਜਾਂ ਪੇਪਰ ਫਾਈਲ ਕਰਤੇ, ਉਹ ਝੂਠ ਬੋਲ ਕੇ ਆਇਆ, ਏਦਾਂ ਆਪਾਂ ਮੰਨ ਸਕਦੇ ਹਾਂ ਤੇ ਸਵਾਲ ਜਵਾਬ ਜਿਹੜੇ ਕਰ ਸਕਦੇ ਆ। ਜਿਹੜੇ 90 ਦਿਨ ਤੋਂ ਬਾਅਦ ਵਿਆਹ ਕਰਾਉਂਦੇ ਆ, ਸਵਾਲ ਜਵਾਬ ਉਹਨਾਂ ਨੂੰ ਵੀ ਪੁੱਛੇ ਜਾ ਸਕਦੇ ਆ, ਥੋੜੀ ਜਿਹੀ ਜਿਹੜੀ ਇਨਕੁਆਇਰੀ ਆ ਉਹ ਘੱਟ ਹੋ ਜਾਂਦੀ ਹੈ। ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੀ ਤੀਜੀ ਵਾਲੀ ਆਪਸ਼ਨ ਤੁਹਾਨੂੰ ਮੈਂ ਦੱਸੀ ਸੀਗੀ, ਉਹ ਤਾਂ ਹੀ ਕਾਮਯਾਬ ਹੁੰਦੀ ਹੈ ਜਦੋਂ ਬੰਦੇ ਦਾ ਇਰਾਦਾ ਨਹੀਂ ਹੁੰਦਾ ਵਿਆਹ ਕਰਾਉਣ ਦਾ, ਬਾਰਡਰ ਕ੍ਰਾਸ ਕਰਨ ਦੇ ਟਾਈਮ ਦੇ ਉੱਤੇ। ਸੋ ਇਹ 3 ਜਿਹੜੀਆਂ ਆਪਸ਼ਨਾਂ ਐਟ ਪਲੇ ਹੁੰਦੀਆਂ। ਕਰੇ ਉਹੀ ਤੁਸੀਂ, ਜਿਹੜੀ ਸਹੀ ਗੱਲ ਹੈਗੀ ਆ, ਲਾਅ ਦੀ ਚਪੇਟ ਦੇ ਵਿੱਚ ਨਾ ਆਇਓ, ਠੀਕ ਹੈ। ਠੀਕ ਹੈ ਜੀ, ਥੈਂਕ ਯੂ ਜੀ। ਮਨਜਿੰਦਰ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਸਵਾਲ ਇਹ ਪੁੱਛਣਾ ਸੀ, ਮੈਂ ਨਾ ਆਪਣੇ ਮੰਮੀ ਡੈਡੀ ਦਾ ਵਰਕ ਪਰਮਿਟ ਫਾਈਲ ਕੀਤਾ ਸੀਗਾ ਲਾਸਟ ਈਅਰ ਦਸੰਬਰ 'ਚ ਰਿਨਿਊ ਦੇ ਲਈ, ਤੇ ਉਹ ਮੇਰੇ ਫਾਦਰ ਦਾ ਤਾਂ ਆ ਗਿਆ ਸੀਗਾ 3 ਮਹੀਨੇ ਬਾਅਦ, ਤੇ ਮੇਰੀ ਮੰਮੀ ਦਾ ਯਾਨੀ ਕਿ ਵੀ ਹਜੇ ਤੱਕ ਵੀ ਨਹੀਂ ਆਇਆ ਗਾ, ਯਾਨੀ ਕਿ 11 ਮਹੀਨੇ ਹੋ ਗਏ ਨੇ ਆਲਮੋਸਟ। ਤੇ ਹਾਂਜੀ ਭਾਜੀ, ਰਿਨਿਊ ਨੂੰ ਨਾ ਕਈ ਵਾਰੀ ਟਾਈਮ ਲੱਗ ਜਾਂਦਾ। ਇਹ ਹੁਣ ਇੰਪਲੋਇਮੈਂਟ ਕਰਦੇ ਆ ਕਿ ਵੈਸੇ ਹੀ ਵਰਕ ਪਰਮਿਟ ਚਾਹੀਦਾ ਸੀਗਾ? ਨਹੀਂ, ਵੈਸੇ ਹੀ ਹੁੰਦਾ, ਉਹਨਾਂ ਦਾ ਇੰਪਲੋਇਮੈਂਟ ਨਹੀਂ ਕਰਦੇ ਸੀ। ਬਸ ਠੀਕ ਹੈ ਭਾਜੀ, ਫਿਰ ਸੋਸ਼ਲ ਸਿਕਿਉਰਿਟੀ ਆ ਗਿਆ। ਵਰਕ ਪਰਮਿਟ ਨਾਲ ਹੁਣ ਤੁਹਾਨੂੰ ਕੀ ਫਰਕ ਪੈਂਦਾ? ਨਹੀਂ, ਅੱਗੇ ਵੀਰੇ ਜਾਣੀ ਕਿ ਨਾ ਇਕੱਠੇ ਹੀ ਫਾਈਲ ਕਰਦੇ ਸੀ ਦੋਨੇ ਹਰੇਕ ਵਾਰੀ। ਨਹੀਂ ਉਹ ਤਾਂ ਮੈਂ ਕਰ ਲਿਆ, ਪਰ ਉਹ ਤਾਂ ਹੁਣ ਮੈਂ ਕਿਹਾ ਆਟੋਮੈਟਿਕ ਐਕਸਟੈਂਸ਼ਨ ਦੇ ਹੀ ਰਹੇ ਆ ਫਾਈਲ ਕਰਨ ਤੇ। ਹੁਣ ਮੈਂ ਕਿਹਾ ਜੇ ਬੰਦੇ ਨੇ ਜੌਬ ਹੀ ਨਹੀਂ ਕਰਨੀ ਫਿਰ ਵਰਕ ਪਰਮਿਟ ਦਾ ਤਾਂ ਕੋਈ ਮਾਣਾ ਨਹੀਂ ਹੈ ਨਾ। ਜੇ ਇਹਨਾਂ ਦਾ ਗ੍ਰੀਨ ਕਾਰਡ ਪੈਂਡਿੰਗ ਹੈ ਇਸ ਵੇਲੇ? ਨਹੀਂ ਕੁਝ ਨਹੀਂ ਪੈਂਡਿੰਗ ਇਹਨਾਂ ਦਾ। ਮੈਂ ਅਸਾਈਲਮ ਦਾ ਕੇਸ ਜਿਹੜਾ ਸੀ ਉਹ ਐਡਮਿਨਿਸਟ੍ਰੇਟਿਵ ਕਲੋਜ਼ ਕਰਾਤਾ ਸੀ। ਉਹ ਅੱਛਾ, ਨਹੀਂ ਐਡਮਿਨ ਕਲੋਜ਼ ਤੇ ਜਾਂ ਉੱਤੇ ਭਾਜੀ ਪੀਡੀ ਤੇ ਕੋਈ ਇਹਨਾਂ ਦੀ ਗਾਰੰਟੀ ਨਹੀਂ ਹੁੰਦੀ ਕਿ ਇਹਨਾਂ ਨੇ ਵਰਕ ਪਰਮਿਟ ਜਿਹੜੇ ਐਕਸਟੈਂਡ ਕਰਨੇ ਆ। ਸਪੈਸ਼ਲੀ ਹੁਣ ਜਿੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਹੈ, ਇਹ ਚੀਜ਼ਾਂ ਵਾਪਸ ਜਿਹੜੀਆਂ ਲੈ ਲੈਂਦੀ ਹੈ। ਪਰ ਜਿਹੜੀ ਤੁਸੀਂ ਗੱਲ ਦੱਸੀ ਕਿ ਫਾਦਰ ਸਾਹਿਬ ਦਾ ਆ ਗਿਆ ਸੀਗਾ, ਮਦਰ ਸਾਹਿਬ ਦਾ, ਮਦਰ ਹੋਣਾ ਦਾ ਜਿਹੜਾ ਨਹੀਂ ਆਇਆ, ਉਹ ਇਦਾਂ ਕਿ ਦੋ ਕੇਸ ਜਿਹੜੇ ਡਿਫਰੈਂਟ ਆ। ਓਬਵੀਅਸਲੀ ਜਿਹੜਾ ਰਿਨਿਊਅਲ ਵਰਕ ਪਰਮਿਟ ਹੁੰਦਾ ਉਹਨੂੰ 14-15 ਮਹੀਨੇ ਦਾ ਜਿਹੜਾ ਟਾਈਮ ਇੱਕ ਕਈ ਵਾਰੀ ਆਮ ਜਿਹੜਾ ਇੰਨਾ ਕੁ ਲੱਗ ਜਾਂਦਾ ਔਨ ਐਵਰੇਜ। ਤੇ ਮਦਰ ਦਾ ਜਿਹੜਾ ਸੀਗਾ ਉਹ ਓਬਵੀਅਸਲੀ ਟਾਈਮ ਲੱਗ ਸਕਦਾ। ਕੋਈ ਇਦਾਂ ਨਹੀਂ ਕਿ ਫਾਦਰ ਦਾ ਆਇਆ ਤੇ ਮਦਰ ਦਾ ਕਿਉਂ ਨਹੀਂ ਨਾਲ ਆਇਆ, ਇਦਾਂ ਦਾ ਨਹੀਂ ਹੁੰਦਾ। ਦੋਨੋਂ ਅਲੱਗ-ਅਲੱਗ ਕੇਸ ਜਿਹੜੇ ਚੱਲਦੇ ਆ। ਹਾਂਜੀ, ਮਤਲਬ ਵੀ ਵੇਟ ਹੀ ਕਰੀਏ ਜੀ, ਕੁਝ ਨਾ ਵੇਟ ਕਰ ਲਓ। ਜੇ ਆਊਟਸਾਈਡ ਪ੍ਰੋਸੈਸਿੰਗ ਟਾਈਮ ਹੈ ਨਾ, ਤੁਸੀਂ ਉਹਨਾਂ ਦੀ ਜਿੱਦਾਂ ਆਪਾਂ ਦੱਸਿਆ ਵੈਬਸਾਈਟ ਤੇ ਜਾ ਕੇ ਵੇਖ ਲਓ, ਅਕਾਊਂਟ ਬਣਾਓ, ਪ੍ਰੋਸੈਸਿੰਗ ਟਾਈਮ ਚ ਕਰ ਦੋ ਫਿਰ ਜਾ ਕੇ। ਹਾਂਜੀ, ਫਿਰ ਤੁਸੀਂ ਆਪਣਾ ਕਾਲ ਕਰ ਲਓ ਉਹਨਾਂ ਨੂੰ। ਜੀ ਬਿਲਕੁਲ। ਤੇ ਬਾਕੀ ਸਰੋਤਿਓ, ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408-272-5200 4082725200 ਦੇ ਉੱਤੇ ਤੁਸੀਂ ਕਾਲ ਜਿਹੜੇ ਉਹ ਕਰ ਸਕਦੇ ਆ। ਇੱਕ ਬੰਦੇ ਪੁੱਛੀ ਜਾ ਰਿਹਾ ਵੀ ਮਾਸਟਰ ਹੀਅਰਿੰਗ 2026 ਚ ਸੈਨ ਫਰਾਂਸਿਸਕੋ ਕੋਰਟ ਆ, ਤੇ ਜਲਦੀ ਕਰ ਸਕਦੇ ਆ ਹੀਅਰਿੰਗ ਸੈਨ ਫਰਾਂਸਿਸਕੋ ਦੇ ਕੋਰਟ ਦੇ ਵਿੱਚ? ਇੰਨੀ ਇਨਫੋਰਮੇਸ਼ਨ ਆਈ ਹੈ। ਅੱਛਾ, ਟਰਾਈ ਕਰ ਸਕਦੇ ਆ। ਪਰ ਮੇਰਾ ਵੀਰ ਇੱਕ ਮੈਂ ਗੱਲ ਦੱਸਦਾ, ਜਿਹੜੇ ਹੁਣ ਜਲਦੀ ਵਾਲੇ ਸੀਗੇ ਨਾ, ਹੁਣ ਕਹਿੰਦੇ ਨਹੀਂ ਸਟਾਫ ਕਹਿੰਦਾ, ਹੁਣ ਕਹਿੰਦੇ ਨਹੀਂ ਭਾਜੀ ਕੋਈ ਕਾਲੀ ਨਹੀਂ, ਸਾਨੂੰ 4 ਸਾਲ ਹੋਰ ਵੇਟ ਕਰਾਓ। ਮੈਂ ਕਿਹਾ ਦੇਖ ਲਾ, ਜਦੋਂ ਜਿੱਤਿਆ ਨਾ ਕਹਿੰਦਾ ਭਾਜੀ ਹੁਣ ਕਹਿੰਦੇ ਜਲਦੀ ਨਹੀਂ, ਕਹਿੰਦਾ ਆਰਾਮ ਨਾਲ ਚੱਲ ਲੈਂਦੇ, ਹੌਲੀ ਹੌਲੀ ਆਪਾਂ ਨਾ ਵੇਟ ਕਰਕੇ ਠੀਕ ਆ। ਹੁਣ ਮੈਂ ਕਿਹਾ ਕਿੱਥੇ ਗਈਆਂ ਕਾਲੀਆਂ ਕਿ ਜਲਦੀ ਹੋ ਗਿਆ, ਮੈਂ ਆਪਣਾ ਘੁੰਮਣ ਫਿਰਨ ਜਾਣਾ, ਬਾਹਰ ਕੰਟਰੀ ਆਊਟ ਕਰਨੀ ਆ। ਹੁਣ ਕਹਿੰਦੇ ਕੋਈ ਚੱਕਰ ਨਹੀਂ ਏਦਾਂ। ਸਿਰ ਸੱਟ ਕੇ ਕੰਮ ਜਿਹੜਾ ਉਹ ਕੀਤਾ ਜਾਵੇ। ਇੱਕ ਪੁੱਛਦੇ ਨੇ ਵੀ ਜਿਨ੍ਹਾਂ ਦੇ ਥੱਲੇ ਵਾਲੀ ਕੋਰਟ ਦੇ ਵਿੱਚ ਕੇਸ ਆ, ਜਿਨ੍ਹਾਂ ਨੂੰ ਪੀਡੀ ਮਿਲ ਗਈ ਆ, ਉਹਨਾਂ ਬਾਰੇ ਕੋਈ ਅਪਡੇਟ? ਪੀਡੀ ਵਾਲਿਆਂ ਨੂੰ ਜਿਹੜਾ ਸੀਗਾ ਅਸਾਈਲਮ ਆਫਿਸ 'ਚ ਕੇਸ ਆਪਣੇ ਲਾਣੇ ਚਾਹੀਦੇ ਆ। ਠੀਕ ਹੈ ਜੀ, ਮਿਹਰਬਾਨੀ। ਅਗਲੇ ਕਾਲਰ ਪੌਲ। ਹਾਂਜੀ ਪੌਲ ਜੀ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਭਾਜੀ ਮੈਂ 5 ਸਾਲ ਪਹਿਲਾਂ ਆਇਆ ਸੀ K1 ਵੀਜ਼ੇ ਤੇ 2020 ਚ, ਤੇ ਮੇਰਾ ਮਤਲਬ ਥੋੜਾ ਕੰਮ ਲੇਟ ਹੋ ਗਿਆ ਸਾਰਾ ਕੁਝ, ਤੇ ਹੁਣ ਮੇਰਾ 2 ਸਾਲ ਦਾ ਗ੍ਰੀਨ ਕਾਰਡ ਐਕਸਪਾਇਰ, ਮੈਨੂੰ 1.5 ਸਾਲ ਹੋ ਗਿਆ ਤੇ ਰੀਨਿਊ ਲਈ ਭੇਜਿਆ ਆ। ਤੇ ਉਹਨੂੰ ਮੈਨੂੰ 10 ਸਾਲ ਦੀ ਵੇਟ ਕਰਨੀ ਪਊਗੀ ਜਾਂ ਮੈਂ ਆਪਣਾ ਸਿਟੀਜ਼ਨ ਅਪਲਾਈ ਕਰਦਾ ਆਪਣਾ? ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾਇਆ? ਹਾਂਜੀ, ਸਿਟੀ ਕਰਾਇਆ ਹੋਇਆ ਜੀ। ਹਾਂਜੀ, ਜਦੋਂ ਨਹੀਂ ਮੈਂ ਕਿਹਾ ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾਇਆ ਨਾ? ਹਾਂਜੀ ਸਿਟੀਜ਼ਨ ਕਰਾਇਆ ਭਾਜੀ ਵਿਆਹ। ਤੁਹਾਡੇ 2 ਸਾਲ ਗ੍ਰੀਨ ਕਾਰਡ ਦੇ ਹੋ ਗਏ ਤੇ 1.5 ਸਾਲ ਵੇਟ ਕਰਦੇ ਨੂੰ ਹੋ ਗਏ? ਹਾਂਜੀ, 1.5 ਸਾਲ ਮੈਨੂੰ ਜਿਹੜਾ ਫੰਕਸ਼ਨਲ ਗ੍ਰੀਨ ਕਾਰਡ ਹੁੰਦਾ ਉਹ ਵੇਟ ਕਰਦੇ ਨੂੰ 1.5 ਸਾਲ ਹੋ ਗਿਆ। ਰੀਨਿਊ ਲਈ ਭੇਜਿਆ ਬਟ ਆ ਨਹੀਂ ਰਿਹਾ ਹਜੇ। ਹਾਂਜੀ, ਤੁਸੀਂ ਜਦੋਂ ਤੁਹਾਡੇ 3 ਸਾਲ ਹੋ ਗਏ ਨਾ, ਤੁਸੀਂ ਅਪਲਾਈ ਕਰ ਸਕਦੇ ਆ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪੱਕੇ ਗ੍ਰੀਨ ਕਾਰਡ ਦੀ। ਠੀਕ ਹੈ, ਮਤਲਬ ਮੇਰੇ ਵਿਆਹ ਨੂੰ 5 ਸਾਲ ਹੋ ਜਾਣੇ ਭਾਜੀ ਆਲਮੋਸਟ। ਨਹੀਂ, ਗ੍ਰੀਨ ਕਾਰਡ ਦੇ ਡੇਟ ਤੇ ਡਿਪੈਂਡ ਹੈ ਜੀ। ਤੁਹਾਨੂੰ ਗ੍ਰੀਨ ਕਾਰਡ ਮਿਲੇ ਨੂੰ ਕਿੰਨਾ ਚਿਰ ਹੋਇਆ ਸੀਗਾ? ਜੇ ਉਸ ਚੀਜ਼ ਹੋਏ ਨੂੰ 3 ਸਾਲ ਹੋ ਗਿਆ ਤਾਂ ਫਿਰ ਤੁਸੀਂ ਅਪਲਾਈ ਕਰ ਸਕਦੇ। ਹਾਂਜੀ, 3 ਸਾਲ ਤੋਂ ਜਿਹੜਾ ਬੰਦਾ ਸਿਟੀਜ਼ਨ ਨਾਲ ਵਿਆਹਿਆ ਹੋਇਆ, 3 ਸਾਲ ਤੋਂ ਜਿਹਨੂੰ ਗ੍ਰੀਨ ਕਾਰਡ ਮਿਲਿਆ ਹੋਇਆ, ਉਹਨੂੰ ਸਿਟੀਜ਼ਨ ਦੀ ਫਿਰ ਵੇਟ ਕਰਨ ਦੀ ਲੋੜ ਨਹੀਂ ਹੈਗੀ। ਜਦੋਂ 751 ਪੈਂਡਿੰਗ ਵੀ ਆ, ਉਹਦੇ ਵਿੱਚ ਵੀ ਉਹ ਸਿਟੀਜ਼ਨ ਜਿਹੜੀ ਆਪਣੀ ਫਾਈਲ ਕਰ ਸਕਦਾ। ਤੇ ਅਕਸਰ ਜਿਹੜਾ ਹੁੰਦਾ ਇਦਾਂ ਕਿ ਜਦੋਂ ਉਹ ਇੰਟਰਵਿਊ ਤੇ ਜਾਂਦਾ, ਪਹਿਲਾਂ ਉਹਦਾ ਗ੍ਰੀਨ ਕਾਰਡ ਦਾ ਅਪਰੂਵ ਕਰਦੇ ਆ, ਪਰਮਾਨੈਂਟ ਕੰਡੀਸ਼ਨਸ ਉਹਦੀਆਂ ਰਿਮੂਵ ਕਰਦੇ ਆ ਗ੍ਰੀਨ ਕਾਰਡ ਤੇ, ਕੰਡੀਸ਼ਨਲ ਤੋਂ ਪੱਕਾ ਗ੍ਰੀਨ ਕਾਰਡ ਦੇ ਦਿੰਦੇ ਆ ਜੀ। ਤੇ ਉਸੇ ਵੇਲੇ ਜਿਹੜੀ ਨਾਲ ਹੀ ਉਹਦੀ ਜਿਹੜੀ ਸੀਗੀ ਤਕਰੀਬਨ ਕੇਸਾਂ ਦੇ ਵਿੱਚ ਸਿਟੀਜ਼ਨਸ਼ਿਪ ਦੀ ਵੀ ਜਿਹੜੀ ਇੰਟਰਵਿਊ ਉਹ ਲੈ ਲੈਂਦੇ ਆ। ਅੱਛਾ, ਇਹਦੇ ਵਿੱਚ ਅਟਾਰਨੀ ਟਰਕਿਆਨਾ ਜੀ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਊਗਾ ਵੀ ਜੇ 6 ਮਹੀਨੇ ਤੋਂ ਵੱਧ ਲਾ ਕੇ ਆਏ ਆ ਤੇ ਫਿਰ ਤੁਹਾਡੀ ਕਲੌਕ ਰੀਸੈਟ ਹੋ ਜਾਂਦੀ? ਬਿਲਕੁਲ, ਹਾਂਜੀ, 6 ਮਹੀਨੇ ਤੋਂ ਵੱਧ ਕੰਟਰੀ ਬਾਹਰ ਨਹੀਂ ਕਰ ਸਕਦਾ, ਫਿਰ ਕਲੌਕ ਰੀਸੈਟ ਹੋ ਜਾਂਦੀ ਹੈ। ਠੀਕ ਹੈ ਜੀ, ਮਿਹਰਬਾਨੀ। ਤਰਸੇਮ ਜੀ। ਹਾਂਜੀ ਪੁੱਛੋ ਜੀ ਤਰਸੇਮ ਜੀ, ਕੀ ਸਵਾਲ ਹੈ? ਭਾਜੀ ਮੈਂ ਨਾ ਤੁਹਾਡਾ ਇੱਕ ਗੱਲ ਪੁੱਛਣੀ ਸੀ। ਮੈਂ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਬਾਰੇ ਪਤਾ ਕਰਨਾ ਸੀ ਸਰ। ਡਿਸਕ੍ਰਿਮੀਨੇਸ਼ਨ ਨੂੰ ਪਰਟੀਕੂਲਰ ਸੋਸ਼ਲ ਗਰੁੱਪ ਦੇ ਅੰਡਰ ਆਉਂਦਾ ਹੈ ਕਿ ਨਹੀਂ ਆਉਂਦਾ? ਕਿਹੜੀ ਚੀਜ਼? ਕੌਣ ਸਰ? ਡਿਸਕ੍ਰਿਮੀਨੇਸ਼ਨ ਭੇਦਭਾਵ ਪਰਟੀਕੂਲਰ ਸੋਸ਼ਲ ਗਰੁੱਪ ਦੇ ਅੰਡਰ।
ਨਹੀਂ ਮੇਰਾ ਵੀਰ, ਥੋੜਾ ਜਿਹਾ ਹੋਰ ਇਨਫੋਰਮੇਸ਼ਨ ਦਿਓ, ਕਿੱਦਾਂ ਦੀ ਗੱਲ ਕਰ ਰਹੇ ਹੋ? ਡਿਸਕ੍ਰਿਮੀਨੇਸ਼ਨ ਤਾਂ ਕਈ ਤਰ੍ਹਾਂ ਦਾ ਹੁੰਦਾ ਭਾਜੀ। ਐਕਚੁਅਲੀ ਨਾ ਮੈਂ ਵਿਟਿਲਗੋ ਪੇਸ਼ੈਂਟ ਆ, ਬੰਦਾ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਕਹਿ ਲਈਏ ਫੁਲਵੈਰੀ ਜਿਹਨੂੰ ਕਹੀ ਦੀ ਆ, ਫੇਸ ਤੇ ਹੱਥਾਂ ਤੇ ਉਹ ਹੋਈ ਆ। ਤੇ ਜਿੱਦਾਂ ਕਿ ਇੰਡੀਆ 'ਚ ਆਪਾਂ ਨੂੰ ਪਤਾ ਹੀ ਡਿਸਕ੍ਰਿਮੀਨੇਸ਼ਨ ਇੱਦਾਂ ਬੰਦਿਆਂ ਨਾਲ ਤਾਂ ਹੁੰਦਾ ਹੀ ਹੁੰਦਾ, ਅਮਰੀਕਾ 'ਚ ਕਾਫੀ ਇਸ ਤਰ੍ਹਾਂ ਦਾ ਹੈਗਾ ਵਾ। ਕਿ ਮੇਰਾ ਕੇਸ ਐਕਚੁਅਲੀ ਅਸਾਈਲਮ ਕੋਰਟ ਵਿੱਚ ਪੈਂਡਿੰਗ ਆ। ਡਿਸਕ੍ਰਿਮੀਨੇਸ਼ਨ ਮਤਲਬ ਕਿੱਦਾਂ ਦਾ? ਕਿ ਮਤਲਬ ਤੁਹਾਨੂੰ ਫਿਜ਼ੀਕਲੀ ਕਿਸੇ ਨੇ ਹਰਟ ਕੀਤਾ, ਕੀ ਕੀਤਾ? ਨਹੀਂ ਸਰ, ਫਿਜ਼ੀਕਲੀ ਜਿੱਦਾਂ ਕਿ ਫੇਸ ਤੇ ਪੈਚਿਸ ਹੋ ਜਾਂਦੇ, ਚਿੱਟੇ ਹੋ ਜਾਂਦੇ, ਦਾਗ ਹੁੰਦੇ ਹੱਥਾਂ ਤੇ, ਮੂੰਹ ਤੇ। ਵੱਖ-ਵੱਖ ਨਾਵਾਂ ਦੇ ਨਾਲ ਬੁਲਾਉਂਦੇ ਆ, ਤੁਸੀਂ ਕਹਿੰਦੇ ਵੀ ਇਸ ਢੰਗ ਦੇ ਨਾਲ ਉੱਥੇ ਹੁੰਦਾ ਰਿਹਾ? ਮਤਲਬ ਹੀਨ ਭਾਵਨਾ ਨਾਲ ਦੇਖਦੇ ਆ। ਹੀਨ ਭਾਵਨਾ ਦੇ ਨਾਲ। ਇਹ ਦੇਖੋ ਭਾਜੀ, ਦੇਖਣ ਦੁੱਖਣ ਦਾ ਕੋਈ ਨਹੀਂ, ਇੱਥੇ ਤਾਂ ਫਸਟ ਅਮੈਂਡਮੈਂਟ ਰਾਈਟ ਆ। ਅਮਰੀਕਾ 'ਚ ਤਾਂ ਗਾਲ ਕੱਢ ਲਓ ਕਿਸੇ ਨੂੰ ਤਾਂ ਨਹੀਂ ਉਹ ਕਹਿੰਦੇ, ਉਹਨਾਂ ਨੇ ਕਹਿਣਾ ਫਸਟ ਅਮੈਂਡਮੈਂਟ ਰਾਈਟ ਆ, ਠੀਕ ਹੈ। ਸੋ ਜਿਹੜਾ ਹੁਣ ਕੀ ਹੈ ਕਿ ਇਹ ਕੇਸ ਦੇ ਵਿੱਚ ਇੱਕ ਜਿਹੜੀ ਇਹ ਕੇਸ ਦੀ ਵੈਲਿਡਿਟੀ ਆ ਕੀ ਹੋ ਸਕਦੀ ਆ, ਮੈਨੂੰ ਹੁਣ ਆਪਣੇ ਕੇਸ ਦਾ ਨਹੀਂ ਪਤਾ ਕਿ ਕੰਟਰੀ ਕੰਡੀਸ਼ਨਸ ਉੱਥੇ ਦੇ ਕੀ ਬੋਲਦੇ ਆ। ਮੈਂ ਨਹੀਂ ਕਦੀ ਦੇਖਿਆ ਕਿ ਡਿਸਕ੍ਰਿਮੀਨੇਸ਼ਨ ਇਸ ਲੈਵਲ ਦਾ ਹੁੰਦਾ ਕਿ ਉਹ ਪਰਸੀਕਿਊਸ਼ਨ, ਉਹਨੂੰ ਕਹਿੰਦੇ ਪਾਸਟ ਪਰਸੀਕਿਊਸ਼ਨ, ਕਿ ਇਹਨਾਂ ਪਰਸੀਕਿਊਸ਼ਨ ਹੋਈ ਹੈ ਕਿ ਨਹੀਂ ਹੋਈ ਆ, ਹੋਰ ਕਿੱਦਾਂ ਦੇ ਜਿਹੜੇ ਐਗਜ਼ਾਮਪਲ ਹੈਗੇ ਆ। ਹੁਣ ਇਹ ਜ਼ਰੂਰ ਹੋ ਸਕਦਾ ਕਿ ਤੁਸੀਂ ਕਹੋ ਕਿ ਕਿਸੇ ਕੰਟਰੀ ਦੇ ਵਿੱਚ ਕੋਈ ਟਰਾਈਬਸ ਆ, ਠੀਕ ਆ, ਉਹ ਡਾਰਕ ਰੰਗ ਦੇ ਲੋਕ ਆ, ਉਹਦੇ ਵਿੱਚ ਜਿਹੜਾ ਅਲਬਾਈਨੋ ਬੰਦਾ ਪੈਦਾ ਹੋ ਗਿਆ ਉਹਨੂੰ ਇਹ ਆਊਟਕਾਸਟ ਕਰ ਦਿੰਦੇ ਆ ਕਿ ਨਹੀਂ ਇਹ ਸਾਡੇ ਨਾਲੋਂ ਵੱਖ ਜਿਹੜਾ ਹੈਗਾ, ਠੀਕ ਆ। ਤੇ ਉਹ ਚੀਜ਼ਾਂ ਦੀ ਜੇ ਐਗਜ਼ਾਮਪਲ ਜਿਹੜੀ ਹੈਗੀ ਆ ਕਿ ਉਹਨੂੰ ਕੋਈ ਮੂੰਹ ਮੱਥੇ ਨਹੀਂ ਲਾਉਂਦਾ ਇਦਾਂ ਦਾ, ਕਿ ਪੂਰੀ ਸਮਾਜਿਕ ਲੈਵਲ ਤੇ ਬਾਈਕਾਟ ਜਿਹੜੀ ਹੋ ਜਾਂਦੀ ਆ, ਫਿਰ ਆਪਣਾ ਜਿਹੜਾ ਕੇਸ ਬੰਦੇ ਦਾ ਜ਼ਰੂਰ ਕਹਿ ਸਕਦਾ। ਪਰ ਹੁਣ ਜੇ ਬੰਦਾ ਕਵੇ ਕਿ ਐ ਆ ਕਿ 50% ਲੋਕੀ ਮੇਰੇ ਤੋਂ ਔਖੇ ਆ, 50% ਮੇਰੇ ਸਪੋਰਟਰ ਆ, ਤਾਂ ਮੇਰੇ ਤੋਂ ਵੀ ਹੁਣ 50% ਲੋਕੀ ਔਖੇ ਆ, ਉਹਦਾ ਕੋਈ ਏਦਾਂ ਨਹੀਂ। ਇਹ ਤਾਂ ਹੁਣ ਫਸਟ ਅਮੈਂਡਮੈਂਟ ਰਾਈਟਸ ਲੋਕਾਂ ਦੇ ਆ ਜਾਂਦੇ ਆ। ਮੇਰੇ ਹਿਸਾਬ ਨਾਲ ਥੋੜਾ ਜਿਹਾ ਸਟ੍ਰੈਚ ਹੋ ਜਾਣਾ। ਕੇਸ ਬੰਦਾ ਜ਼ਰੂਰ ਆਪਣਾ ਪ੍ਰੈਜ਼ੈਂਟ ਕਰ ਸਕਦਾ ਔਨ ਟਾਪ ਆਫ ਜੋ ਵੀ ਉਹਦੇ ਕੇਸ ਦੇ ਵਿੱਚ ਚੱਲਦਾ ਪਿਆ, ਪਰ ਕੀ ਇਹਨੂੰ ਜੱਜ ਨੇ ਕਰਨਾ ਅਪਰੂਵ ਕਿ ਨਹੀਂ ਕਰਨਾ, ਠੀਕ ਆ, ਕਿ ਪੈਟਰਨ ਤੁਸੀਂ ਸ਼ੋਅ ਕਰ ਸਕਦੇ ਆ, ਕੰਟਰੀ ਕੰਡੀਸ਼ਨ ਤੁਹਾਨੂੰ ਸਪੋਰਟ ਕਰਦੇ ਆ, ਇਹ ਡਿਪੈਂਡ ਕਰਦਾ ਜੱਜ ਸਾਹਿਬ ਤੇ, ਡਿਪੈਂਡ ਕਰਦਾ ਕੇਸ ਦੀ ਪ੍ਰੈਜ਼ੈਂਟੇਸ਼ਨ ਤੇ, ਡਿਪੈਂਡ ਕਰਦਾ ਕੀ ਤੁਸੀਂ ਇਨਸੀਡੈਂਟਸ ਜਿਹੜੇ ਆਪਣੇ ਦੱਸ ਰਹੇ ਆ ਡਿਸਕ੍ਰਿਮੀਨੇਸ਼ਨ ਵਾਲੇ, ਉਹ ਚੀਜ਼ਾਂ ਤੇ ਡਿਪੈਂਡ ਕਰਦਾ। ਇਹਦੇ ਵਿੱਚ ਇਹ ਵੀ ਕੁਝ ਨਾਲ ਤੁਹਾਨੂੰ ਚਾਹੀਦਾ ਨਹੀਂ ਹੈ, ਇਹ ਨਹੀਂ ਸਿਰਫ ਆਪਾਂ ਕਹਿ ਸਕਦੇ ਵੀ ਹਾਂ ਉੱਥੇ ਤੇ ਇਦਾਂ ਹੀ ਆ। ਯੂ ਹੈਵ ਟੂ ਸ਼ੋ ਸਮ ਪ੍ਰੂਫ ਵੀ ਉਸ ਚੀਜ਼ ਦੇ ਲਈ ਤੁਹਾਨੂੰ ਦਿਖਾਉਣਾ ਵੀ ਜਿਹੜਾ ਉਹ ਪੈਣਾ ਹੈ ਵੀ ਹਾਂ ਆਪਾਂ ਜਾਣਦੇ ਹੀ ਆ। ਇਹ ਕਹਿ ਕੇ ਅਦਾਲਤ ਜਿਹੜੀ ਉਹ ਨਹੀਂ ਮੰਨਦੀ ਹੁੰਦੀ ਜੀ, ਰਾਈਟ, ਅਨਲੈਸ ਆਲਰੇਡੀ ਪਹਿਲਾਂ ਹੀ ਸਿਸਟਮੈਟਿਕ ਇੱਕ ਪੈਟਰਨ ਹੋਵੇ ਕਿ ਪਹਿਲਾਂ ਹੀ ਪ੍ਰੂਵੇਬਲ ਹੈ ਕਿ ਸੁਸਾਇਟੀ ਦੇ ਵਿੱਚ, ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਕਿ ਅਲਬਾਈਨੋ ਜਿਹੜੇ ਬੰਦੇ ਹੁੰਦੇ ਸੀ ਕਈ ਕਮਿਊਨਿਟੀ, ਉਹਨਾਂ ਨੂੰ ਈਵਨ ਐਨੀਮਲ ਕਿੰਗਡਮ ਦੇ ਵਿੱਚ ਜਿਹੜਾ ਸੀਗਾ ਅਲਬਾਈਨੋ ਜਿਹੜਾ ਕਿ ਪੂਰਾ ਸਫੇਦ ਜਿਹੜਾ ਜਾਨਵਰ ਸੀ, ਪੈਦਾ ਹੋ ਗਿਆ ਐਨੀਮਲ, ਤੇ ਉਹਨੂੰ ਉਹ ਕਹਿੰਦੇ ਸੀ ਕਿ ਯਾਰ ਇਹ ਕੋਈ ਜਾਦੂ ਕਰਤਾ ਇਹਦੇ ਉੱਤੇ, ਕੋਈ ਗਲਤ ਚੀਜ਼ ਜਿਹੜੀ ਹੈਗੀ ਹੈ ਨਾ, ਜਿਹੜਾ ਪਿਛੜਿਆ ਸਮਾਜ ਜਿਹਨੂੰ ਕਹਿੰਦੇ ਹੈਗਾ ਕੋਈ, ਤੇ ਪ੍ਰੈਜ਼ੈਂਟ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਕੋਈ ਨਹੀਂ, ਜਿਹੜਾ ਮਰਜ਼ੀ ਸੋਸ਼ਲ ਗਰੁੱਪ ਦੇ। ਤਾਂ ਏਦਾਂ ਹੁੰਦਾ ਕਿ ਬੜੀ ਸਾਰੀ ਲੋਕਾਂ ਦੀ ਪ੍ਰੈਜ਼ੈਂਟੇਸ਼ਨ ਹੁੰਦੀ ਹੈ ਕਿ ਆਹ ਸੋਸ਼ਲ ਗਰੁੱਪ, ਉਹ ਸੋਸ਼ਲ ਗਰੁੱਪ, ਤੇ ਬੰਦੇ ਦਾ ਕੰਮ ਹੁੰਦਾ ਪ੍ਰੈਜ਼ੈਂਟ ਕਰਨਾ ਵਕੀਲ ਦੇ ਨਾਲ ਮਿਲ ਕੇ। ਜੱਜ ਦਾ ਕੰਮ ਜਾਂ ਸਰਕਾਰੀ ਵਕੀਲ ਦਾ ਕੰਮ ਉਹਨੂੰ ਵੇਖਣਾ ਕਿ ਇਹ ਕਰ ਸਕਦਾ ਕਿ ਨਹੀਂ ਕਰ ਸਕਦਾ, ਸੋਸ਼ਲ ਗਰੁੱਪ ਚ ਆਉਂਦਾ ਕਿ ਨਹੀਂ ਆਉਂਦਾ, ਤੇ ਹਰੇਕ ਸੋਸ਼ਲ ਗਰੁੱਪ ਜਿਹੜਾ ਅਪਰੂਵੇਬਲ ਨਹੀਂ ਹੁੰਦਾ। ਪਰ ਇੱਕ ਚੀਜ਼ ਆ ਅਟਾਰਨੀ ਟਰਕਿਆਨਾ ਜੀ, ਵੀ ਜਦੋਂ ਦਾ ਆਪਾਂ PSG ਦੇ ਬਾਰੇ ਜ਼ਿਆਦਾ ਦੱਸਣ ਲੱਗੇ, ਲੋਕ ਦੇਖਦੇ ਪਏ ਆ ਇੱਕ ਡਿਫਰੈਂਟ ਐਂਗਲ ਤੋਂ ਵੀ ਕੀ ਮੇਰਾ ਪਰਟੀਕੁਲਰ ਸੋਸ਼ਲ ਗਰੁੱਪ ਕਿਸੇ ਐਂਗਲ ਦੇ ਨਾਲ ਬਣ ਸਕਦਾ ਨਹੀਂ। ਸੋ ਇੱਥੇ ਤੁਹਾਨੂੰ ਵਧਾਈ ਆ ਵੀ ਤੁਸੀਂ ਲੋਕਾਂ ਦੇ ਖਾਨੇ ਦੇ ਵਿੱਚ ਉਹ ਚੀਜ਼ ਪਾਈ ਆ ਵੀ ਇਹ ਚੀਜ਼ਾਂ ਵੀ ਤੁਸੀਂ ਸੋਚ ਸਕਦੇ ਆ, ਆਊਟ ਆਫ ਬਾਕਸ ਵੀ ਜਿਹੜਾ ਕਈ ਵਾਰੀ ਸੋਚਣਾ ਪੈਂਦਾ ਹੈ। ਬਿਲਕੁਲ ਜੀ, ਬਿਲਕੁਲ। ਇੰਦਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾਲ ਵਿਆਹ ਹੋਇਆ ਸੀਗਾ, ਤੇ I-130 ਪਟੀਸ਼ਨ ਫਾਈਲ ਹੋ ਗਿਆ, I-48 ਫਾਈਲ ਹੋ ਗਿਆ, ਤੇ I-765, ਤੇ ਮੋਰ ਦੈਨ 3 ਵੀਕਸ ਹੋ ਗਿਆ, ਤੇ ਮੈਨੂੰ ਨੋਟੀਫਿਕੇਸ਼ਨ ਆਈ ਹੈ ਕੋਈ USCIS ਵੱਲੋਂ, ਤੇ ਨਾਰਮਲੀ ਕਹਿੰਦੇ ਵੀ 2 ਤੋਂ 3 ਵੀਕਸ ਦੇ ਵਿੱਚ ਆ ਜਾਂਦੀ ਆ। ਇਹ ਤਾਂ ਭਾਜੀ ਹੁਣ ਦੇਖੋ, ਜਾਂ ਤਾਂ ਉਹਨਾਂ ਕੋਲ ਡਿਲੇ ਹੋ ਸਕਦਾ, ਅੱਜ ਕੱਲ੍ਹ ਚ ਆਉਣ ਵਾਲੀ ਹੋਣੀ ਆ, ਜਾਂ ਤੁਹਾਡੀ ਫਾਈਲਿੰਗ ਗਲਤ ਹੋਈ ਆ, ਦੋਨਾਂ ਚੋਂ ਇੱਕ ਹੀ ਕੰਮ ਹੋ ਸਕਦਾ। ਵੇਟ ਕਰ ਲਓ ਥੋੜੀ ਜੀ, ਨਹੀਂ ਜੇ ਆਂਦੀ ਤੇ ਫਿਰ ਆਪਣਾ ਜਿਹਨੇ ਫਾਈਲ ਕੀਤੀਆਂ ਉਹਨੂੰ ਪੁੱਛੋ ਕਿ ਕੀ ਚੱਕਰ ਪੈ ਗਿਆ ਸੀਗਾ। ਫਾਈਲ ਤਾਂ ਮੈਂ ਹੀ ਕੀਤੀ ਸੀਗੀ ਜੀ, ਤੇ ਉਹਦਾ ਵੈਸੇ ਵੀ ਪ੍ਰੋਸੈਸਿੰਗ ਟਾਈਮ ਕਿੱਦਾਂ, ਮਤਲਬ ਕਿ ਉਹਦਾ ਕੀ ਚੱਲਦਾ ਪਿਆ ਵਾ? USCIS ਦੀ ਵੈਬਸਾਈਟ ਤੇ ਜਾਓ ਤੇ ਉੱਥੇ ਪ੍ਰੋਸੈਸਿੰਗ ਟਾਈਮ ਦੇ ਟੈਬ 'ਚ ਜਾ ਕੇ ਆਪਣਾ ਰਸੀਟ ਨੰਬਰ ਪਾਓ ਤੇ ਉੱਥੇ ਚੈੱਕ ਕਰ ਸਕਦੇ ਅਕਾਊਂਟ ਬਣਾ ਕੇ। ਉਹ ਐਗਜ਼ੈਕਟਲੀ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਕੀ ਜਿਹੜਾ ਉਹ ਚੱਲ ਰਿਹਾ ਹੈਗਾ ਜੀ। ਮਨਦੀਪ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਆਪਣੇ ਫਰੈਂਡ ਬਾਰੇ ਪੁੱਛਣਾ ਵਾ ਭਾਜੀ। ਤੇ ਭਾਜੀ ਉਹਦਾ ਮੈਰਿਜ ਹੋਈ ਸੀ 2021 ਦੇ ਵਿੱਚ,
ਤੇ ਭਾਜੀ ਸਾਨੂੰ 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ ਮਿਲਿਆ ਸੀ ਤੇ ਪੰਜਾਬੀ ਕੁੜੀ ਨਾਲ ਆਪਣਾ ਵਿਆਹ ਹੋਇਆ ਸੀਗਾ ਪਰਿਵਾਰ ਦੇ ਵਿੱਚ। ਤੇ ਭਾਜੀ ਉਹਨਾਂ ਦਾ ਡਿਵੋਰਸ ਹੋ ਗਿਆ ਲਾਸਟ ਈਅਰ। ਤੇ ਭਾਜੀ ਹੁਣ ਉਹਨਾਂ ਨੇ ਆਪਣਾ ਜਿੱਦਾਂ ਗ੍ਰੀਨ ਕਾਰਡ ਅਪਲਾਈ ਕੀਤਾ ਸੈਪਰੇਟ, ਜਿੱਦਾਂ ਮਤਲਬ ਡਿਵੋਰਸ ਹੋ ਗਿਆ ਹਨਾ ਉਹਨਾਂ ਇਕੱਲਿਆਂ ਨੇ। ਤੇ ਭਾਜੀ ਤੇ ਉਹਨਾਂ ਨੇ 48 ਮੰਥ ਦਾ ਉਹਨੂੰ ਦੁਆ ਦੇ ਦਿੱਤਾ ਵਾ ਆਪਣਾ, ਉਹ ਜਿਹੜਾ ਲੈਟਰ ਆਉਂਦਾ ਹੁੰਦਾ ਐਕਸਟੈਂਸ਼ਨ। ਹਾਂਜੀ ਤੇ ਭਾਜੀ ਉਹ ਟਰੈਵਲ ਕਰ ਸਕਦੇ ਆ ਜੀ? ਹਾਂਜੀ ਕਰ ਸਕਦੇ ਆ, ਪਰ ਇੱਕ ਚੀਜ਼ ਦੇਖ ਲਿਓ ਕਿ ਕਈ 에ਅਰਲਾਈਨਸ ਆ ਨਾ, ਜਿੱਦਾਂ ਹੁਣ 에ਅਰ ਇੰਡੀਆ ਵਾਲੀ ਚ ਚੜੇ, ਉਹ ਕਈ ਵਾਰੀ ਨਾ 에ਅਰਪੋਰਟ ਵਾਲੇ ਜਿਹੜੇ ਬੰਦੇ ਖੱਜਲ ਖਰਾਬੀ ਬਹੁਤ ਜਿਹੜੀ ਕਰਦੇ ਆ ਤੇ ਉਹਨੂੰ ਰੈਕਗਨਾਈਜ਼ ਨਹੀਂ ਕਰਦੇ। ਸੋ ਮੈਂ ਇਹੀ ਸਲਾਹ ਦਊਂਗਾ ਕਿ ਜਿਹੜੇ ਅਮਰੀਕਨ 에ਅਰਲਾਈਨਸ ਹੈ ਨਾ, ਉਹਨੂੰ ਹੀ ਜਿਹੜਾ ਤੁਸੀਂ ਉੱਤੇ ਟਰੈਵਲ ਜਿਹੜਾ ਕਰਿਓ। ਤੇ ਕਈ ਵਾਰੀ ਜਿਹੜੀਆਂ ਈਵਨ ਯੂਰਪੀਅਨ 에ਅਰਲਾਈਨਸ ਹੈਗੀਆਂ, ਉਹ ਕਈ ਵਾਰੀ ਉਹ ਜਿਹੜੇ ਡਾਕੂਮੈਂਟ ਆ ਉਹਨੂੰ ਮਾਨਤਾ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ, ਉਹ ਕਹਿੰਦੇ ਆਹ ਕੀ ਚੀਜ਼ ਸਾਨੂੰ ਦਿਖਾਈ ਜਾਂਦੇ ਆ ਹਨਾ, ਪੇਪਰ ਜਿਹਾ ਦਿਖਾਈ ਜਾਂਦੇ ਆ। ਤੇ ਉਹ ਪਹਿਲਾਂ ਹੀ ਜਿਹੜਾ ਸੀਗਾ 에ਅਰਲਾਈਨਸ ਨੂੰ ਪੁੱਛ ਕੇ ਜਾਇਓ ਕਿ ਉਹਨਾਂ ਨੇ ਉਹ ਡਾਕੂਮੈਂਟ ਆਨਰ ਕਰਨਾ ਕਿ ਨਹੀਂ ਕਰਨਾ, ਨਹੀਂ ਤਾਂ ਐਵੇਂ ਬੰਦਾ ਫਿਰ ਫਸਿਆ ਰਹਿ ਜਾਂਦਾ ਕਈ ਵਾਰੀ। ਠੀਕ ਹੈ। ਹਾਂਜੀ ਉਹ ਮੈਂ ਨਾ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ, ਤਾਂ ਉਹਨਾਂ ਕੋਲ ਵੀ ਗਏ ਸੀ USCS ਵਾਲਿਆਂ ਕੋਲ। ਤੁਸੀਂ ਕਹਿੰਦੇ ਨਾ ਮੋਹਰ ਲਵਾ ਲਓ ਉਹਨਾਂ ਤੋਂ ਜਾ ਕੇ, ਜਿੱਦਾਂ ਮਤਲਬ ਆਪਣੇ ਹਾਂਜੀ ਉਹਨਾਂ ਕੋਲ ਗਏ, ਉਹਨੇ ਦਿੱਤਾ ਨਹੀਂ। ਉਹ ਕਹਿੰਦੇ ਤੁਹਾਨੂੰ ਜਿਹੜਾ ਲੈਟਰ ਭੇਜਤਾ ਬਸ ਉਹੀ ਸਭ ਕੁਝ ਆ, ਉਹਨੇ ਮੋਹਰ ਨਹੀਂ ਲਾ ਕੇ ਦਿੱਤੀ ਭਾਜੀ ਪਾਸਪੋਰਟ ਦੇ। ਰਾਈਟ, ਮੋਹਰਾਂ ਹੁਣ ਅੱਜ ਕੱਲ੍ਹ ਇਹਨਾਂ ਨੇ ਬੰਦ ਕਰਤੀਆਂ ਸੀਗੀਆਂ, ਕਹਿੰਦੇ ਉਹ ਇਨਫ। ਤੇ 에ਅਰਲਾਈਨਸ ਦਾ ਮਸਲਾ ਬਸ ਹੁਣ ਇਹ ਰਹਿ ਜਾਂਦਾ ਇਸ ਵੇਲੇ। ਉਹਨਾਂ ਦੇ ਨਾਲ ਇੱਕ ਵਾਰੀ ਕਰ ਲਓ ਗੱਲ। ਦੇਖੋ ਜੇ ਤੁਸੀਂ ਹੁਣ ਬੰਦਾ ਮੈਕਸੀਕੋ ਤੱਕ ਪਹੁੰਚ ਗਿਆ, ਕੈਨੇਡਾ ਤੱਕ ਪਹੁੰਚ ਗਿਆ, ਜਿਹੜੀ US ਦਾ ਬਾਰਡਰ ਹੈ ਨਾ, ਇਹ ਇਹਨੂੰ ਆਨਰ ਕਰਦਾ। ਤੇ ਜ਼ਿਆਦਾ ਜੇ ਇਹਦੇ ਵਿੱਚ ਗੱਲ ਹੋਵੇ ਤਾਂ ਤੁਸੀਂ ਜਿੱਦਾਂ ਅਬੂ ਧਾਬੀ ਜਾਂ ਕਈ ਦੇਸ਼ਾਂ ਦੇ ਵਿੱਚ ਜਿਹਨਾਂ ਚ ਪ੍ਰੀ ਫਲਾਈਟ ਇਨਸਪੈਕਸ਼ਨ, ਕਿ ਜਿਹੜੀ ਇਮੀਗ੍ਰੇਸ਼ਨ ਉਹਨਾਂ ਨੇ ਉੱਥੇ ਬਹਾਲੀ ਹੁੰਦੀ ਆ, ਉਹਨਾਂ ਚ ਜਾਣ ਚ ਕਈ ਵਾਰੀ ਫਿਰ ਜਿਹੜੀ ਸਿਆਣਪ ਹੋ ਜਾਂਦੀ ਹੈ ਕਿ ਇਮੀਗ੍ਰੇਸ਼ਨ ਜਿੱਦਾਂ ਹੁਣ ਕੈਨੇਡਾ ਤੋਂ ਆ ਰਿਹਾ ਬੰਦਾ ਪਹਿਲਾਂ ਹੀ ਕਰ ਦਿੰਦੇ ਆ, ਤੇ ਉਹ ਦੇਸ਼ਾਂ ਤੋਂ ਵੀ ਤੁਸੀਂ ਜਿਹੜੀ ਫਲਾਈਟ ਕੈਚ ਅਪ ਕਰ ਸਕਦੇ ਆ। ਠੀਕ ਹੈ, ਇੰਡੀਆ ਚ ਕਈ ਵਾਰੀ ਪ੍ਰੋਬਲਮ ਜਿਹੜੀ ਆ ਜਾਂਦੀ ਹੈ। ਚੜਨਾ ਤਾਂ ਫਿਰ ਇੰਡੀਆ ਤੋਂ ਹੀ ਪੈਣਾ ਨਾ, ਉੱਥੇ ਤੱਕ ਜਾਣ ਲਈ ਵੀ। ਉੱਥੇ ਪਤਾ ਨਹੀਂ ਨਾ ਅੱਗੋਂ ਕਿੱਦਾਂ ਦਾ ਬੰਦੇ ਨੇ ਜਿਹੜਾ ਉਹ ਟੱਕਰਨਾ ਹੈ ਜੀ। ਆਪਣੇ ਅਗਲੇ ਕਾਲਰ ਨੇ ਜੀ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ 2016 ਦੇ ਵਿੱਚ ਕੇਸ ਡਿਨਾਈ ਹੋ ਗਿਆ ਸੀਗਾ, ਮੈਂ ਲੇਟ ਹੋ ਗਿਆ ਸੀਗਾ। ਉਸ ਤੋਂ ਬਾਅਦ ਮੈਂ ਰੀਓਪਨ ਪਾਏ ਸੀਗੇ ਤੇ ਮੇਰਾ ਰੀਓਪਨ ਵੀ ਹੋ ਗਿਆ ਤੇ ਮੇਰਾ ਕੇਸ ਹੁਣ ਗ੍ਰਾਂਟਡ ਵੀ ਹੋ ਗਿਆ, ਸਾਰਾ ਕੁਝ ਹੋ ਗਿਆ। ਪਰ ਭਾਜੀ ਉਹ ਬੌਂਡ ਉਹਨਾਂ ਨੇ ਕੈਂਸਲ ਕਰਤਾ। ਬੌਂਡ ਦਾ ਕੋਈ ਹੱਲ ਹੋ ਸਕਦਾ ਭਾਜੀ ਕਿ ਨਹੀਂ? ਬੌਂਡ ਕਿਉਂ ਕੈਂਸਲ ਕਰਤਾ ਸੀ ਭਾਜੀ? ਭਾਜੀ ਉਹ ਕਹਿੰਦੇ ਕਿ 2016-17 ਦੇ ਜਾਈ ਤੁਹਾਨੂੰ ਲੱਭਦੇ ਫਿਰਦੇ ਸੀਗੇ, ਉਹ ਘਰੇ ਵੀ ਆਏ ਸੀਗੇ ਜਿੱਦਾਂ ਮੈਨੂੰ ਪੁੱਛਣ ਨੂੰ, ਮੈਂ ਪਰ ਉਸ ਐਡਰੈਸ ਤੇ ਰਹਿੰਦਾ ਨਹੀਂ ਸੀ ਉਦੋਂ। ਤੇ ਉਹ ਮੈਂ ਮੁੜ ਗਏ ਸੀਗੇ। ਨਹੀਂ ਹਾਂਜੀ ਭਾਜੀ, ਬੌਂਡ ਦਾ ਮਤਲਬ ਇਹੀ ਹੁੰਦਾ ਕਿ ਬੰਦਾ ਭਗੌੜਾ ਨਾ ਹੋਵੇ, ਜਦੋਂ ਉਹਨੂੰ ਹਾਜ਼ਰੀ ਲਾਉਣ ਲਈ ਕਿਹਾ ਹੋਵੇ ਤੇ ਉਹ ਰਿਪੋਰਟ ਕਰੇ, ਤੇ ਜਿਹੜਾ ਐਡਰੈਸ ਆ ਉਹ ਅਪਡੇਟਡ ਹੋਵੇ। ਤੇ ਤੁਸੀਂ ਏਦਾਂ ਕਰੋ, ਉਹਨਾਂ ਨੂੰ ਜਾ ਕੇ ਨਾ ਆਪਣੀ ਜਿਹੜੀ ਅਪਰੂਵਲ ਵਾਲੀ ਉਹੀ ਕਰ ਦੋ ਕਿ ਯਾਰ ਮੈਂ ਤਾਂ ਆਹ ਮੇਰੀ ਪ੍ਰੋਬਲਮ ਜਿਹੜੀ ਪੈ ਗਈ ਸੀਗੀ, ਜੇ ਤੁਸੀਂ ਦੇ ਸਕਦੇ ਹੋ ਦੇ ਦਿਓ। ਪਰ ਇਹ ਹੈ ਕਿ ਗਲਤੀ ਤੁਹਾਡੀ ਉਹਨਾਂ ਨੇ ਕੱਢਣੀ ਹੈ ਕਿ ਤੂੰ ਸੀਗੇ ਕਿਉਂ ਨਹੀਂ ਉੱਥੇ ਤੇ ਲੱਭਣਾ ਸੀ। ਹਾਂਜੀ ਭਾਜੀ ਗਏ ਸੀਗੇ ਅਸੀਂ, ਪਰ ਉਹਨਾਂ ਨੇ ਮੋੜਤਾ, ਕਹਿੰਦੇ ਨਹੀਂ ਤੁਹਾਡਾ ਬੌਂਡ ਕੈਂਸਲ ਹੋ ਗਿਆ ਆਲਰੇਡੀ 2017। ਨਹੀਂ ਹਾਂਜੀ ਭਾਜੀ, ਹੁਣ ਤੇ ਏਦਾਂ ਹੁੰਦਾ ਕਿ ਇਹ ਤਾਂ ਤੁਸੀਂ ਬਾਅਦ ਚ ਜਿੱਤੇ ਆ ਨਾ, ਮੋਸ਼ਨ ਟੂ ਰੀਓਪਨ ਵਗੈਰਾ ਕਰਕੇ। ਹੋ ਸਕਦਾ ਕਿ ਤੁਸੀਂ ਜੇ ਜਿੱਤ ਜਾਂਦੇ, ਨਾ ਜਿੱਤਦੇ ਤਾਂ ਤੁਸੀਂ ਦੁਬਾਰਾ ਸਾਹਮਣੇ ਨਹੀਂ ਆਉਣਾ ਸੀਗਾ। ਠੀਕ ਹੈ, ਫਿਰ ਉਹ ਬੌਂਡ ਕਿਉਂ ਵਾਪਸ ਮੁੜਨ? ਕਿਉਂਕਿ ਉਹ ਤਾਂ ਜਦੋਂ ਤੁਹਾਨੂੰ ਫੜਨ ਆਏ, ਡਿਪੋਰਟੇਸ਼ਨ ਲੱਗੀ, ਉਦੋਂ ਤੁਸੀਂ ਨਹੀਂ ਮਿਲੇ, ਚਕਮਾ ਦੇ ਗਏ ਉਹਨਾਂ ਨੂੰ। ਠੀਕ ਆ, ਤੇ ਹੁਣ ਤੁਸੀਂ ਜਿੱਤ ਗਏ, ਦਾ ਖੇਡ ਲਿਆ ਆਪਣਾ, ਤੇ ਹੁਣ ਤੁਸੀਂ ਸਾਹਮਣੇ ਆ ਗਏ। ਸੋ ਇਹ ਚੀਜ਼ ਜਿਹੜੀ ਉਹਨਾਂ ਦੇ ਸਿਧਾਂਤਾਂ ਦੇ ਖਿਲਾਫ ਹੈ ਇਸ ਵੇਲੇ, ਕਿਉਂਕਿ ਜਦੋਂ ਉਹ ਤੁਹਾਨੂੰ ਚੱਕਣ ਸੀਗੇ, ਡਿਪੋਰਟ ਕਰਨ ਸੀਗੇ, ਤੁਸੀਂ ਉਦੋਂ ਭਗੌੜੇ ਸੀਗੇ। ਅਸਾਈਲਮ ਦੀ ਫੀਸ ਹੀ ਸਮਝੋ ਹੁਣ ਤੁਸੀਂ ਉਹਨੂੰ, ਉਹ ਅਪਰੂਵਲ ਦੀ। ਹਾਂਜੀ ਭੁੱਲ ਜਾਓ ਭਾਜੀ, ਅਮਰੀਕਾ ਚ ਬਣਾਓ ਹੁਣ, ਨੋਟ ਛਾਪੋ ਤੁਸੀਂ, ਕੇਸ ਪੈ ਗਿਆ ਤੁਹਾਡੇ ਲਈ। ਹਾਂਜੀ ਅਮਿਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਥੈਂਕਸ। ਭਾਜੀ ਮੇਰਾ ਇੱਕ ਕੁਐਸਚਨ ਸੀਗਾ। ਮੇਰਾ ਅਸਾਈਲਮ ਕੇਸ ਹੋ ਗਿਆ ਸੀ 2020 ਚ, ਤੇ ਉਸ ਤੋਂ ਬਾਅਦ ਮੈਂ ਆਪਣੇ ਵਾਈਫ ਔਰ ਬੱਚਿਆਂ ਦਾ I-730 ਅਪਲਾਈ ਕੀਤਾ ਸੀਗਾ, ਤੇ ਉਹ ਪਿਛਲੇ ਸਾਲ ਹੀ ਉਹ ਕੇਸ ਟ੍ਰਾਂਸਫਰ ਹੋ ਗਿਆ, ਬਟ ਹਾਲੇ ਤੱਕ ਹੋਇਆ ਨਹੀਂ ਜੀ। ਸੋ ਭਾਜੀ ਉਹ ਤੁਹਾਡੀ ਪ੍ਰੋਸੈਸਿੰਗ ਟਾਈਮ ਵਾਲੀ ਕੁਐਸਚਨ ਆ ਜਾਂਦਾ, ਉਹ ਉਹਨਾਂ ਨੂੰ ਹੀ ਤੁਹਾਨੂੰ ਫੋਲੋ ਅਪ ਕਰਨਾ ਪੈਣਾ। ਤੇ ਉਹਨਾਂ ਨੂੰ ਭਾਜੀ ਨਾਰਮਲ ਲੈਟਰ ਪਾਵਾਂ ਜਾਂ ਕਿੱਦਾਂ ਕਰਾਂ? ਨਹੀਂ ਭਾਜੀ, ਇਹ ਤਾਂ ਹੀ ਹੋਣਾ ਜਦੋਂ ਆਊਟਸਾਈਡ ਆਫ, ਇਸ ਵਾਰੀ ਅੱਜ ਗੱਲ ਕਰ ਰਹੇ 3-4 ਵਾਰੀ ਆਪਾਂ ਕਿ USCIS ਦੀ ਵੈਬਸਾਈਟ ਤੇ ਜਾ ਕੇ, ਤੇ ਆਊਟਸਾਈਡ ਆਫ ਜੇ ਨਾਰਮਲ ਪ੍ਰੋਸੈਸਿੰਗ ਟਾਈਮ ਆ ਫੇਰ ਹੀ ਤੁਸੀਂ ਇਨਕੁਆਇਰੀ ਪਾ ਸਕਦੇ ਆ ਉੱਥੇ। ਜਦੋਂ ਪ੍ਰੋਸੈਸਿੰਗ ਟਾਈਮ ਮੈਂ ਕਦੀ ਫੇਰ ਦੱਸ ਦਿੰਦਾ ਸਾਰਿਆਂ ਦੀ ਸਹੂਲਤ ਲਈ, USCIS ਦੀ ਵੈਬਸਾਈਟ ਤੇ ਜਾਓ, ਉੱਥੇ ਪ੍ਰੋਸੈਸਿੰਗ ਟਾਈਮ ਵਾਲੇ ਟੈਬ ਤੇ ਜਾਓ। ਉੱਥੇ ਜਦੋਂ ਤੁਸੀਂ ਆਪਣਾ ਪਾਉਂਦੇ ਆ ਵੀ ਕਿਹੜਾ ਫਾਰਮ ਆ, ਕਿਹੜੀ ਕੈਟਾਗਰੀ ਆ, ਇੱਕ ਤਾਂ ਕਹਿੰਦੇ ਆ ਵੀ ਹੁਣ ਅਕਾਊਂਟ ਬਣਾ ਲਓ, ਜੇ ਨਹੀਂ ਬਣਾਇਆ ਤੇ ਉਹ ਬਣਾ ਲਓ, ਤੇ ਉਹ ਥੱਲੇ ਰਸੀਟ ਨੰਬਰ ਕਹਿੰਦੇ ਵੀ ਪਾ ਕੇ ਦੇਖ ਲਓ ਤੁਹਾਡੇ ਰਸੀਟ ਨੰਬਰ ਕਿਹੜਾ ਸੀ, ਤੇ ਇਨਕੁਆਇਰੀ ਡੇਟ ਹਾਸਲ ਕਰ ਲਓ। ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਇਨਕੁਆਇਰੀ ਪਾਉਣ ਦੇ ਵਿੱਚ ਤੁਹਾਡੀ ਤਰੀਕ ਆ ਗਈ ਆ ਜਾਂ ਨਹੀਂ ਆਈ। ਜੇ ਨਹੀਂ ਆਈ ਤਾਂ ਫਿਰ ਵੇਟ, ਜੇ ਆਈ ਆ ਤਾਂ ਫਿਰ ਨਾਲ ਦੇ ਨਾਲ ਤੁਸੀਂ ਇਨਕੁਆਇਰੀ ਉੱਥੇ ਪਾ ਸਕਦੇ ਹੈਗੇ। ਠੀਕ ਹੈ ਜੀ।
ਉਹ ਚੈੱਕ ਕੀਤਾ ਸੀਗਾ ਮੈਂ, 24 ਮਹੀਨੇ ਦਿਖਾ ਰਿਹਾ ਸੀਗਾ, ਬਟ ਮੇਰਾ ਕੇਸ ਨੂੰ 36 ਮਹੀਨੇ ਹੋ ਗਏ। ਫਿਰ ਤੁਸੀਂ ਪਾਓ ਜੀ ਇਨਕੁਆਇਰੀ। ਓਕੇ ਭਾਜੀ, ਓਕੇ, ਠੀਕ ਹੈ ਜੀ, ਥੈਂਕਸ ਭਾਜੀ, ਥੈਂਕ ਯੂ ਵੈਰੀ ਮਚ। ਚੰਦਰਮੋਹਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਬੇਕਰਫੀਲਡ ਤੋਂ ਬੋਲ ਰਿਹਾ ਜੀ। ਮੇਰੀ ਵਾਈਫ ਦੀ 19 ਤਰੀਕ ਨੂੰ ਸੀਗੀ ਇੰਟਰਵਿਊ ਸਿਟੀਜ਼ਨਸ਼ਿਪ ਦੀ। ਠੀਕ ਹੈ ਜੀ। ਅੱਗੇ ਤਾਂ ਫਿਲਮ ਨੂੰ ਜਾਣਾ ਪੈਂਦਾ ਸੀ, ਇਸ ਵਾਰ ਉਹਨਾਂ ਨੇ ਬੇਕਰਫੀਲਡ ਆਫਿਸ 'ਚ ਹੀ ਬੁਲਾਇਆ ਸੀ। ਉੱਥੇ ਗਏ ਤੇ ਪਹਿਲਾਂ ਇੱਕ EMPLOYEE ਲੜਕੀ ਸੀ, ਉਹਨੇ ਇਹਨਾਂ ਦੇ ਜੋ ਫਿੰਗਰਪ੍ਰਿੰਟ ਲਾਏ ਤੇ ਹੋਰ ਲੇਡੀ ਦੀ ਆ ਰਹੀ ਸੀ, ਉਹਨਾਂ ਦੇ ਕੰਪਿਊਟਰ ਦੇ ਨਾਮ ਸੇਮ ਆ, ਜਸਵੀਰ ਕੌਰ ਇਹਦਾ ਨਾਂ, ਉਹਦਾ ਸਪੈਲਿੰਗ ਥੋੜਾ ਫਰਕ ਸੀਗਾ। ਅੱਛਾ ਖੈਰ, ਉਹਨੇ ਆਪਣੇ ਹਾਇਰ ਅਥਾਰਟੀ ਨਾਲ ਗੱਲ ਕੀਤੀ, ਜਾ ਕੇ ਪਹਿਲਾਂ ਉੱਠ ਕੇ ਗਈ, ਕਰਕੇ ਆ ਕੇ ਇਹਨਾਂ ਨੂੰ ਇੱਕ ਕੈਬਿਨ 'ਚ ਬਿਠਾਤਾ ਬੰਦ। ਉੱਥੇ ਕੰਪਿਊਟਰ ਲੱਗਾ ਸੀ, ਇਹਨਾਂ ਦੀ ਵੀਡੀਓ ਕਾਲ ਤੇ ਇੰਟਰਵਿਊ ਹੋਈ ਜੀ। ਸਕਰੀਨ ਤੇ ਕਿਸੇ ਲੜਕੀ ਨੇ ਇੰਟਰਵਿਊ ਲਈ, ਸਾਰਾ ਕੁਝ ਇਹਨਾਂ ਨੇ ਦੱਸਤਾ। ਉਹਦੇ ਬਾਅਦ 'ਚ ਜੀ ਉਸ ਦੂਜੀ ਲੜਕੀ ਨੇ ਇਹਨਾਂ ਨੂੰ ਇੱਕ N652 ਫਾਰਮ ਦੇ ਦਿੱਤਾ, ਜਿਹਦੇ ਤੇ ਪਹਿਲਾ ਨੰਬਰ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕੱਟਦਾ। ਇਹ ਸਾਡਾ ਰੋਜ਼ ਦਾ ਪ੍ਰੋਸੈਸ ਆ, ਤੁਸੀਂ ਮੈਨੂੰ ਪ੍ਰੋਸੈਸ ਸਮਝਾਉਣ ਲੱਗ ਪਏ, ਕਿੱਦਾਂ ਹੋ ਗਿਆ ਇਹ ਤਾਂ ਮੈਨੂੰ ਤੁਸੀਂ ਮੈਨੂੰ ਇਹ ਦੱਸੋ ਕਿ ਮੁੱਦਾ ਕੀ ਪਿਆ ਹੈਗਾ। ਮੁੱਦਾ ਇਹ ਹੈ ਜੀ, ਉਹਨਾਂ ਨੇ ਯੂ ਪਾਸ ਦਾ ਇੰਗਲਿਸ਼ ਟੈਸਟ ਐਂਡ US ਹਿਸਟਰੀ ਐਂਡ ਗਵਰਨਮੈਂਟ ਟੈਸਟ, ਇਹਨੂੰ ਟਿਕ ਕੀਤਾ। ਤੇ ਦੂਜਾ ਕੀਤਾ, ਇਹ ਡਿਸੀਜਨ ਕੈਨ ਨਾਟ ਬੀ ਮੇਡ ਯੈਟ ਅਬਾਊਟ ਯੂਰ ਐਪਲੀਕੇਸ਼ਨ। ਸੋ ਵੇਟ। ਹਾਂਜੀ, ਸੋ 120 ਦਿਨ ਤੱਕ ਉਹ ਲਾ ਦਿੰਦੇ ਆ ਫੈਸਲਾ ਕਰਨ ਨੂੰ। 120 ਦਿਨ ਤੱਕ ਜੇ ਨਹੀਂ ਤੁਹਾਨੂੰ ਜਵਾਬ ਆਇਆ ਤੇ ਤੁਸੀਂ ਦੁਬਾਰਾ ਫੋਨ ਕਰਕੇ ਉਹਨਾਂ ਨਾਲ ਫੋਲੋ ਅਪ ਕਰੋ। ਪਰ ਓਵਰਆਲ ਉਹਨਾਂ ਨੇ ਤਾਂ ਪਾਸ ਕਰਤਾ, ਸੋ ਹੋਪਫੁਲੀ ਗੁੱਡ ਨਿਊਜ਼ ਹੀ ਆ। ਹਾਂਜੀ ਹਾਂਜੀ ਜੀ, ਵੇਟਿੰਗ ਹੀ ਆ ਇਹ ਤਾਂ। ਬਾਈ ਜੀ ਤੁਸੀਂ ਹੁਣ ਪ੍ਰੋਸੈਸ ਦੱਸਣ ਲੱਗ ਪਏ ਕਿ ਕੰਪਿਊਟਰ ਤੇ ਉਹਨਾਂ ਨੇ ਟੈਸਟ ਕਿੱਦਾਂ ਦਿੱਤਾ, ਇਹ ਤਾਂ ਸਾਨੂੰ ਪਤਾ ਵਾ ਭਾਜੀ ਸਾਰਾ। ਤੁਸੀਂ ਹੁਣ ਵੇਟ ਕਰੋ ਥੋੜੀ ਜੀ, ਤੇ ਫਿਰ ਬਾਅਦ ਚ ਉਹਨਾਂ ਨੂੰ ਕਾਲ ਕਰੋ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਇਸ ਟਾਈਮ ਜੁੜੇ ਹੋਏ ਰਮਨਦੀਪ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ, ਬਹੁਤ ਕਮਿਊਨਿਟੀ ਸੇਵਾ ਕਰ ਰਹੇ ਤੁਸੀਂ ਜੀ। ਭਾਜੀ ਮੇਰਾ ਛੋਟਾ ਜਿਹਾ ਸਵਾਲ ਸੀ, ਤੇ ਜਿੱਦਾਂ ਮੇਰਾ ਭਾਜੀ ਦਾ ਕੇਸ ਆ ਰਿਹਾ ਸੀ ਤੇ ਨੈਕਸਟ ਮੰਥ, ਤੇ ਮੇਰਾ ਬ੍ਰਦਰ ਭਾਜੀ ਜਿੱਦਾਂ ਇੰਡੀਆ ਜੀ, ਵੱਡੇ ਭਾਜੀ, ਤੇ ਉਹ ਜਿੱਦਾਂ ਐਕਟਿਵ ਮੈਂਬਰ ਨਹੀਂ ਹੈਗੇ ਪਾਰਟੀ ਦੇ ਭਾਜੀ। ਤੇ ਜੇ ਮੰਨ ਲਓ ਜੱਜ ਕੱਲ ਨੂੰ ਪੁੱਛਦੇ ਕਿ ਮਤਲਬ ਉਹ ਕਾਹਤੇ ਨਹੀਂ ਵੱਡਾ ਤੇਰੇ ਤੋਂ ਨਾ, ਤੇ ਉਹਨੂੰ ਜਾਣ ਦਾ ਖਤਰਾ ਕਾਹਤੇ ਨਹੀਂ ਹੈਗਾ ਨਾ, ਤੇ ਇਹ ਚੱਕਰ ਭਾਜੀ ਜਿੱਦਾਂ ਕੋਈ ਬੈਡ ਇੰਪੈਕਟ ਪਾਊਗਾ ਕੇਸ ਤੇ ਜੇ ਨਾ ਕੋਈ? ਨਹੀਂ ਭਾਜੀ, ਇਹ ਤਾਂ ਹੁਣ ਆਪਣੀ ਮਰਜ਼ੀ ਆ ਕਿ ਕਿਹੜੀ ਪਾਰਟੀ 'ਚ। ਇਹ ਤਾਂ ਹੁਣ ਜ਼ਰੂਰੀ ਥੋੜਾ ਨਾ ਕਿ ਸਾਰੇ ਘਰਦਿਆਂ ਦੇ ਵਿਚਾਰ ਜਿਹੜੇ ਆ ਰਲਣੇ ਚਾਹੀਦੇ ਆ। ਜੇ ਨਹੀਂ ਆ ਤਾਂ ਨਹੀਂ ਆ, ਕੋਈ ਚੱਕਰ ਨਹੀਂ ਉਹਦੇ ਵਿੱਚ, ਕੋਈ ਪ੍ਰੋਬਲਮ ਨਹੀਂ। ਸਧਾਰਨ ਜੀ ਗੱਲ, ਜੇ ਨਹੀਂ ਹੈ ਤਾਂ ਨਹੀਂ ਹੈ, ਠੀਕ ਹੈ ਜੀ, ਹਨਾ। ਨਹੀਂ ਆ ਤਾਂ ਨਹੀਂ ਆ। ਹਾਂਜੀ ਭਾਜੀ, ਬਿਲਕੁਲ ਠੀਕ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ ਜੀ। ਸ਼ੁਕਰੀਆ ਜੀ। ਜੀ ਮਨਜੀਤ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਲ ਇਹ ਹੈ ਜੀ, ਮੈਂ 2 ਸਾਲ ਪਹਿਲਾਂ ਆਇਆ ਸੀ, ਤੇ ਆਉਣ ਤੋਂ ਬਾਅਦ ਮੇਰੀ ਇੱਥੇ ਜਾਣੀ ਹਫ਼ਤੇ ਕੁ ਬਾਅਦ ਫੋਟੋ ਪੈਂਦੀ ਸੀ, ਆ ਵੀ ਜਾਂਦੇ ਸੀ, ਦੇਖ ਵੀ ਜਾਂਦੇ ਸੀ। ਉਸ ਤੋਂ ਬਾਅਦ ਚਲੋ ਮੇਰਾ ਵਰਕ ਪਰਮਿਟ ਆ ਗਿਆ। ਵਰਕ ਪਰਮਿਟ ਤੋਂ ਬਾਅਦ ਮਹੀਨੇ ਕੁ ਬਾਅਦ ਹੋ ਗਿਆ, ਤੇ ਹੁਣ ਮੈਂ ਟਰੱਕ ਤੇ ਆ। ਹੁਣ ਮੈਨੂੰ ਰਿਕੁਐਸਟ ਵੀ ਮੈਂ ਪਾਈ ਸੀ ਵੀ ਚਲੋ ਜੀ ਇਹ ਖਤਮ ਹੋ ਜਾਵੇ ਮਹੀਨੇ ਕੁ ਬਾਅਦ ਵਾਲੀ। ਚਲੋ ਹੈ ਤਾਂ ਕੋਈ ਇੰਨਾ ਹੈ ਨਹੀਂ, ਫਿਰ ਵੀ ਆਇਆ ਵੀ ਉੱਥੇ ਦਫ਼ਤਰ ਜਾ ਸਕਦੇ ਹਾਂ, ਜਾ ਕੇ ਉਹਨਾਂ ਕਹਿ ਸਕਦੇ ਹਾਂ ਅਸੀਂ? ਬਿਲਕੁਲ ਟਰਾਈ ਕਰ ਸਕਦੇ ਹੋ ਤੁਸੀਂ, ਠੀਕ ਹੈ। ਤੇ ਕਈ ਵਾਰੀ ਮੰਨ ਲੈਂਦੇ ਆ ਗੱਲਬਾਤ, ਕਈ ਵਾਰੀ ਨਹੀਂ ਵੀ ਮੰਨਦੇ, ਠੀਕ ਹੈ। ਕਈ ਵਾਰੀ ਵਕੀਲ ਨਾਲ ਲਿਜਾ ਕੇ ਗੱਲਬਾਤ ਮੰਨ ਲੈਂਦੇ ਆ, ਤੇ ਆਪਾਂ ਨਹੀਂ ਇਹ ਪਰ ਮਤਲਬ ਨਾਲ ਲਿਜਾ ਕੇ ਆ ਜਿਹੜਾ ਹਟਾ ਫੋਟੋ ਵਾਲਾ, ਆਪਾਂ ਨਹੀਂ ਉਹ ਕੰਮ ਕਰਦੇ। ਪਰ ਇਹ ਹੈ ਕਿ ਤੁਸੀਂ ਇੱਕ ਵਾਰੀ ਜਾ ਕੇ ਉਹਨਾਂ ਨੂੰ ਦੇਖਿਓ, ਠੀਕ ਹੈ, ਜੇ ਤੁਹਾਡੀ ਉਹ ਹੈਲਪ ਕਰਦੇ ਆ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਕੰਸੋਲੀਡੇਟ ਕੇਸ ਬਾਰੇ ਪੁੱਛ ਰਹੇ ਨੇ ਵੀ ਕੀ ਨਵੇਂ ਪ੍ਰਸ਼ਾਸਨ ਦੇ ਆਉਣ ਨਾਲ ਉਹਦੇ ਵਿੱਚ ਕੋਈ ਫਰਕ ਆ ਸਕਦਾ ਆ? ਕੀ ਉਹ ਜ਼ਿਆਦਾ ਕਹਿ ਸਕਦੇ ਕੰਸੋਲੀਡੇਟ ਕਰਨ ਨੂੰ, ਜਾਂ ਕੀ ਹੋ ਸਕਦਾ? ਕੰਸੋਲੀਡੇਟ ਕੇਸਾਂ ਦੇ ਵਿੱਚ ਵੀ ਇੱਕ ਤਰੀਕਾ ਆਣਾ ਕੋ ਫਰਾਡ ਨੂੰ ਜਿਹੜਾ ਪਤਾ ਕਰਨ ਦਾ। 3 ਜਿੱਦਾਂ ਪਰਿਵਾਰ ਦੇ ਮੈਂਬਰ ਭਰਾ ਭੈਣ ਆਏ ਹੋਏ ਆ, ਇੱਕ ਜਣਾ ਕੁਛ ਕਹੀ ਜਾ ਰਿਹਾ, ਇੱਕ ਜਣਾ ਕੁਛ ਕਹੀ ਜਾ ਰਿਹਾ, ਠੀਕ ਹੈ। ਘਰਦਿਆਂ ਦੇ ਐਫੀਡੇਵਿਟ ਕਿਸੇ ਦੇ ਲਈ ਕੁਛ ਕਹਿ ਰਹੇ, ਕਿਸੇ ਦੇ ਲਈ ਕੁਛ ਕਹਿ ਰਹੇ ਆ। ਸੋ ਜਿਹੜਾ ਕੰਸੋਲੀਡੇਟਡ ਕੇਸਿਸ ਹੈ, ਜਿਹੜੇ ਹੁਣ ਤੱਕ ਬਚਾਅ ਇਹਨਾਂ ਦਾ ਤਾਂ ਹੁੰਦਾ ਸੀਗਾ ਕਿ ਪ੍ਰਾਈਵੇਸੀ ਜਿਹੜਾ ਵੇਵਰ ਦੀਆਂ ਪ੍ਰੋਵੀਜ਼ਨਸ ਜਿਹੜੀਆਂ ਉਹਦੇ ਵਿੱਚ ਹੈਗੀਆਂ, ਠੀਕ ਹੈ, ਕਿ ਇੱਕ ਫਾਈਲ ਦੂਜੀ ਫਾਈਲ ਦੇ ਨਾਲ ਸ਼ੇਅਰ ਨਹੀਂ ਕਰਨੀ। ਤੇ ਜੇ ਇਹ ਕਾਨੂੰਨ ਆਪਣੇ ਚੇਂਜ ਕਰ ਦਿੰਦੇ ਆ ਕਿ ਨਹੀਂ, ਜੇ ਫੈਮਿਲੀ ਤੁਹਾਡੀ ਆਉਂਦੀ ਆ ਤੇ ਆਪਾਂ ਜੇ ਤੁਸੀਂ ਅਸਾਈਲਮ ਫਾਈਲ ਕਰਦੇ ਆ, ਤੁਸੀਂ ਕੰਸੈਂਟ ਕਰਦੇ ਆ ਕਿ ਏਦਾਂ, ਜੇ ਲਾਅ ਚੇਂਜ ਕਰ ਦਿੰਦੇ ਆ ਤੇ ਫਾਈਲਾਂ ਦੀ ਇਹਨਾਂ ਨੂੰ ਇੱਕ ਦੂਜੇ ਦੀ ਜਾਣਕਾਰੀ ਜਿਹੜੀ ਇਹ ਜੇ ਜੇ ਇਮੀਗ੍ਰੇਸ਼ਨ ਪੜ੍ਹ ਸਕਦੀ ਹੋਵੇ, ਤੇ ਫਿਰ ਕਾਫੀ ਜਿਹੜੇ ਲੋਕ ਆ ਇਹ ਇਹਨਾਂ ਨੂੰ ਪ੍ਰੋਬਲਮ ਜਿਹੜੀ ਆਊਗੀ। ਤੇ ਸਾਨੂੰ ਕਈ ਵਾਰੀ ਬੜਾ ਹਾਰਡ ਟਾਈਮ ਹੁੰਦਾ, ਕਦੀ ਵਕੀਲ ਨਹੀਂ ਮੰਨਦਾ, ਕਦੀ ਠੀਕ ਆ, ਕਦੀ ਕਹਿੰਦਾ ਭਰਾ ਦਾ ਲੜਾਈ ਹੋ ਗਈ ਮੇਰੀ, ਗਵਾਹ ਨਹੀਂ ਦੇਣੇ। ਪਰ ਅਲਟੀਮੇਟਲੀ ਇਹ ਹੈ ਕਿ ਜੇ ਬਾਈ ਕਿਸੇ ਦੀ ਸੱਚ ਕਹਾਣੀ ਆ, ਤੁਸੀਂ ਇਹ ਕਲੇਮ ਕਰ ਰਹੇ ਆ ਤੇ ਇੱਕੋ ਪਰਿਵਾਰ ਚੋਂ ਹੈਗੇ ਆ, ਤੇ ਫਿਰ ਓਬਵੀਅਸਲੀ ਕੇਸ ਤੁਹਾਡੇ ਜਿਹੜੇ ਗਵਾਹੀ ਵੀ ਤੁਹਾਨੂੰ ਇੱਕ ਦੂਜੇ ਦੇ ਬੇਸ ਫੇਵਰ 'ਚ ਦੇਣੀ ਚਾਹੀਦੀ ਆ, ਤੇ ਪੇਸ਼ਕਸ਼ ਵੀ ਤੁਹਾਨੂੰ ਜਿਹੜੀ ਕਰਨੀ ਚਾਹੀਦੀ ਹੈ, ਠੀਕ ਹੈ, ਤਾਂ ਕਿ ਜਿਹੜਾ ਸਾਰਾ ਉਹ ਕਲੀਅਰ ਹੋ ਜਾਵੇ। ਪਰ ਇਹ ਚੀਜ਼ ਦੇ ਵਿੱਚ ਜਿਹੜਾ ਹੈਗਾ ਕੰਸੋਲੀਡੇਟਡ ਕੇਸਿਸ ਦੇ ਵਿੱਚ, ਮਤਲਬ
ਇੰਨੇ ਜ਼ਿਆਦਾ ਕੇਸਿਸ ਨਹੀਂ ਹੁੰਦੇ, ਸਿੰਗਲ ਬੰਦਿਆਂ ਦੇ ਜਿਹੜੇ ਜ਼ਿਆਦਾ ਹੁੰਦੇ ਆ, ਠੀਕ ਹੈ, ਤਾਂ ਕਰਕੇ ਅਜੇ ਸ਼ਾਇਦ ਇੱਧਰ ਨੂੰ ਚੱਕਾ ਨਾ ਘੁੰਮੇ, ਪਰ ਓਬਵੀਅਸਲੀ ਇੱਧਰ ਨੂੰ ਵੀ ਘੁੰਮਣਾ ਚਾਹੀਦਾ ਇੱਕ ਵਾਰੀ, ਤਾਂ ਕਿ ਜਿਹੜਾ ਫਰਾਡ ਆ ਸਾਹਮਣੇ ਆਵੇ, ਜਿਹੜਾ ਕਿ ਕਿੱਦਾਂ ਕਿ ਕਿਤੇ ਇਦਾਂ ਤਾਂ ਨਹੀਂ ਕਿ ਇੱਕ ਪਰਿਵਾਰ ਚੋਂ ਅਲੱਗ-ਅਲੱਗ ਮਨਘੜਤ ਕੇਸ ਜਿਹੜੇ ਲਗਾ ਰਹੇ ਆ। ਸਾਡੀ ਪੋਜੀਸ਼ਨ ਪੂਰੀ ਕਲੀਅਰ ਸੀਗੀ ਕਿ ਜੇ ਭਾਈ ਤੁਸੀਂ ਆਨੇ ਆ ਕੰਸੋਲੀਡੇਟਡ ਕਰੋ, ਗਵਾਹੀ ਦਿਓ, ਫਾਇਦਾ ਤੁਹਾਨੂੰ ਹੋ ਸਕਦਾ ਉਹਦਾ, ਠੀਕ ਹੈ, ਡਰਨ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀਗਾ ਕਿ ਮੈਂ R1 ਵੀਜ਼ੇ ਤੇ ਆਇਆ ਜੀ, ਗੁਰੂ ਘਰ ਦਾ ਜਿਹੜਾ ਵੀਜ਼ਾ ਹੁੰਦਾ ਨਾ R1 ਜੀ, ਉਹਦੇ ਤੇ ਆਇਆ ਸੀਗਾ, ਤੇ ਮੇਰੀ ਫੈਮਿਲੀ R2 ਤੇ ਆਈ ਸੀ, ਪਰ ਉਹਦੇ ਬਾਅਦ ਮੈਨੂੰ ਉੱਥੋਂ ਜਿੱਦਾਂ ਕਿ ਮੇਰੀ ਸਰਵਿਸ ਚਲੀ ਗਈ ਹੈ, ਤੇ ਕੀ ਮੈਂ ਹੁਣ ਅਸਾਈਲਮ ਵਾਲੇ ਪਾਸੇ ਜਾ ਸਕਦਾ ਜੀ? ਤੁਸੀਂ R ਵੀਜ਼ੇ ਤੇ ਆਏ ਸੀਗੇ, ਕਦੋਂ ਆਏ ਸੀਗੇ ਭਾਜੀ? ਵੀਰ ਜੀ ਮੈਨੂੰ 1.5 ਸਾਲ ਹੋ ਗਿਆ ਆਏ ਨੂੰ, ਤੇ ਮੇਰਾ ਹਾਲੇ ਵੀਜ਼ਾ ਵੀ ਜਿੱਦਾਂ ਜੁਲਾਈ 2025 ਤੱਕ ਵੈਲਿਡ ਹੈਗਾ, ਤੇ ਬੱਚਿਆਂ ਦਾ ਵੀ ਸੇਮ ਵੀਜ਼ਾ ਹੀ ਲੱਗਿਆ ਸੀ। ਹਾਂਜੀ ਭਾਜੀ, ਉਹ ਤੁਸੀਂ ਗੁਰਦੁਆਰੇ ਵਾਲਿਆਂ ਨੂੰ ਕਿਹਾ ਤੁਹਾਡਾ ਗ੍ਰੀਨ ਕਾਰਡ ਕਰ ਸਕਦੇ ਆ ਫਾਈਲ, ਕੀ ਪ੍ਰੋਬਲਮ ਹੈਗੀ? ਨਹੀਂ ਭਾਜੀ, ਪਰ ਉਹਨਾਂ ਨੇ ਨਾ ਫੈਮਿਲੀ ਦੇ ਕਰਕੇ ਮੈਨੂੰ ਉੱਥੋਂ ਉਹਨਾਂ ਨੇ ਮੇਰੀ ਕਰਤੀ। ਮੈਂ ਨਿਊਯਾਰਕ ਆਇਆ ਸੀਗਾ, ਪਰ ਹੁਣ ਇਸ ਵੇਲੇ ਮੈਂ ਯੂਨੀਵਰਸਿਟੀ ਕੈਲੀਫੋਰਨੀਆ 'ਚ ਹੈਗਾ, ਤੇ ਮੈਂ ਆਪਣਾ ਹੁਣ ਜਿੱਦਾਂ ਕੰਮ ਕਰ ਰਿਹਾ, ਪਰ ਗੁਰਦੁਆਰਾ ਸਾਹਿਬ 'ਚ ਨਹੀਂ ਆ ਹੁਣ, ਤੁਸੀਂ ਕਹਿਣ ਦਾ ਮਤਲਬ ਇਹ? ਹਾਂਜੀ ਨਹੀਂ ਜੀ, ਉੱਥੇ ਨਹੀਂ ਆ ਮੈਂ, ਤੇ ਮੈਂ ਨਹੀਂ ਭਾਜੀ, ਤੁਹਾਨੂੰ ਤਾਂ ਹੁਣ ਦੇਖੋ, ਜੇ ਮੇਰਾ ਵੀਰ ਅਸਾਈਲਮ ਦਾ ਕੇਸ ਕੁਛ ਨਹੀਂ ਹੈਗਾ, ਐਵੇਂ ਨਾ ਕੇਸ ਕੁਛ ਲਗਾਓ। 1.5 ਸਾਲ ਤੁਹਾਨੂੰ ਹੋ ਗਿਆ ਤੇ ਤੁਸੀਂ ਕੰਮ ਕੁਮ ਨਹੀਂ ਕਰ ਸਕਦੇ, ਤੁਸੀਂ ਵਾਇਲੇਸ਼ਨ 'ਚ ਹੈਗੇ ਆ ਆਰ ਵੀਜ਼ੇ ਦੀ। ਇਹ ਵਾਪਸ ਜਾ ਕੇ ਤੁਸੀਂ ਕਿਸੇ ਹੋਰ ਗੁਰਦੁਆਰੇ 'ਚ ਆਉਣਾ ਚਾਹੀਦਾ ਹੈਗਾ ਤੁਹਾਨੂੰ, ਜਾਂ ਤੁਹਾਨੂੰ ਕੋਈ ਹੋਰ ਗੁਰੂ ਘਰ ਲੱਭ ਕੇ ਉਹ 'ਚ ਟ੍ਰਾਂਸਫਰ ਕਰਨੀ ਚਾਹੀਦੀ ਸੀਗੀ। ਵੀਜ਼ੇ ਦੀ ਕੰਪਲਾਇੰਸ ਜਿਹੜੀ ਕਰਨੀ ਚਾਹੀਦੀ ਸੀਗੀ। ਅਸਾਈਲਮ ਦਾ ਕੇਸ ਤੁਸੀਂ ਨਹੀਂ ਲਗਾ ਸਕਦੇ। ਉਹਦੇ 2 ਰੀਜ਼ਨ ਹੈਗੇ ਆ। ਪਹਿਲਾ ਰੀਜ਼ਨ ਹੈਗਾ ਫ੍ਰਿਵਲਸ, ਕਿ ਝੂਠਾ ਕੇਸ, ਮਨਘੜਤ ਕੇਸ ਨਹੀਂ ਲਾ ਸਕਦੇ। ਦੂਸਰਾ ਰੀਜ਼ਨ ਇਹ ਆ ਜਾਂਦਾ ਕਿ ਜਿਹਨਾਂ ਦੇ ਵੀ ਅਸਾਈਲਮ ਦੇ ਕੇਸ ਹੁੰਦੇ ਉਹਨਾਂ ਨੇ ਸਾਲ ਦੇ ਵਿੱਚ ਲਾਣਾ ਹੁੰਦਾ ਹੈ, ਸਾਲ ਦੇ ਵਿੱਚ ਨਹੀਂ ਲਾਉਂਦੇ ਆ, ਇਮੀਗ੍ਰੇਸ਼ਨ ਸ਼ੱਕ ਵੀ ਕਰਦੀ ਆ ਤੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਦਾ, ਵਿਦ ਹੋਲਡਿੰਗ ਮਿਲਦੀ ਆ। ਸੋ ਇਹ ਜਿਹੜੇ ਸਾਰੇ ਦੋਨੋਂ ਮੈਂ ਰੀਜ਼ਨ ਦੱਸੇ ਆ, ਮੇਰੀ ਤੁਸੀਂ ਦੁਬਾਰਾ ਰਿਵਾਈਂਡ ਕਰਕੇ ਸੁਣੋ, ਤੇ ਨਹੀਂ, ਤੁਹਾਨੂੰ ਅਸਾਈਲਮ ਦਾ ਕੇਸ ਨਹੀਂ ਲਾਣਾ ਚਾਹੀਦਾ, ਮੇਰੇ ਹਿਸਾਬ ਨਾਲ ਫਰਾਡ 'ਚ ਪੈ ਜਾਊਗਾ। ਆਪੋਜ਼ਿਟ ਕੇਸ ਵੀ ਹੋ ਸਕਦਾ, ਕਿਸੇ ਨੇ ਅਸਾਈਲਮ ਦਾ ਲਾਇਆ ਆ, ਬਾਅਦ ਦੇ ਵਿੱਚ ਜੇ ਗੁਰੂ ਘਰ ਦੇ ਵਿੱਚ ਕਿਸੇ ਨੂੰ ਨੌਕਰੀ ਮਿਲ ਜਾਂਦੀ, ਉਹਦਾ R1 ਵੀ ਲੱਗ ਜਾਂਦਾ ਆ, ਉਹਦੇ ਵਿੱਚ ਕੀ ਬਣਦੀ ਹੈ ਗੱਲ? ਜਦੋਂ ਵੈਲਿਡ ਵੀਜ਼ੇ ਤੇ ਆਪਾਂ ਜਾਣਾ ਤੇ ਉਹਦੀ ਮੇਨ ਰਿਕੁਆਇਰਮੈਂਟ ਇਹ ਹੁੰਦੀ ਹੈ ਚੇਂਜ ਕਰਨ ਦੀ ਸਟੇਟਸ, ਕਿ ਤੁਸੀਂ ਸਟੇਟਸ ਮੇਨਟੇਨ ਕਰਦੇ ਜਿਹੜੇ ਹੋਣੇ ਚਾਹੀਦੇ ਹੋ, ਠੀਕ ਹੈ। ਟੂਰਿਸਟ ਵੀਜ਼ੇ ਤੋਂ ਤੁਸੀਂ R1 'ਚ ਜਾ ਸਕਦੇ ਆ। ਜੇ ਇੱਕ ਵਾਰੀ ਤੁਸੀਂ ਅਸਾਈਲਮ ਪੈਂਡਿੰਗ ਤੇ ਹੋ ਗਏ, ਤੁਹਾਡੇ ਕੋਲ ਹੋਰ ਕੋਈ ਸਟੇਟਸ ਨਹੀਂ ਹੈਗਾ, ਤੇ ਫਿਰ ਤੁਹਾਡਾ ਇੱਥੇ ਚੇਂਜ ਨਹੀਂ ਹੋ ਸਕਦਾ। ਠੀਕ ਹੈ ਜੀ, ਫਿਰ ਉਹ ਜਾਣਾ ਹੀ ਪੈਣਾ ਬਾਹਰ, ਮਤਲਬ ਜੀ। ਪਰ ਤੁਸੀਂ ਇੱਕ ਪੈਟਰਨ ਦੇਖਿਓ, ਜਿੱਦਾਂ ਹੁਣ ਸੀਗੇ ਇਹ ਪਹਿਲੇ ਵੀ ਕਾਲਰ ਜਿਹੜੇ ਸੀਗੇ, ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਪੈਕੇਜਿੰਗ ਵਾਲੀ ਤੁਹਾਨੂੰ ਮੈਂ ਗੱਲ ਕਰ ਰਿਹਾ ਸੀ, ਤੁਸੀਂ ਸੋਚ ਵੇਖੋ ਇੱਕ ਵਾਰੀ। ਮੈਂ ਆਇਆ ਸੀਗਾ ਤੇ ਵੀਜ਼ੇ ਤੇ ਨਹੀਂ ਹੋਇਆ, ਫਿਰ ਮੈਂ ਬਾਅਦ 'ਚ ਕੰਮ ਕਰਨ ਲੱਗ ਪਿਆ, ਤੇ ਫਿਰ ਮੈਂ ਅਸਾਈਲਮ ਲਾਤੀ। ਇਹ ਮੈਂ ਕਿਹਾ ਸੁਭਾਵਿਕ ਜੀ ਗੱਲ ਆ ਕਿ ਕਿੰਨੇ ਲੋਕਾਂ ਨੇ ਏਦਾਂ ਕੀਤਾ ਹੋਊਗਾ। ਇਮੀਗ੍ਰੇਸ਼ਨ ਨੂੰ ਵੀ ਇਹ ਚੀਜ਼ ਜਿਹੜੀ ਪਤਾ ਲੱਗ ਰਹੀ ਹੈ, ਠੀਕ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਬੰਦਾ ਆਪਣੀ ਟੂਰਿਸਟ ਵੀਜ਼ੇ ਦੀ, ਰਿਲੀਜੀਅਸ ਵੀਜ਼ੇ ਦੀ ਜਦੋਂ ਐਪਲੀਕੇਸ਼ਨ ਜਿਹੜੀ ਭਰਦਾ, ਠੀਕ ਹੈ, ਕਿ ਉਹਦੀ ਵਰਕ ਹਿਸਟਰੀ ਕੀ ਆ, ਉਹ ਰਹਿੰਦਾ ਕਿੱਥੇ ਸੀਗਾ, ਕਿਹੜੀਆਂ-ਕਿਹੜੀਆਂ ਸੰਸਥਾਵਾਂ ਦੇ ਨਾਲ ਉਹ ਅਫੀਲੀਏਟਡ ਆ, ਤੇ ਉਹਦੀ ਕਦੀ ਅਰੈਸਟ ਹੋਈ ਹੈ ਜਾਂ ਨਹੀਂ ਹੋਈ ਹੈ, ਇਹ ਬੰਦਾ ਐਪਲੀਕੇਸ਼ਨ ਆਲਰੇਡੀ ਜਿਹੜੀ ਪਾ ਕੇ ਆਇਆ ਹੁੰਦਾ। ਹੁਣ ਕਈ ਵਾਰੀ ਸਾਡੇ ਕੋਲ ਅਪੀਲਾਂ ਤੇ ਕੇਸ ਜਿਹੜੇ ਆਉਂਦੇ ਆ, ਆਪਾਂ ਕੀ ਦੇਖਦੇ ਆ ਕਿ ਜੱਜ ਕਹਿੰਦਾ ਕਿ ਜਦੋਂ ਤੂੰ ਆਰ ਵੀਜ਼ੇ ਦੀ ਐਪਲੀਕੇਸ਼ਨ ਭਰੀ ਸੀ ਜਾਂ ਟੂਰਿਸਟ ਵੀਜ਼ੇ ਦੀ, ਸਟੂਡੈਂਟ ਵੀਜ਼ੇ ਦੀ, ਉਹਦੇ ਵਿੱਚ ਤਾਂ ਲਿਖਿਆ ਨਹੀਂ ਸੀਗਾ ਕਿਤੇ ਕਿ ਕਿਸੇ ਪਾਰਟੀ ਦੇ ਨਾਲ ਬਿਲੋਂਗ ਕਰਦੇ ਆ ਜਾਂ ਉਦਾਂ। ਤੇ ਹੁਣ ਇਹ ਉਸ ਤੋਂ ਬਾਅਦ ਇੱਕਦਮ ਹੀ ਕਿੱਦਾਂ ਆ ਗਿਆ ਕਿ ਬੰਦਾ ਕਵੇ ਕਿ ਮੈਂ ਪਾਰਟੀ ਨੂੰ ਬਿਲੋਂਗ ਕਰਦਾ, ਜਾਂ ਮੇਰੀ ਅਰੈਸਟ ਹੋਈ ਸੀਗੀ, ਜਾਂ ਮੇਰਾ ਉਦਾਂ ਹੋਇਆ ਸੀਗਾ, ਰਾਈਟ। ਸੋ ਅਗੇਨ ਜਿਹੜੀ ਸੇਮ ਥਿੰਗ ਆ ਕਿ ਇਹ ਜਿਹੜਾ ਫਰਾਡ ਜਿਹੜਾ ਏਦਾਂ, ਉਹ ਜਿਹੜਾ ਪ੍ਰੋਸੈਸ ਨੂੰ ਅਬਿਊਜ਼ ਨਾ ਕਰੋ, ਤਾਂ ਹੀ ਨਹੀਂ ਉਹ ਕਿਸੇ ਨੂੰ ਵੀਜ਼ਾ ਦੇ ਕੇ ਰਾਜੀ। ਉਹਨਾਂ ਨੂੰ ਪਤਾ ਕਿ ਜਿਹੜੇ ਉਹਨਾਂ ਦੇ ਸਟੈਟਸ ਬੋਲਦੇ ਆ, ਕੋਈ ਵਾਪਸ ਨਹੀਂ ਕਦੀ ਮੁੜਿਆ। ਜੀ, ਯਾਰ ਵੀਜ਼ੇ ਤੇ ਹੈਗੇ ਆ, ਤੁਹਾਨੂੰ ਗੁਰਦੁਆਰੇ 'ਚ ਨਹੀਂ ਤੁਹਾਡੀ ਗੱਲ, ਠੀਕ ਆ, ਜਿਹੜੀ ਵੀ ਕਮੇਟੀ ਨਹੀਂ ਆਈ ਹੈ, ਤੁਹਾਨੂੰ ਤੰਗ ਪਰੇਸ਼ਾਨ ਜਿਹੜੀ ਕਰ ਰਹੀ ਹੈ, ਦੂਸਰਾ ਗੁਰਦੁਆਰਾ ਲੱਭ ਲਓ, ਤੁਹਾਡਾ ਆਰ ਵੀਜ਼ਾ ਟ੍ਰਾਂਸਫਰ ਹੋ ਜਾਊਗਾ। ਸਿੱਧੀ ਜੀ ਜਿਹੜੀ ਗੱਲ ਆ, ਬੜਾ ਈਜ਼ੀ ਜਿਹਾ ਪ੍ਰੋਸੈਸ ਆ। ਜੇ ਗੁਰੂ ਘਰ ਦੇ ਵਿੱਚ ਆਏ ਸੀਗੇ, ਨਹੀਂ ਗੱਲ ਬਣ ਰਹੀ, ਦੂਜਾ ਗੁਰੂ ਘਰ ਲੱਭੋ, ਸਟ੍ਰੇਟ ਫਾਰਵਰਡ ਪਾਥਵੇ ਆ। ਗੁਰੂ ਘਰ ਹੀ ਤੁਹਾਡਾ ਗ੍ਰੀਨ ਕਾਰਡ ਜਿਹੜਾ ਸਪਾਂਸਰ ਕਰ ਸਕਦਾ, ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਇਹ ਸਾਲਮ ਸੋਲਮ ਵਾਲੇ ਰਾਹਾਂ ਤੇ ਨਾ ਜਾਓ ਜੀ। ਰਾਜਵਿੰਦਰ, ਹਾਂਜੀ ਰਾਜਵਿੰਦਰ, ਸਤਿ ਸ਼੍ਰੀ ਅਕਾਲ ਜੀ, ਪੁੱਛ ਲਓ ਜੀ ਸਵਾਲ। ਠੀਕ ਹੈ ਜੀ। ਜੀ ਜੀ ਹਾਂਜੀ, ਸਵਾਲ ਮੇਰਾ ਇਹ ਸੀਗਾ ਜੀ, ਮੇਰਾ ਨਾ ਲਾਈਕ ਮਾਸਟਰ ਹੀਅਰਿੰਗ ਸੀ ਲਾਸਟ ਈਅਰ, ਮੈਂ 22 'ਚ ਇੱਥੇ ਆਇਆ ਜੀ, ਤੇ ਸਾਲ ਹੋ ਗਿਆ ਵਰਕ ਪਰਮਿਟ ਆਏ ਨੂੰ ਜੀ, ਤੇ ਉਹ ਸਾਲ ਪਹਿਲਾਂ ਉੱਡ ਗਈ ਸੀਗੀ, ਤੇ ਉਹਦਾ ਮੈਂ ਕੀ ਕਰ ਸਕਦਾ ਜੀ? ਤੇ ਮੈਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਰਿਹਾ ਜੀ। ਮੇਰੀ ਲਾਈਕ ਰੀਅਲ ਸਟੋਰੀ ਹੈਗੀ ਹੈ, ਜਿੱਦਾਂ ਮੇਰੀ ਕੋਲ 200-300 ਫੋਟੋ ਵੀ ਹੋਊਗੀ ਰੀਅਲ, ਤੇ ਮੈਂ ਜਥੇਬੰਦੀ ਨਾਲ ਹੁੰਦਾ ਸੀਗਾ ਜੀ।
ਵੀਡੀਓ ਫੋਟੋ ਐਵਰੀਥਿੰਗ ਲਾਈਕ ਹਾਂਜੀ ਸੁਣ ਲਓ ਜੀ ਜੀ। ਤੁਹਾਨੂੰ ਨਾ ਭਾਜੀ ਮੋਸ਼ਨ ਟੂ ਸੈਟ ਫॉर ਇੰਡੀਵਿਜੂਅਲ ਹੀਅਰਿੰਗ ਫਾਈਲ ਕਰਨੀ ਪੈਣੀ, ਮੋਸ਼ਨ ਟੂ ਸੈਟ ਫॉर ਇੰਡੀਵਿਜੂਅਲ ਹੀਅਰਿੰਗ। ਤੇ ਤੁਸੀਂ ਵੀਜ਼ੇ ਤੇ ਆਏ ਸੀਗੇ ਕਿ ਬਾਰਡਰ ਟੱਪਿਆ ਸੀ? ਨਹੀਂ, ਮੇਰੇ ਕੋਲ ਇੰਗਲੈਂਡ ਦਾ ਵੀਜ਼ਾ ਸੀ ਜੀ, ਬਾਰਡਰ ਟੱਪ। ਸੌਰੀ, ਆਵਾਜ਼ ਕੱਟ ਗਈ। ਵੀਜ਼ੇ ਤੇ ਆਏ ਸੀਗੇ? ਹਾਂਜੀ, ਨਹੀਂ ਜੀ, ਬਾਰਡਰ ਟੱਪ ਕੇ ਬਾਰਡਰ ਤੇ ਨਾ। ਤੇ ਤੁਸੀਂ ਕੋਰਟ ਮੋਰੇ ਜੇ ਹੈਗੇ ਆ ਤਾਂ ਤੁਹਾਨੂੰ ਮੋਸ਼ਨ ਫਾਈਲ ਕਰਨੀ ਪੈਣੀ ਹੈ, ਮੋਸ਼ਨ ਟੂ ਸੈਟ ਫॉर ਇੰਡੀਵਿਜੂਅਲ ਹੀਅਰਿੰਗ। ਆਹ ਮੋਸ਼ਨ ਦਾ ਨਾਮ ਆ, ਠੀਕ ਹੈ? ਇਹ ਫਾਈਲ ਕਰਾਓ। ਤੇ ਇੱਕ ਨਾ ਮੈਂ ਆਪਣਾ ਸੈਕਰਾਮੈਂਟੋ ਦਾ ਮੇਰਾ ਕੇਸ ਆ, ਮੈਂ ਬੇਕਰਫੀਲਡ ਰਹਿ ਗਏ ਟਰੈਕਿੰਗ ਕਰਕੇ ਨਾ, ਮੈਂ ਇੱਧਰ ਸੀਗਾ। ਤੇ ਕੋਈ ਮੈਂ ਟੈਂਪਰੇਰੀ ਕੋਈ ਡਰੈਸ ਚੇਂਜ ਕਰਵਾ ਸਕਦਾ ਕਿ ਕੇਸ ਨਾ ਮੂਵ ਕਰਨਾ ਹੋਵੇ, ਇਕੱਲਾ ਡਰੈਸ ਚੇਂਜ ਕਰਵਾਉਣਾ? ਨਹੀਂ ਮੇਰਾ ਵੀਰ, ਏਦਾਂ ਨਹੀਂ ਹੁੰਦਾ ਭਰਾਵਾ, ਏਦਾਂ ਨਹੀਂ ਹੁੰਦਾ। ਐਡਰੈਸ ਦੇ ਹਿਸਾਬ ਨਾਲ ਮੇਰਾ ਵੀਰ ਕੇਸ ਲੱਗਣਾ ਵਾ। ਇਹ ਨਹੀਂ ਕੰਮ ਕਰਨੇ। ਇਹ ਬਹਾਨੇ ਪੰਜਾਬੀਆਂ ਨੇ ਕਿੰਨਿਆਂ ਨੇ ਮਾਰੇ ਹੋਣੇ ਪਹਿਲਾਂ। ਐਡਰੈਸ ਜਿਹੜਾ 5 ਦਿਨਾਂ ਦੇ ਅੰਦਰ ਅੰਦਰ ਕੇ ਕੋਡ ਨੂੰ ਚੇਂਜ ਕਰਾਉਣਾ ਪੈਂਦਾ। ਉਹ ਕਹਿੰਦੇ ਆ ਕਿ ਚੇਂਜ ਕਰਾਓ, ਬਾਅਦ ਚ ਭਾਵੇਂ ਫੇਰ ਦੁਬਾਰਾ ਜਦੋਂ ਮੂਵ ਹੋਣਗੇ ਕਰਾ ਲਿਓ। ਟੈਂਪਰੇਰੀ ਕੁਝ ਨਹੀਂ ਹੁੰਦਾ। ਸੋ ਇਹ ਐਡਰੈਸ ਡੂਸ ਵਾਲੇ ਚੱਕਰ ਚ ਨਾ ਫਸਿਓ। ਅੱਗੇ ਜਾ ਕੇ ਇਹ ਚ ਬਹੁਤ ਸਖਤੀ ਜਿਹੜੀ ਹੋਣੀ ਆ। ਬਹੁਤ ਸਾਰੇ ਲੋਕ ਆ ਜਿਹੜੇ ਫੋਰਮ ਸ਼ਾਪਿੰਗ ਕਰਦੇ ਆ, ਘਪਲੇ ਮਾਰਦੇ ਆ ਕਿ ਕੋਡ ਸੈਨ ਫਰਾਂਸਿਸਕੋ ਦੇ ਕੌਂਕੜ ਦੇ ਵਧੀਆ, ਠੀਕ ਆ, ਸੈਂਟਾ ਐਨਾ ਨਾ ਜਾਣਾ ਪਵੇ, ਵੈਨਾਈਸ ਨਾ ਜਾਣਾ ਪਵੇ, ਐਲਏ ਨਾ ਜਾਣਾ ਪਵੇ। ਇਹ ਕੰਮ ਚ ਨਾ ਮੇਰਾ ਵੀਰ ਪਿਓ। ਆਪਣਾ ਐਡਰੈਸ ਜਿਹੜਾ ਸਿੱਧੇ ਤਰੀਕੇ ਨਾਲ ਜਿਹੜਾ ਅਪਡੇਟ ਕਰੋ ਤੇ ਠੀਕ ਆ। ਜੇ ਟੈਂਪਰੇਰੀ ਤੁਸੀਂ ਜਾਣਾ, ਅਪਡੇਟ ਤੁਸੀਂ ਕਰੋ। ਤਰੀਕ ਤੁਹਾਡੀ ਨਹੀਂ ਹੈਗੀ, ਨੋ ਪ੍ਰੋਬਲਮ ਆ। ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹਦੇ ਹਿਸਾਬ ਨਾਲ ਐਡਰੈਸ ਤੁਸੀਂ ਦੱਸੋ ਤੇ ਉਹਦੇ ਹਿਸਾਬ ਨਾਲ ਆਪਣਾ ਕੇਸ ਜਿਹੜਾ ਮੂਵ ਕਰਾਓ ਜੀ। ਅਗਲੇ ਕਾਲਰ ਨੇ अमित। नमस्कार सर जी। सर मेरे असलम केस है सैन फ्रांसिस्को और मास्टरिंग भी बहुत दूर है सर, 26 में है, 2021 में आया था। तो सर मेरे को फाइनल लेनी है, मिल सकती है सर? कुछ है हो सकता है? आप कौन सी डेट को आए थे? 2021 में मार्च में आया था सर। हाँ जी, तो आपको ना रिटर्न प्लीडिंग डालनी पड़ेगी, ठीक है? रिटर्न प्लीडिंग नोट कर लो इसको। रिटर्न प्लीडिंग डालो, फिर आपकी फाइनल में कन्वर्ट कर देंगे वो डेट। ठीक है सर, ठीक है जी, ठीक है जी, ठीक है। 26 में उससे पहले नहीं आ सकती सर? मास्टर हियरिंग 26 में है। नहीं मास्टर हियरिंग को वो फिर ना वेकेट करके आपको फाइनल हियरिंग दे देंगे। ਉਹ ਪਤਾ ਨਹੀਂ ਕਿਹੜੇ ਤਰੀਕ ਆਊਗੀ। ਉਹ 26 ਤੋਂ ਬਾਅਦ ਵੀ ਆ ਸਕਦੀ ਤੇ ਪਹਿਲਾਂ ਵੀ ਆ ਸਕਦੀ, ਬਾਅਦ ਚ। ਉਹ ਜੱਜ ਦੇ ਸਕੇਜੂਲ ਦੇ ਉੱਤੇ ਡਿਪੈਂਡ ਕਰਦਾ ਕਿ ਬਿਜ਼ੀ ਚੱਲਦਾ ਕਿ ਕਿਦਾਂ। ਠੀਕ ਹੈ ਜੀ, ਠੀਕ ਹੈ, ਓਕੇ, ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਅਗਲੇ ਕਾਲਰ ਨੇ ਜਸਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਅਸੀਂ ਨਾ 2023 ਮਾਰਚ ਨੂੰ, ਅਸੀਂ 8 ਮਾਰਚ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਸੀ, ਮੌਂਟਰੀਅਲ ਡੈਪੂਟੇਸ਼ਨ ਲੱਗ ਗਈ ਸੀ ਜੀ। ਤੇ ਅਸੀਂ ਇੱਥੇ ਆ ਕੇ ਸੈਲਮ ਲਗਾਇਆ। ਤੇ ਹੁਣ ਨਾ ਪਹਿਲਾਂ ਸਾਡੀ ਸੀਗੀ 27 ਨਵੰਬਰ ਨੂੰ ਮਾਸਟਰ ਹੀਅਰਿੰਗ, ਹਨਾ। ਤੇ ਹੁਣ ਉਹਨਾਂ ਨੇ ਮਾਸਟਰ ਹੀਅਰਿੰਗ ਕੈਂਸਲ ਕਰਕੇ ਸਿੱਧੀ 16 ਦਸੰਬਰ ਦੀ ਫਾਈਨਲ ਹੀਅਰਿੰਗ ਪਾਤੀ। ਜਿਹੜਾ 16 ਦਸੰਬਰ ਆ ਰਿਹਾ। ਹਾਂਜੀ। ਤੇ ਹੁਣ ਅਸੀਂ ਵਕੀਲ ਨੂੰ ਫੋਨ ਕੀਤਾ, ਵਕੀਲ ਕਹਿੰਦਾ ਕਿ ਮੇਰੀ ਕੋਈ ਤਿਆਰੀ ਨਹੀਂ ਹੈਗੀ ਤੇ ਹੁਣ ਸਡਨਲੀ ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ, ਤੁਸੀਂ ਇੱਥੋਂ ਕੇਸ ਮੂਵ ਕਰਾ ਲਓ। ਤੇ ਮਤਲਬ ਹੁਣ ਕੀ ਹੋ ਸਕਦਾ ਕਿ ਅਸੀਂ ਤੁਹਾਡੇ ਜੱਜ ਸਾਹਿਬ ਕੌਣ ਆ? ਜਸਟਿਨ ਪ੍ਰਾਈਸ ਆ? ਕੌਣ ਆ ਜੱਜ ਸਾਹਿਬ ਤੁਹਾਡੇ? ਨਹੀਂ, ਨਵੈਰੋ ਮਾਰੀਆ ਕਰਕੇ ਕੁਛ ਹੈਗੇ ਨੇ ਜੱਜ। ਅੱਛਾ, ਉਹ ਫਿਰ ਆਪਣੇ ਨਾ ਮੂਵ ਮਾਵ ਤਾਂ ਨਹੀਂ ਕਰਾ ਸਕਦੇ, ਏਦਾਂ ਗੈਰ ਕਾਨੂੰਨੀ ਐਡਵਾਈਸ ਆ। ਵਕੀਲ ਸਾਹਿਬ ਨੂੰ ਆਪਣੇ ਕਹੋ ਕਿ ਏਦਾਂ ਥੋੜਾ ਮੂਵ ਕਰਾ ਸਕਦੇ ਆ, ਇਹ ਤਾਂ ਫਰਾਡ ਹੋ ਜਾਣਾ, ਫੋਰਮ ਸ਼ਾਪਿੰਗ ਹੋ ਜਾਣੀ। ਜਿਹੜੇ ਵਕੀਲ ਸਾਹਿਬ ਨੇ ਸਾਈਨ ਅਪ ਕੀਤੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਾਨੂੰਨੀ, ਠੀਕ ਆ? ਜਿੱਦਾਂ ਹਰੇਕ ਦੀ ਬਣਦੀ ਆ। ਸਾਡੇ ਨਾਲ ਵੀ ਕਈ ਵਾਰੀ ਏਦਾਂ ਹੁੰਦਾ ਕਿ ਲੈ ਯਾਰ ਇਹ ਤਾਂ ਖੜੇ ਪੈਰ ਕੰਮ ਪਾਤਾ, ਤੇ ਫਿਰ ਉਹ ਵਕੀਲ ਨੇ ਆਪਣੇ ਸਕੇਜੂਲ ਦੇ ਹਿਸਾਬ ਨਾਲ ਕੋਰਟ ਨੂੰ ਰਿਕੁਐਸਟ ਕਰ ਲਿਆ ਕਿ ਯਾਰ ਇਹ ਏਦਾਂ ਦਾ ਆਹ ਚੀਜ਼ ਸੀਗੀ, ਇੰਨਾ ਮੈਂ ਬਿਜ਼ੀ ਆ, ਮੈਨੂੰ 2 ਮਹੀਨੇ ਦਿੱਤੇ ਜਾਣ, ਮੈਂ ਕਲਾਇੰਟ ਨੂੰ ਸਹੀ ਤਰੀਕੇ ਨਾਲ ਰੈਪਰੈਜ਼ੈਂਟ ਨਹੀਂ ਕਰ ਸਕਦਾ। ਤੇ ਹੁਣ ਵਕੀਲ ਨਾਲ ਵੀ ਧੱਕਾ ਤਾਂ ਨਹੀਂ ਉਹ ਜਿਹੜਾ ਕਰ ਸਕਦੇ ਨਾ ਹੀ ਤੁਹਾਡੇ ਨਾਲ। ਤੇ ਉਹ ਵਕੀਲ ਸਾਹਿਬ ਨੂੰ ਕਰੋ ਕਿ ਮੋਸ਼ਨ ਟੂ ਕੰਟੀਨਿਊ, ਕਿ ਕੇਸ ਮੇਰਾ ਅੱਗੇ ਪਵਾਇਆ ਜਾਵੇ। ਇਹ ਜਿਹੜਾ ਐਡਰੈਸ ਚੇਂਜ ਕਰਨ ਵਾਲੇ, ਇਹ ਫਰਾਡ ਵਾਲੇ ਚੱਕਰਾਂ 'ਚ ਨਾ ਪਿਓ। ਠੀਕ ਹੈ। ਤੇ ਭਾਜੀ ਇੱਕ ਗੱਲ ਹੋਰ ਵੀ, ਜਿੱਦਾਂ ਅਸੀਂ ਇਹ ਅੱਗੇ ਹੁੰਦੀ ਹੈ ਹੀਅਰਿੰਗ, ਉਹ ਕਹਿੰਦੇ ਕਿ ਤੁਸੀਂ ਅੱਗੇ ਕਰਾ ਲਓ ਜਾਂ ਕੁਛ, ਨਾ ਸਾਡੇ ਵਰਕ ਪਰਮਿਟ ਤੇ ਨਹੀਂ ਕੋਈ, ਕਿਉਂਕਿ ਸਾਡੀ 160 ਦਿਨ ਹੋਣ ਵਾਲੇ ਆ ਵਰਕ ਪਰਮਿਟ ਤੇ ਨਾ। ਬਿਲਕੁਲ ਵਰਕ ਪਰਮਿਟ ਤੇ ਫਰਕ ਪਊਗਾ, ਕਿਉਂਕਿ ਐਡਜਰਨਮੈਂਟ ਕੋਡ ਹੁੰਦਾ। ਇਹ ਤੁਹਾਡੀ ਗਲਤੀ ਹੈ, ਤੁਸੀਂ ਆਪ ਅੱਗੇ ਮੰਗ ਰਹੇ ਆ ਤਾਂ ਤੁਹਾਡੀ ਕਲੌਕ ਜਿਹੜੀ ਰੁਕਦੀ ਹੈ ਇੱਥੇ। ਫਿਰ ਜਦੋਂ ਤੁਹਾਡੀ ਦੁਬਾਰਾ ਤਰੀਕ ਪਊਗੀ ਤੇ ਫਿਰ ਤੁਹਾਡੀ ਕਲੌਕ ਚੱਲੂਗੀ। ਓਕੇ, ਠੀਕ ਹੈ ਜੀ। ਹਾਂਜੀ। ਤੇ ਭਾਜੀ ਜੇ ਵਕੀਲ ਨਹੀਂ ਜਾਂਦਾ ਸੀ, ਅਸੀਂ ਆਪ ਡਾਇਰੈਕਟਲੀ ਜਾ ਸਕਦੇ ਹਾਂ ਉੱਥੇ ਵੀ? ਏਦਾਂ ਦਾ ਸਾਨੂੰ ਪ੍ਰੋਬਲਮ ਹੈਗੀ, ਵਕੀਲ ਸਾਨੂੰ ਮਨਾ ਕਰ ਰਿਹਾ ਤੇ ਏਦਾਂ ਕੁਝ ਹੋ ਸਕਦਾ? ਨਹੀਂ, ਵਕੀਲ ਨੂੰ ਏਦਾਂ ਥੋੜਾ ਵਕੀਲ ਮਨਾ ਕਰ ਸਕਦਾ। ਜਦੋਂ ਉਹਨਾਂ ਦੀ ਤੁਹਾਡੀ ਤਰੀਕ ਆਣੀ ਆ, ਉਹ ਜੱਜ ਨੇ ਐਕਸਪੈਕਟ ਕਰਨਾ ਕਿ ਵਕੀਲ ਉੱਥੇ ਹੋਵੇ। ਵਕੀਲ ਦੀ ਮਰਜ਼ੀ ਥੋੜਾ ਨਾ ਕਿ ਮੈਂ ਜਾਣਾ ਨਹੀਂ, ਤੁਸੀਂ ਜਾਇਓ, ਕੋਰਟ ਦਾ ਟਾਈਮ ਉਹ ਤਾਂ ਰਿਮੂਵਲ ਲਾ ਦੇਣਾ ਤੁਹਾਨੂੰ, ਤੇ ਵਕੀਲ ਨੂੰ ਵੀ ਸੈਂਕਸ਼ਨ ਕਰ ਦੇਣਾ। ਵਕੀਲ ਨੂੰ ਕਹੋ ਕਿ ਮੇਰੀ ਤਰੀਕ ਆ, ਮੈਂ ਲੜਨਾ ਚਾਹੁੰਦੀ ਹਾਂ,
ਸਿੱਧੀ ਗੱਲ ਦੱਸੋ, ਤੁਸੀਂ ਨਹੀਂ ਪਿੱਛੇ ਹਟਣਾ। ਜੀ ਠੀਕ ਆ, ਵਕੀਲ ਨੂੰ ਤੁਸੀਂ ਈਮੇਲ ਪਾਓ ਲਿਖਤੀ ਦੇ ਵਿੱਚ ਕਿ ਮੈਂ ਕੇਸ ਲੜਨਾ, ਨਹੀਂ ਤਾਂ ਵਕੀਲ ਨੇ, ਮੈਂ ਕਿਹਾ ਤੁਹਾਡੇ ਦੇ ਨਾਲ ਛੋੜ ਦਿਓ ਕਿ ਲੈ ਇਹ ਆਪ ਨਹੀਂ ਲੜਨਾ ਚਾਹੁੰਦੀ ਸੀਗੀ। ਠੀਕ ਹੈ, ਸੋ ਵਕੀਲ ਨੂੰ ਉਹ ਕਹੋ, ਬਾਕੀ ਵਕੀਲ ਦੀ ਹੈਡੇਗਾ ਕਿ ਕਿੱਦਾਂ ਉਹ ਕਰਨਾ ਅੱਗੇ। ਤੇ ਜੇ ਨਹੀਂ ਜੱਜ ਸਾਹਿਬ ਮੰਨੇ ਤੇ ਕੇਸ ਲੜਨਾ ਪੈਣਾ ਤੁਹਾਨੂੰ, ਸਿੱਧਾ ਹਿਸਾਬ ਕਿਤਾਬ ਆ। ਜਿਹੜੇ ਵੀ ਹੁਣ ਸੁਣ ਰਹੇ ਆ, ਠੀਕ ਆ, ਗੱਲ ਕਲੀਅਰ ਹੋ ਜਾਵੇ। ਇਹ ਕੋਈ ਕੋਰਟ ਨੇ ਕਸਟਮਰ ਸਰਵਿਸ ਨਹੀਂ ਦੇਣੀ, ਅੱਗੇ ਕਰਤਾ ਪਿੱਛੇ ਕਰਤਾ ਉਹ ਕਰਤਾ। ਟਰੰਪ ਸਾਹਿਬ ਆ ਰਹੇ, ਉਹ ਕਹਿੰਦੇ ਅੱਧੇ ਘੰਟੇ 'ਚ 6 ਕੇਸਾਂ ਦੇ ਨਿਪਟਾਰੇ ਜਿਹੜੇ ਕਰਨੇ ਆ। ਤੇ ਇਹ ਜਿਹੜਾ ਹੁਣ ਇਹ ਲਗਜ਼ਰੀ ਵਾਲਾ ਟਾਈਮ ਨਹੀਂ ਜਿਹੜਾ ਹੈਗਾ ਕਿ ਮੇਰਾ ਮੂਡ ਨਹੀਂ ਅੱਜ ਹੈਗਾ। ਤੇ ਇਹ ਤੁਸੀਂ ਆਪਣੇ ਵਕੀਲ ਨੂੰ ਈਮੇਲ ਪਾਓ ਕਿ ਭਾਈ ਇਹ ਜਿਹੜਾ ਹੈਗਾ, ਜੋ ਮੈਨੂੰ ਡਾਕੂਮੈਂਟ ਚਾਹੀਦੇ ਦੱਸ ਤੇ ਮੈਂ ਜਮ੍ਹਾਂ ਕਰਾਵਾਂ। ਕੋਈ ਕਿਤੇ ਏਦਾਂ ਨਾ ਹੋ ਜਾਵੇ ਕਿ ਉਹ ਕਵੇ ਕਿ ਟਾਈਮ ਸਿਰ ਡਾਕੂਮੈਂਟ ਜਮ੍ਹਾਂ ਨਹੀਂ ਕਰਾਏ ਤੇ ਕੇਸ ਜਿਹੜਾ ਖਾਰਜ ਕਰ ਦੇਣ। ਠੀਕ ਹੈ, ਸੋ ਵਕੀਲ ਨਾਲ ਆਪਣੇ ਸਿੱਧੇ ਉਹਨੂੰ ਈਮੇਲ ਪਾਓ ਕਿ ਮੈਂ ਕੇਸ ਲੜਨਾ ਚਾਹਨੀ ਹਾਂ। ਜੀ ਮਨਸ਼ੇਵਰ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ 2016 ਚ ਆਇਆ ਸੀ ਬਾਰਡਰ ਰਾਹੀਂ, ਤੇ 2018 ਚ ਭਾਜੀ ਮੈਂ ਅਸਲ ਮੇਰਾ ਕੇਸ ਪੈਂਡਿੰਗ ਤੇ 2018 ਚ ਮੈਂ ਵਿਆਹ ਕਰਾ ਲਿਆ ਸੀ ਯੂਐਸ ਸਿਟੀਜ਼ਨ ਨਾਲ। ਤੇ ਉਸ ਤੋਂ ਬਾਅਦ ਭਾਜੀ ਮੈਂ 2022 ਦੇ ਵਿੱਚ ਵਾਵਾ ਲਾਇਆ ਸੀ ਮੈਂ ਇੱਥੇ ਮੈਂ ਸ਼ਿਕਾਗੋ। ਤੇ ਉਸ ਤੋਂ ਬਾਅਦ ਭਾਜੀ ਮੈਨੂੰ ਟਰੈਵਲ ਡਾਕੂਮੈਂਟ ਮਿਲਿਆ ਸੀ, ਤੇ ਟਰੈਵਲ ਤੇ ਮੈਂ ਇੱਕ ਵਾਰੀ ਭਾਜੀ ਇੰਡੀਆ ਵੀ ਜਾ ਕੇ ਆਇਆ, ਕਿਉਂਕਿ ਕੇਸ ਮੇਰਾ 2023 ਦੇ ਵਿੱਚ ਭਾਜੀ ਮੇਰੀ ਇੰਡੀਵਿਜੂਅਲ ਹੀਅਰਿੰਗ ਸੀ, ਉਹਦੇ ਵਿੱਚ ਕੇਸ ਮੇਰਾ ਵਕੀਲ ਨੇ ਮੇਰੇ ਨੇ ਬੰਦ ਕਰਵਾਤਾ ਇੰਡੀਵਿਜੂਅਲ ਹੀਅਰਿੰਗ ਤੇ ਉਸ ਤੋਂ ਬਾਅਦ ਭਾਜੀ ਜਿੱਦਾਂ ਹੁਣ ਮੈਨੂੰ ਇੱਕ ਲੈਟਰ ਆਈ ਹੈ ਫਿਰ ਵੀ ਤੇਰਾ ਜਿਹੜਾ ਟਰੈਵਲ ਡਾਕੂਮੈਂਟ ਆ ਆਪਾਂ ਇੰਟੈਂਟ ਟੂ ਰਿਵੋਕ ਕਰ ਦੇਣ ਲੱਗੇ, ਕਿਉਂਕਿ ਤੇਰਾ ਜਿਹੜਾ ਕੋਰਟ ਪ੍ਰੋਸੀਡਿੰਗ ਆ ਉਹ ਐਡਮਿਨਿਸ ਕਲੋਜ਼ ਆ, ਨਾ ਕਿ ਜਿਹੜਾ ਡਿਸਮਿਸ ਆ। ਉਹ ਭਾਜੀ ਹੁਣ ਉਹ ਆਪਾਂ ਕੋਰਟ ਵਾਲਾ ਜਿਹੜਾ ਕੇਸ ਆ ਉਹ ਆਪਾਂ ਨੂੰ ਰੀਓਪਨ ਕਰਵਾ ਕੇ ਬੰਦ ਕਰਾਉਣਾ ਪਏਗਾ, ਜਾਂ ਉਹਦਾ ਕੀ ਕਰ ਸਕਦੇ? ਹਾਂਜੀ, ਮੋਸ਼ਨ ਟੂ ਰੀਕੈਲੰਡਰ ਤੇ ਡਿਸਮਿਸ ਕਰਾਉਣਾ ਪੈਣਾ ਤੁਹਾਨੂੰ ਭਾਜੀ। ਇਹਨੂੰ ਹੁਣੇ ਤੀਰ ਛੱਡ ਦਿਓ, ਇਹ ਤੁਹਾਡਾ ਜਿਹੜਾ ਹੈਗਾ ਅਗਲੇ ਸਾਲ ਔਖਾ ਹੋ ਜਾਣਾ ਕੰਮ ਇਹ। ਠੀਕ ਹੈ, ਸੋ ਇਹਨੂੰ ਰੀਕੈਲੰਡਰ ਕਰਾ ਕੇ ਡਿਸਮਿਸ ਕਰਾ ਦਿਓ। ਤੇ ਸਰਕਾਰੀ ਇਹ ਦੋਨੋਂ ਮੋਸ਼ਨਾਂ ਜਿਹੜੀਆਂ ਇਕੱਠੀਆਂ ਹੁੰਦੀਆਂ, ਆਪਣੇ ਵਕੀਲ ਨੂੰ ਕਹਿ ਕੇ ਸਰਕਾਰੀ ਵਕੀਲ ਨਾਲ ਰਾਬਤਾ ਜੋੜ ਕੇ ਦੇਖ ਲਓ, ਜੇ ਤੁਹਾਨੂੰ ਵਧੀਆ ਸਰਕਾਰੀ ਵਕੀਲ ਬਣ ਗਿਆ ਤੇ ਹੌਲੀਡੇ ਤੋਂ ਪਹਿਲਾਂ ਉਹਨਾਂ ਨੇ ਕਰ ਦੇਣਾ। ਨਹੀਂ ਤੇ ਤੁਹਾਡਾ ਚੱਕਰ ਜਿਹੜਾ ਤੁਸੀਂ ਫੈਕਟ ਪੈਟਰਨ ਦੱਸ ਰਹੇ ਆ, ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਰੈੱਡ ਫਲੈਗਸ ਮੈਨੂੰ ਨਜ਼ਰ ਆ ਰਹੇ ਆ। ਠੀਕ ਹੈ ਜੀ ਭਾਈ, ਮੋਸ਼ਨ ਕਿਹੜਾ ਪਾਣਾ ਹੈ ਭਾਜੀ ਇੱਕ ਵਾਰੀ? ਮੋਸ਼ਨ ਟੂ ਰੀਕੈਲੰਡਰ ਤੇ ਟਰਮੀਨੇਟ ਆਪਣੇ ਜਾਂ ਡਿਸਮਿਸ ਆਪਣੇ ਜਿਹੜਾ ਵਕੀਲ ਸਾਹਿਬ ਨਾਲ ਗੱਲ ਕਰੋ। ਠੀਕ ਹੈ ਭਾਈ, ਠੀਕ ਹੈ, ਥੈਂਕ ਯੂ ਭਾਈ, ਮਿਹਰਬਾਨੀ ਜੀ। ਸਤਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਨਾ ਮੇਰੇ ਫਰੈਂਡ ਦਾ ਲਾਸਟ ਮੰਥ ਡੇਟ ਸੀਗੀ ਕੋਰਟ ਹੀਅਰਿੰਗ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਮਤਲਬ ਕਿ ਰਿਮੂਵਲ ਪ੍ਰੋਸੀਡਿੰਗਸ ਵਿਦਆਊਟ ਪ੍ਰੈਜੁਡਿਸ ਕਰਤਾ ਜੀ। ਤੇ ਹੁਣ ਉਹਦੇ ਵਿੱਚ ਹੁਣ ਦੁਬਾਰਾ ਸਾਨੂੰ ਕੇਸ ਲਾਉਣਾ ਪੈਣਾ ਭਾਜੀ? ਪ੍ਰੋਸੀਡਿੰਗ ਕੀ ਡਿਸਮਿਸ ਵਿਦਆਊਟ ਪ੍ਰੈਜੁਡਿਸ ਕਰਤਾ ਸੀਗਾ ਨਾ? ਹਾਂਜੀ 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 ਠੀਕ ਹੈ, ਉਹਨਾਂ ਨੂੰ ਅਸਾਈਲਮ ਆਫਿਸ ਚ ਲਾਉਣਾ ਪੈਣਾ ਭਾਜੀ। ਠੀਕ ਹੈ ਭਾਜੀ। ਫਿਰ ਉਹ ਵਰਕ ਪਰਮਿਟ ਭਾਜੀ ਜਿਹੜਾ ਹੁਣ ਉਹਦਾ ਵੈਲਿਡ ਹੈ ਮਤਲਬ ਕਿ ਨੈਕਸਟ ਈਅਰ ਤੱਕ, ਉਹ ਚੱਲ ਸਕਦਾ ਜਾਂ ਫਿਰ ਉਹ ਕੇਸ ਦੁਬਾਰਾ ਲਾ ਕੇ ਸਾਨੂੰ ਦੁਬਾਰਾ ਸਾਰਾ ਕੁਝ ਕਰਨਾ? ਦੁਬਾਰਾ ਲਾ ਕੇ ਭਾਜੀ 5ਵੇਂ ਮਹੀਨੇ ਫਿਰ ਦੁਬਾਰਾ ਫਾਈਲ ਜਿਹੜੇ ਕਰ ਸਕਦੇ ਆ। ਹੁਣ ਜਿਹੜਾ ਆ ਗਿਆ ਔਨ ਇਟਸ ਫੇਸ ਤਾਂ ਵੈਲਿਡ ਹੀ ਰਹਿਣਾ ਵਾ। ਠੀਕ ਹੈ, ਤੇ ਜਿੱਦਾਂ ਇਹ ਕਹਿੰਦੇ ਆ ਤੇ ਮਾਰਕੀਟ ਤੇ ਇਹੀ ਕਰਦੇ ਸੀ ਕਿ ਡਿਸਮਿਸ ਵਾਲਿਆਂ ਦੇ ਵਰਕ ਪਰਮਿਟ ਚੱਲਦੇ ਰਹੂਗੇ, ਪਰ ਬਾਅਦ ਚ ਉਹਨਾਂ ਨੂੰ ਹੁਣ ਦਿੰਦੇ ਨਹੀਂ ਪੀਡੀ ਵਾਲਿਆਂ ਨੂੰ। ਜਿਹਨਾਂ ਦੇ ਅਸਾਈਲਮ ਆਫਿਸ ਕੇਸ ਲੱਗੇ ਆ, 5 ਮਹੀਨੇ ਬਾਅਦ ਫਿਰ ਦੁਬਾਰਾ ਤੁਹਾਡੀ ਐਲੀਜੀਬਿਲਿਟੀ ਜਿਹੜੀ ਬਣ ਜਾਣੀ ਹੈ। ਪਰ ਤੁਹਾਡਾ ਕੋਈ ਕੰਮ ਰੁਕਣਾ ਤਾਂ ਨਹੀਂ ਚਾਹੀਦਾ ਇਹਦੇ ਵਿੱਚ। ਤੁਸੀਂ ਅਸਾਈਲਮ ਆਫਿਸ ਆਪਣਾ ਕੇਸ ਲਗਾਓ ਤੇ ਦੈਟਸ ਇਟ। ਠੀਕ ਹੈ ਭਾਜੀ, ਠੀਕ ਹੈ ਭਾਜੀ, ਥੈਂਕ ਯੂ ਜੀ। ਜੀ ਜੀ ਮਿਹਰਬਾਨੀ ਜੀ। ਤੇ ਇੱਕ ਆਪਣੇ ਪੁੱਛ ਰਹੇ ਨੇ ਸਵਾਲ ਵੀ, ਕਹਿੰਦੇ ਵੀ ਉਹਨਾਂ ਦਾ ਅਸਾਈਲਮ ਕੇਸ ਅਪਰੂਵ ਹੋਇਆ ਆ, ਪਰ ਉਹਨਾਂ ਦੀ ਜਿਹੜੀ ਬੇਟੀ ਆ ਉਹ 21 ਸਾਲ ਦੀ ਹੋ ਚੁੱਕੀ ਆ, ਕੀ ਉਹਦੇ ਲਈ ਅਪਲਾਈ ਕਰ ਸਕਦੇ ਨੇ? ਹੁਣ ਇਹਦੇ ਵਿੱਚ ਤਾਂ ਇਹ ਨਹੀਂ ਦੱਸਿਆ ਤੁਸੀਂ ਕਿ 21 ਸਾਲ ਦੀ ਪਹਿਲਾਂ ਤੁਹਾਡੀ ਐਪਲੀਕੇਸ਼ਨ 'ਚ ਇਨਕਲੂਡਡ ਸੀਗੀ ਕਿ ਉਹਨੂੰ ਅਸਾਈਲਮ 'ਚ ਫਾਈਲ ਕਰਤਾ ਸੀਗਾ। ਤੁਸੀਂ ਬਾਹਰ ਵਾਲੇ ਦੀ ਗੱਲ ਕਰ ਰਹੇ ਆ, ਫੈਕਟਸ ਇਨਕੰਪਲੀਟ ਹੈ। ਸਾਨੂੰ ਹੁਣ ਕੀ ਪਤਾ ਕਿ ਕੀ ਫੈਮਿਲੀ ਸਟੋਰੀ ਚੱਲਦੀ ਹੈ ਨਾ। ਜੀ ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਰੋਹਨਪ੍ਰੀਤ। ਹੈਲੋ ਜੀ ਹਾਂਜੀ ਹੈਲੋ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿੱਦਾਂ ਨਾ ਮੈਂ ਆਪਣਾ ਨਿਊਯਾਰਕ ਮੂਵ ਹੋਇਆ ਸੀਗਾ, ਤੇ ਮੈਂ ਐਡਰੈਸ ਤੇ ਅਪਡੇਟ ਕਰਾਤੇ ਸੀਗੇ, ਤੇ ਮੇਰੀ ਜਿੱਦਾਂ ਪਹਿਲਾਂ ਮੈਂ ਜਨਵਰੀ 'ਚ ਫਾਈਨਲ ਭੁਗਤੀ ਆ ਇੱਥੇ ਸੈਂਟਰ ਨਾਲ, ਤੇ ਉਹਦੇ ਨਾਲ ਮਤਲਬ ਕਿ ਮੇਰੇ ਬਿਆਨ ਤੇ ਹੋ ਗਏ ਸੀਗੇ। ਤੇ ਉਸ ਤੋਂ ਬਾਅਦ ਮੈਨੂੰ ਫਿਰ ਦੁਬਾਰਾ ਫਾਈਨਲ ਮਿਲੀ ਸੀ, ਤੇ ਫਿਰ ਫਾਈਨਲ ਦੁਬਾਰਾ ਮੂਵ ਹੋਈ ਅੱਗੇ। ਹੁਣ ਮੇਰੀ ਫਾਈਨਲ ਆ ਜਿੱਦਾਂ ਜਨਵਰੀ 3 'ਚ ਫਿਰ ਦੁਬਾਰਾ ਕਿੱਥੇ? ਤੇ ਸੰਟਾਨੀ ਆ ਭਾਜੀ। ਜੀ ਹਾਂਜੀ, ਕਿਉਂਕਿ ਮੈਂ ਉੱਦਾਂ ਐਡਰੈਸ ਅਪਡੇਟ ਕੀਤੇ ਸੀਗੇ, ਤੇ ਵਕੀਲ ਨੇ ਜਿੱਦਾਂ ਉਹ ਲਾ ਦਿੱਤਾ ਸੀਗਾ ਵੀ ਹੈ ਨਾ ਵੀ ਉੱਧਰ ਮੂਵ ਹੋ ਗਿਆ ਤੇ ਕੇਸ ਉੱਧਰ ਮੂਵ ਕਰਨਾ ਵਾ। ਇੱਕ ਵਾਰੀ ਭਾਜੀ ਬਿਆਨ ਜਿਹੜੇ ਸ਼ੁਰੂ ਹੋ ਜਾਂਦੇ ਨਾ ਫਿਰ ਕਰਦੇ ਨਹੀਂ ਇਹ। ਕੇਸ ਮੂਵ ਨਹੀਂ ਹੋਇਆ ਹੈਗਾ, ਤੇ ਉਹਨਾਂ ਨੇ ਹੁਣ ਜਿੱਦਾਂ ਦੁਬਾਰਾ ਮੈਨੂੰ ਫਿਰ ਫਾਈਨਲ ਤੇ ਸੱਦਿਆ ਹੈਗਾ ਜਨਵਰੀ 3 ਨੂੰ,
ਤੇ ਪਿਛਲੀ ਵਾਰੀ ਨਾ ਉਹਨਾਂ ਨੇ ਜਿੱਦਾਂ ਮੈਨੂੰ ਕਿਹਾ ਸੀਗਾ ਵੀ ਮੈਡੀਕਲ ਚਾਹੀਦੇ ਆ, ਤੇ ਜਿੱਦਾਂ ਪਹਿਲਾਂ ਤੇ ਮੈਂ ਡਾਕਟਰ ਦੇ ਕੋਲੋਂ ਮੈਡੀਕਲ ਸਰਟੀਫਿਕੇਟ ਉਹਨਾਂ ਨੂੰ ਜਿੱਦਾਂ ਜਮ੍ਹਾਂ ਕਰਵਾਏ ਸੀਗੇ, ਤੇ ਉਹਨਾਂ ਨੇ ਕਹਿ ਦਿੱਤਾ ਵੀ ਮੈਨੂੰ ਰਿਟਨ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਤੇ ਸਾਰੇ ਜਿਹੜੇ ਵੀ ਗਵਾਹ ਹੈਗੇ ਨੇ ਉਹਨਾਂ ਦੇ ਉਹ ਚਾਹੀਦੇ ਨੇ, ਆਪਣਾ ਕੀ ਕਹਿੰਦੇ ਸਰਟੀਫਿਕੇਟ ਜਾਂ ਕੀ ਕਹਿੰਦੇ ਉਹ ਹਨਾ। ਤੇ ਦੂਸਰਾ ਉਹਨਾਂ ਨੇ ਜਿੱਦਾਂ ਮਤਲਬ ਕਿ ਡਿਸਚਾਰਜ ਸ਼ੀਟਾਂ ਮੰਗ ਲਈਆਂ ਸੀ ਭਾਜੀ, ਤੇ ਡਿਸਚਾਰਜ ਸ਼ੀਟਾਂ ਤੇ ਮੈਨੂੰ ਮਿਲ ਗਈਆਂ ਨੇ, ਪਰ ਮੇਰਾ ਵੀਰ ਮੈਨੂੰ ਇਹ ਸਾਰਾ ਕੁਝ ਪਤਾ ਕਿ ਸੈਂਟਾਨਾ ਕੋਰਟ 'ਚ ਕੀ ਚੱਲਦਾ। ਆਪਣੇ ਸਵਾਲ ਤੇ ਆ ਜਾਓ, ਮੈਂ ਫਿਰ ਤੁਹਾਨੂੰ ਦੱਸਦਾ। ਹਾਂਜੀ ਭਾਜੀ, ਤੇ ਹੁਣ ਭਾਜੀ ਉਹ ਜਿੱਦਾਂ ਮਤਲਬ ਕਿ ਉਹ ਜਮ੍ਹਾਂ ਕਰਾਉਣ ਲਈ ਥੋੜ੍ਹਾ ਜਿਹਾ ਜਿੱਦਾਂ ਟਾਈਮ ਲੱਗਦਾ ਪਿਆ ਵਾ, ਤੇ ਉਹ ਹੁਣ ਕਿੱਦਾਂ ਮਤਲਬ ਕਿ 1-2 ਦਿਨ ਪਹਿਲਾਂ ਵੀ ਜਿੱਦਾਂ ਜਮ੍ਹਾਂ ਹੋ ਜਾਣਗੇ, ਕਿ ਜਾਂ ਮਤਲਬ ਕਿ ਉਹ ਤੋਂ ਟਾਈਮ ਤੋਂ ਪਹਿਲਾਂ ਹੋਰ ਛੇਤੀ ਜਮ੍ਹਾਂ ਕਰਵਾਉਣੇ ਪੈਣਗੇ? ਦੇਖੋ ਉਹਨੂੰ ਮੇਰੇ ਕੋਲ ਸੁਣ ਲਓ ਹੁਣ ਜੀ, ਸੁਣ ਲਓ। ਹਾਂਜੀ, ਜਿਹੜਾ ਸੈਂਟਾਨਾ ਵਾਲੇ ਜਿਹੜੇ ਕੋਰਟ ਆ, ਇਹ ਕੇਸ ਘੱਟ ਪਾਸ ਕਰਦੇ ਨੇ, ਠੀਕ ਹੈ, ਤੇ ਇਹ ਡਾਕੂਮੈਂਟਸ ਨੂੰ ਬਹੁਤ ਜ਼ਿਆਦਾ ਪੈਂਦੇ ਨੇ। ਸਾਰੇ ਜਿਹੜੇ ਜੱਜ ਆ, ਸਰਕਾਰੀ ਵਕੀਲ ਵੀ, ਸਾਰਾ ਫੋਕਸ ਇਹਨਾਂ ਦਾ ਤਰੀਕਾਂ ਦੇ ਵਿੱਚ ਇਹਨਾਂ ਦੇ ਵਿੱਚ ਡਾਕੂਮੈਂਟਸ ਤੇ ਹੀ ਰਹਿੰਦਾ ਕਿ ਮੇਨਲੀ ਇਹ ਡਾਕੂਮੈਂਟ ਆ ਬਣੇ ਕਿੱਦਾਂ ਵਾ ਤੇ ਆਏ ਕਿੱਦਾਂ, ਚੇਨ ਆਫ ਕਸਟਡੀ ਤੇ ਫਾਊਂਡੇਸ਼ਨ, ਠੀਕ ਹੈ ਜੀ, ਕਿ ਇਹ ਕਿੱਦਾਂ ਆਇਆ। ਈਵਨ ਕਈ ਕੇਸਾਂ ਦੇ ਵਿੱਚ ਜੱਜਾਂ ਨੇ ਸਾਨੂੰ ਡਾਇਰੈਕਟਲੀ ਕਹਿਤਾ ਕਿ ਜਿਹੜੀ ਡਾਕਟਰ ਦੀ ਲੈਟਰ ਆ ਉਹ ਵਕੀਲ ਰਿਕੁਐਸਟ ਕਰੇ ਹਸਪਤਾਲ ਨੂੰ ਲੈਟਰ ਲਿਖ ਕੇ, ਤੇ ਹਸਪਤਾਲ ਤੋਂ ਉੱਥੇ ਆਵੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਪੈਰਾਲੀਗਲ ਪੂਰਾਲੀਗਲ ਜਿਹੜੇ ਵਿੱਚ ਫਸੇ ਆ, ਇਹ ਪੈਸੇ ਪੂਹੇ ਲੈ ਕੇ ਨਕਲੀ ਜਿਹੜੀਆਂ ਚਿੱਠੀਆਂ ਪੱਤਰ ਜਿਹੜੇ ਬਣਾਉਂਦੇ ਰਹਿੰਦੇ ਆ। ਸੋ ਸੈਂਟਾਨਾ ਜਿਹੜਾ ਕੋਰਟ ਆ ਉਹਦਾ ਇਹ ਸਟੈਂਡਰਡ ਆਫ ਪ੍ਰੈਕਟਿਸ ਜਿਹੜਾ ਹੈਗਾ ਕਿ ਉਹ ਬੜਾ ਜਿਹੜਾ ਕੌਸ਼ੀਅਸ ਹੈਗਾ ਡਾਕੂਮੈਂਟਸ ਨੂੰ ਲੈ ਕੇ। ਜੱਜ ਸਾਹਿਬ ਜਿਹੜੇ ਹੈਗੇ ਉਹ ਸਕੈਜੂਲਿੰਗ ਆਰਡਰ ਦਿੰਦੇ ਨੇ, ਠੀਕ ਆ, ਸ਼ਾਰਟ ਨੋਟਿਸ ਤੇ ਜਿਹੜਾ ਸੈਂਟਾਨਾ ਦੇ ਵਿੱਚ ਹੀਰਿਆਂ ਪੈ ਜਾਂਦੀਆਂ 6-6 ਮਹੀਨੇ 'ਚ ਹੀ ਬੰਦੇ ਨੂੰ ਆਏ ਨੂੰ, ਤੇ ਟੰਗ ਵੀ ਦਿੰਦੇ ਆ ਉਹਨੂੰ, ਠੀਕ ਹੈ। ਸੋ ਇਹ ਕੋਰਟ ਨਹੀਂ ਪ੍ਰਵਾਹ ਕਰਦਾ। ਇਹਨਾਂ ਦੇ ਜਿਹੜੇ ਸਕੈਜੂਲਿੰਗ ਆਰਡਰ ਆ, ਜੇ 30 ਦਿਨ ਲਿਖਿਆ ਉਹਨਾਂ ਨੇ ਪਹਿਲਾਂ, ਤਾਂ 30 ਦਿਨ ਪਹਿਲਾਂ ਹੀ ਕਰਾਉਣਾ ਪੈਣਾ। ਜੇ ਤੁਸੀਂ ਟਾਈਮ ਸਰ ਡਾਕੂਮੈਂਟ ਜੇ ਨਹੀਂ ਜਮ੍ਹਾਂ ਕਰਾ ਸਕਦੇ ਤਾਂ ਤੁਹਾਨੂੰ ਮੋਸ਼ਨ ਟੂ ਐਕਸੈਪਟ ਲੇਟ ਫਾਈਲਿੰਗ, ਠੀਕ ਆ, ਮੋਸ਼ਨ ਟੂ ਐਕਸੈਪਟ ਲੇਟ ਫਾਈਲਿੰਗ ਦੇ ਵਿੱਚ ਆਪਣੇ ਰੀਜ਼ਨ ਜਿਹੜੇ ਦੇਣੇ ਪੈਂਦੇ ਆ ਕਿ ਕਿਉਂ ਲੇਟ ਹੋ ਗਏ ਇਹ ਡਾਕੂਮੈਂਟ। ਜ਼ਿਆਦਾਤਰ ਜੱਜਾਂ ਨੇ ਉਹ ਰੀਜ਼ਨ ਐਕਸੈਪਟ ਨਹੀਂ ਕਰਨੇ, ਠੀਕ ਆ, ਅਨਲੈਸ ਸਾਡੇ ਕੋਲ ਬਿਲਕੁਲ ਹੀ ਵਾਜਿਬ ਜੇ ਰੀਜ਼ਨ ਸੀਗਾ, ਠੀਕ ਆ, ਕਿ ਵਾਕਈ ਟਾਈਮ ਘੱਟ ਸੀਗਾ। ਉਹਨਾਂ ਨੇ ਦੇਖਣਾ ਕਿ ਬਾਈ ਤੂੰ ਕਦੋਂ ਤੋਂ ਕੋਸ਼ਿਸ਼ਾਂ ਕਰ ਰਿਹਾ, ਕਿੰਨੀ ਵਾਰੀ ਤੂੰ ਟਰਾਈ ਕੀਤਾ, ਕਿ ਜਦੋਂ ਜੱਜ ਨੇ ਕੋਰਟ ਨੇ ਕਿਹਾ ਉਦੋਂ ਹੀ ਲੱਗ ਪਿਆ, ਕਿ ਪਹਿਲਾਂ 4 ਮਹੀਨੇ 5 ਮਹੀਨੇ ਸੁੱਤੇ ਰਹੇ ਤੇ ਫਿਰ ਬਾਅਦ ਚ ਐਂਡ ਜੇ ਚ ਜਾ ਕੇ ਕਰਨ ਲੱਗੇ। ਉਹ ਚੀਜ਼ਾਂ ਉਹ ਦੇਖਦੇ ਆ, ਉਹਦੇ ਹਿਸਾਬ ਨਾਲ ਉਹਨਾਂ ਨੇ ਦੇਖਣਾ ਕਿ ਲੇਟ ਫਾਈਲਿੰਗ ਜਿਹੜੀ ਐਕਸੈਪਟ ਕਰਨੀ ਆ ਕਿ ਨਹੀਂ ਕਰਨੀ ਆ। ਇੱਕ ਜਿਹੜੀ ਮੇਰਾ ਵੀਰ ਕੰਮ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਆ, ਆਪਾਂ ਵੀ ਕਈ ਵਾਰੀ ਧੱਕੇ ਖਾ ਕੇ ਜਿਹੜੇ ਸਿੱਖਦੇ ਆ ਜੱਜਾਂ ਨਾਲ ਸਿਰ ਮੱਥਾ ਮਾਰ ਕੇ। ਮੋਸ਼ਨ ਟੂ ਕੰਟੀਨਿਊ, ਠੀਕ ਆ, ਜੱਜ ਸਾਹਿਬ ਨੂੰ ਕਹਿ ਦਿਓ ਕਿ ਮੈਂ ਕੋਸ਼ਿਸ਼ ਪੂਰੀ ਕਰ ਰਿਹਾ, ਮੈਂ ਡਾਕੂਮੈਂਟ ਜੇ ਦੇ ਦਊਂਗਾ, ਮੈਂ ਲੇਟ ਹੋ ਜਾਣਾ, ਤੇ ਮੈਂ ਐਜ਼ ਅ ਮੈਟਰ ਆਫ ਸੇਫਟੀ, ਠੀਕ ਆ, ਕਿ ਜੇ ਕਿਤੇ ਮੈਂ ਨਾ ਦੇ ਪਾਇਆ, ਮੈਂ ਮੋਸ਼ਨ ਟੂ ਕੰਟੀਨਿਊ ਪਾਉਣਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਇਹ ਡਾਕੂਮੈਂਟ ਬੜੇ ਜ਼ਰੂਰੀ ਆ, ਮੈਂ ਕੋਰਟ ਦੀ ਗੱਲ ਨਾਲ ਸਹਿਮਤ ਆ, ਠੀਕ ਆ, ਤੇ ਜੇ ਨਹੀਂ ਉਹ ਹੋ ਸਕਦਾ ਤੇ ਪਲੀਜ਼ ਮੈਨੂੰ ਜਿਹੜਾ ਮੇਰਾ ਕੇਸ ਕੰਟੀਨਿਊ ਕੀਤਾ ਜਾਵੇ। ਇਹ ਜਿਹੜੀ ਮੋਸ਼ਨ ਟੂ ਕੰਟੀਨਿਊ ਤੁਸੀਂ ਹੁਣ ਪਾ ਦਿਓ, ਕਿਉਂਕਿ ਜੱਜਾਂ ਦਾ ਜਿਹੜਾ ਸਕੈਜੂਲ ਆ ਕੀਮਤੀ ਹੁੰਦਾ ਵਾ, ਇੰਟਰਪ੍ਰੇਟਰ ਉਹਨਾਂ ਨੇ ਮੰਗਾਉਣਾ ਹੁੰਦਾ, ਤੇ ਖੜੇ ਪੈਰ ਉਹਨਾਂ ਨੇ ਨਹੀਂ ਕਰਨਾ। ਜੇ ਤੁਹਾਨੂੰ ਲੱਗ ਰਿਹਾ ਲੇਟ ਹੋ ਜਾਣਾ, ਤੇ ਹੁਣੇ ਜਿਹੜਾ ਕੰਟੀਨਿਊ ਵਾਲਾ ਤੀਰ ਛੱਡ ਦਿਓ। ਤੇ ਜ਼ਰੂਰੀ ਨਹੀਂ ਕਿ ਜੱਜ ਨੇ ਕੰਟੀਨਿਊ ਕਰ ਦੇਣਾ, ਉਹ ਤਾਂ ਵੀ ਕਹਿ ਸਕਦਾ ਕਿ ਨਹੀਂ ਤੂੰ ਤਰੀਕ ਤੇ ਆ ਤੇ ਡਾਕੂਮੈਂਟ ਜਮ੍ਹਾਂ ਤਿਆਰੀ ਕਰੋ। ਮਤਲਬ ਦੋ ਚੀਜ਼ਾਂ ਦਾ ਤੁਸੀਂ ਜਿਹੜਾ ਸਹਾਰਾ ਲਓ। ਤੇ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਸੈਂਟਾਨਾ ਕੋਰਟ ਵਾਲੇ ਆ ਜਾਂ ਪੋਰਟਲੈਂਡ ਕੋਰਟ ਵਾਲੇ ਆ, ਉਹ ਘੇਰ ਕੇ ਸ਼ਿਕਾਰ ਕਰਨ ਵਾਲੀ ਗੱਲ ਆ ਉਹਨਾਂ ਦੀ। ਜੀ, ਤਿਆਰੀ ਰੱਖੋ ਆਪਣੀ। ਬਿਲਕੁਲ। ਜਸਵਿੰਦਰ। ਹਾਂਜੀ ਜਸਵਿੰਦਰ ਜੀ। ਭਾਈ ਮੇਰਾ ਕੇਸ ਨਾ 2 ਸਾਲ ਤੋਂ ਆਨਲਾਈਨ ਉਹ ਨਹੀਂ ਆ ਰਹੀ, ਤਰੀਕ ਨਹੀਂ ਆ ਰਹੀ ਹੈ, ਤੇ ਕੰਪਨੀ ਦੇ ਥਰੂ ਕੰਪਨੀ ਸਪਾਂਸਰ ਕਰਨਾ ਚਾਹੁੰਦੀ ਹੈ, ਤੇ ਕੁਝ ਏਦਾਂ ਹੋ ਸਕਦਾ? ਨਹੀਂ ਮੇਰਾ ਵੀਰ, ਕੰਪਨੀ ਦਾ ਤਾਂ ਜਿਹੜਾ ਇੰਡੀਆ ਦੀ ਡੇਟਸ ਹੁੰਦੀਆਂ ਨਾ, ਉਹ 15 ਸਾਲ ਦੀ 18 ਸਾਲ ਦੀ ਜਿਹੜੀ ਵੇਟਿੰਗ ਟਾਈਮ ਹੁੰਦੀ ਹੈ, EB2 EB3 ਜਿਹੜਾ ਪ੍ਰੋਸੈਸ ਹੁੰਦਾ, ਤੇ ਕੰਟਰੀ ਆਊਟ ਵੀ ਕਰਨਾ ਪੈਂਦਾ, ਹੋਰ ਕਈ ਸਾਰੇ ਝਮੇਲੇ ਆ, ਉਹਦਾ ਨਹੀਂ ਤੁਹਾਨੂੰ ਕੋਈ ਫਾਇਦਾ ਹੋਣਾ ਇਸ ਵੇਲੇ। ਤੇ ਕੇਸ ਮੂਵ ਕਰਨਾ ਸਹੀ ਰਹੇਗਾ ਭਾਈ, ਜਿੱਦਾਂ ਨਿਊਯਾਰਕ ਤੋਂ ਕੈਲੀਫੋਰਨੀਆ? ਏਦਾਂ ਤਾਂ ਨਹੀਂ ਭਾਜੀ ਕਰ ਸਕਦੇ, ਫੋਰਮ ਸ਼ਾਪਿੰਗ ਬੰਦਾ ਮੂਵ ਹੋ ਸਕਦਾ, ਕੇਸ ਬਾਅਦ ਚ ਮੂਵ ਹੁੰਦਾ, ਬੰਦਾ ਪਹਿਲਾਂ ਮੂਵ ਹੁੰਦਾ। ਇਹ ਨਹੀਂ ਕਿ ਕੇਸ ਮੂਵ ਪਹਿਲਾਂ ਹੋ ਮੈਂ ਵੈਸੇ ਕਈ ਵਾਰੀ ਹੈਰਾਨ ਹੀ ਹੋ ਜਾਂਦਾ, ਆਪਾਂ ਇੰਨੀ ਜਿਹੜੀ ਗੱਲ ਕਰੀਦੀ ਆ, ਲੋਕੀ ਫੇਰ ਆ ਕੇ ਉਹੀ ਗੱਲ ਜਿਹੜੀ ਉਹ ਦੁਹਰਾ ਦਿੰਦੇ ਆ, ਉਹ ਕਰ ਦਿੰਦੇ ਆ। ਤੁਹਾਨੂੰ ਸਪਸ਼ਟਤਾ ਦੇ ਨਾਲ ਜਿਹੜਾ ਉਹ ਦੱਸਿਆ, ਜੇ ਤੁਸੀਂ ਕੈਲੀਫੋਰਨੀਆ 'ਚ ਮੂਵ ਹੋ ਗਏ, ਕੇਸ ਤੁਹਾਡਾ ਉਸ ਤੋਂ ਬਾਅਦ 'ਚ ਮੂਵ ਹੋਣਾ। ਜੇ ਕਹੋ ਵੀ ਉਹਦੇ ਕਰਕੇ ਤੁਸੀਂ ਮੂਵ ਹੋਣਾ, ਉਹ ਇੱਕ ਹੋਰ ਗੱਲ ਆ। ਅਗਲੇ ਵੀ ਵੇਖੀ ਜਾਂਦੇ, ਅਗਲੇ ਵੀ ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗ ਰਿਹਾ ਨਾ ਵੀ ਕੀ ਕੁਛ ਜਿਹੜਾ ਹੋ ਰਿਹਾ। ਇੱਕ ਮੈਂ ਹੁਣ ਮੌਕੇ ਤੇ ਚੌਕਾ ਲਾਣਾ ਵਾ, ਠੀਕ ਆ। ਮੌਕੇ ਤੇ ਚੌਕਾ ਇਹ ਹੈ ਕਿ ਜਿਹੜੇ ਸਾਡਾ ਆਫਿਸ ਜਦੋਂ ਤੋਂ ਸ਼ੁਰੂ ਹੋਇਆ ਸੀ ਨਾ, ਸਾਰੇ ਲੋਕਾਂ ਨੂੰ ਪਤਾ
ਭਾਜੀ ਮੇਰਾ ਮੂਵ ਕਰ ਦਿਓ, ਨਹੀਂ ਕਰਨਾ, ਕਿੱਥੇ ਰਹਿਣਾ ਭਾਜੀ ਮੇਰਾ ਮੂਵ ਕਰ ਦਿਓ, ਨਹੀਂ ਕਰਨਾ। ਸਟ੍ਰਿਕਟਲੀ ਜਿਹੜਾ ਆਫਿਸ ਕਦੀ ਚੱਲਿਆ, ਠੀਕ ਹੈ। ਹੁਣ ਕੀ ਆ ਕਿ ਜਿਹੜੇ ਇਹ ਮੂਵ ਮਾਵ ਕਰਨ ਵਾਲੇ ਜਿਹੜੇ ਦਫ਼ਤਰ ਹੁੰਦੇ ਆ ਵਕੀਲਾਂ ਦੇ, ਕਿ ਤੂੰ ਇੱਧਰ ਚੱਲ ਜਾ, ਤੂੰ ਉੱਧਰ ਚੱਲ ਜਾ, ਠੀਕ ਆ, ਪੁੱਠੇ ਕੰਮ ਜਿਹੜੇ ਕਰਦੇ ਆ। ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀਗੀ, ਠੀਕ ਆ, ਆਪਣੇ ਕਲਾਇੰਟ ਕਿਉਂ ਸਿਕਿਉਰ ਫੀਲ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਜੇ ਆਪਣਾ ਜਿਹੜਾ ਹੈਗਾ ਪੂਰੀ ਰੈਗੂਲੇਸ਼ਨ ਦੇ ਨਾਲ ਚੱਲਿਆ, ਠੀਕ ਆ, ਕਿਤੇ ਵਾਇਓਲੇਸ਼ਨ ਨਹੀਂ ਕੀਤੀ, ਕੁਛ ਨਹੀਂ ਕੀਤਾ, ਉਹਦੇ ਹਿਸਾਬ ਨਾਲ ਜਿਹੜਾ ਚੱਲਿਆ, ਤੇ ਇਹ ਚੀਜ਼ ਜਿਹੜੀ ਆ ਗੈਰ ਕਾਨੂੰਨੀ ਆ। ਜਿੱਦਾਂ ਤੁਸੀਂ ਕਹਿ ਰਹੇ ਆ ਕਿ ਮੈਂ ਹੁਣ ਕੇਸ ਤਰੀਕ ਨਹੀਂ ਆ ਰਹੀ, ਉੱਥੇ ਮੂਵ ਕਰਾ ਸਕਦਾ, ਇਹ ਗੈਰ ਕਾਨੂੰਨੀ ਆ, ਏਦਾਂ ਨਹੀਂ ਕਰ ਸਕਦੇ ਤੁਸੀਂ। ਤੁਹਾਡੀ ਤਰੀਕ ਜੇ ਨਹੀਂ ਆ ਰਹੀ, ਤੁਸੀਂ ਮੋਸ਼ਨ ਟੂ ਰੀਕੈਲੰਡਰ ਜਿਹੜਾ ਉਹ ਫਾਈਲ ਕਰੋ, ਠੀਕ ਆ। ਜਦੋਂ ਬੰਦਾ ਜੈਨੂਇਨਲੀ ਕਿਤੇ ਮੂਵ ਹੁੰਦਾ ਉਹ ਫਿਰ ਕੋਰਟ ਨੂੰ ਰਿਕੁਐਸਟ ਕਰ ਸਕਦਾ ਆਪਣੇ ਪ੍ਰੂਫ ਦੇ ਨਾਲ, ਤੇ ਅੱਗੋਂ ਕੋਰਟ ਦੀ ਮਰਜ਼ੀ ਆ ਕਿ ਉਹਨਾਂ ਨੇ ਕੇਸ ਮੂਵ ਜਿਹੜਾ ਕਰਨਾ ਕਿ ਨਹੀਂ ਕਰਨਾ। ਤੇ ਮੌਕੇ ਤੇ ਚੌਕਾ ਜਿਹੜਾ ਇਹ ਹੈਗਾ ਕਿ ਸਾਡਾ ਜਿਹੜਾ ਸਟੈਂਡਰਡ ਆਫ ਪ੍ਰੈਕਟਿਸ ਹੈਗਾ, ਭਾਵੇਂ ਬਾਈਡਨ ਸੀਗਾ ਉਦੋਂ ਵੀ ਉਦਾਂ ਹੀ ਸੀਗਾ, ਪਰਫੈਕਟ ਰੱਖਿਆ ਸੀਗਾ। ਜਦੋਂ ਟਰੰਪ ਨੇ ਆ ਜਾਣਾ ਉਦੋਂ ਵੀ ਪਰਫੈਕਟ ਹੀ ਰਹਿਣਾ, ਕੋਈ ਸਾਡੀ ਸਿਹਤ ਤੇ ਇਹਦੇ ਵਿੱਚ ਅਸਰ ਨਹੀਂ ਹੋਣਾ। ਫਰਕ ਸਿਰਫ ਇੰਨਾ ਹੀ ਕਹਿਣਾ ਕਿ ਜਿਹੜੇ ਹੁਣ ਝੂਠੇ ਇੱਧਰ ਉੱਧਰ ਕੇਸ ਕੂਸ ਫਾਈਲ ਕਰਦੇ ਸੀਗੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੌਣ ਕਿਹੜਾ ਆਫਿਸ ਕਿੱਦਾਂ ਕਿਹੜੇ ਹਿਸਾਬ ਨਾਲ ਫੰਕਸ਼ਨ ਜਿਹੜਾ ਕਰਦਾ। ਉਹਨਾਂ ਨੂੰ ਥੋੜਾ ਡਰ ਜ਼ਰੂਰ ਵੱਧ ਜਾਂਦਾ। ਜਦੋਂ ਮੈਂ H1 ਦੇ ਕੰਮ ਕਰਦਾ ਸੀ ਉਦੋਂ ਵੀ ਇਦਾਂ ਹੀ ਸੀਗਾ। ਜਿਹੜੇ ਲੋਕੀ ਕਹਿੰਦੇ ਸੀ ਲੈ ਜੇ ਮਾੜਾ ਬੜਾ ਵਾ, ਏਦਾਂ ਕਰਦਾ ਉਦਾਂ ਨਹੀਂ ਕਰਦਾ, ਉਹ ਫਿਰ ਇੱਕਦਮ ਹੀ ਫਿਰ ਜਿਹੜਾ ਹੁੰਦਾ ਕਿ ਲੈ ਯਾਰ ਇਹ ਤਾਂ ਵਕੀਲ ਵਧੀਆ ਵਾ, ਇਹ ਤਾਂ ਰੂਲ ਨਾਲ ਚੱਲਦਾ, ਏਦਾਂ ਹੁੰਦਾ। ਤੇ ਆਪਾਂ ਤਾਂ ਚਾਹੁੰਦੇ ਆ ਕਿ ਟਰੰਪ ਜਿਹੜਾ ਆਵੇ, ਥੋੜਾ ਜਿਹਾ ਸਿਸਟਮ ਜਿਹੜਾ ਨਾ ਰੀਸਟੋਰ ਜਿਹੜਾ ਕਰੇ, ਜਿਹੜਾ ਬੜਾ ਹੋਈ ਆ ਕਿ ਅਪਫਰੰਟ ਜਿਹੜਾ ਫਰਾਡ, ਲੋਕਾਂ ਨੂੰ ਕਿਤੇ ਲੱਗਦਾ ਕਿ ਮਜ਼ਾਕ ਜਿਹੜਾ ਪਿਆ, ਉਹ ਸਾਰਾ ਜਿਹੜਾ ਚੀਜ਼ ਜਿਹੜਾ ਕਲੀਅਰ ਹੋਵੇ ਇੱਕ ਵਾਰੀ, ਠੀਕ ਹੈ। ਸੋ ਨਹੀਂ ਮੇਰਾ ਵੀਰ, ਇਹ ਨਹੀਂ ਹੋ ਸਕਦਾ, ਏਦਾਂ ਨਹੀਂ ਤੁਸੀਂ ਕੇਸ ਮੂਵ ਕਰ ਸਕਦੇ ਜੀ। ਲਾਸਟ ਕੁਝ ਕਾਲਰ ਆ, ਫਿਰ ਆਪਾਂ ਸਮਾਪਤੀ ਦੇ ਵੱਲ ਨੂੰ ਆ। ਇੰਦਰਜੀਤ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਆਪਣੇ ਭਰਾ ਦਾ ਅਪਲਾਈ ਕੀਤਾ ਹੈ 2007 ਦੇ ਵਿੱਚ, ਤੇ 4 ਕੈਟਾਗਰੀ ਦੇ ਵਿੱਚ, ਤੇ ਟਰੰਪ ਭਾਜੀ ਆ ਗਿਆ, ਤੇ ਕੋਈ ਇੱਥੇ ਕੋਈ ਦੂਜਾ ਤਾਂ ਨਹੀਂ ਡਿਲੇ ਤਾਂ ਨਹੀਂ ਹੋ ਜਾਊਗਾ ਜ਼ਿਆਦਾ ਇਹਦੇ ਵਿੱਚ? ਭਾਜੀ ਡਿਲੇ ਤਾਂ ਨਹੀਂ ਹੋਣਾ, ਠੀਕ ਹੈ। ਹੁਣ ਜਿੱਦਾਂ ਕੋਵਿਡ ਦੇ ਕਰਕੇ ਬਾਈਡਨ ਕਾਰਜਕਾਲ ਚ ਕੇਸ ਦੇਖ ਲਓ ਤੁਸੀਂ, ਡਿਲੇ ਜਿਹੜੇ ਹੋਏ ਸੀਗੇ, ਠੀਕ ਹੈ। ਤੇ ਜਿਹੜੇ ਵੀਜ਼ਾ ਨਿਕਲਨੇ ਆ ਹਰ ਸਾਲ ਉਹ ਉਨੇ ਹੀ ਨਿਕਲਨੇ, ਅਕਤੂਬਰ 1 ਨੂੰ ਜਿਹੜੇ ਰਿਲੀਜ਼ ਹੁੰਦੇ ਆ। ਟਰੰਪ ਤੇ ਆਣ ਕਰਕੇ ਜਿਹੜਾ ਚੀਜ਼ ਡਿਲੇ ਹੋ ਜਾਂਦੀ ਉਹ ਇਹ ਹੁੰਦੀ ਆ, ਸਾਨੂੰ ਹੁਣ ਕਈ ਵਾਰੀ ਸਵਾਲ ਪੁੱਛਦੇ ਸੀਗੇ ਬਾਈਡਨ ਦੇ ਕਾਰਜਕਾਲ ਦੇ ਵਿੱਚ ਲੋਕੀ ਕਿ ਮੈਂ ਭਾਜੀ ਬੈਨੀਫਿਟ ਲੈ ਲਵਾਂ, ਮੈਂ ਟੈਕਸ ਨਹੀਂ ਦਿੱਤਾ, ਮੈਂ ਏਦਾਂ ਨਹੀਂ ਕੀਤਾ, ਉਦਾਂ ਨਹੀਂ ਕੀਤਾ, ਉਹਨੂੰ ਕਹਿੰਦੇ ਪਬਲਿਕ ਚਾਰਜ, ਠੀਕ ਹੈ। ਇਹ ਰਾਜਕਰਨ ਭਾਈ ਨੂੰ ਪਤਾ ਕਿ ਆਪਾਂ ਜਦੋਂ ਟਰੰਪ ਸੀਗਾ ਪਬਲਿਕ ਚਾਰਜ ਦੀ ਗੱਲ ਕਰਦੇ ਸੀਗੇ ਕਿ ਜਿਨ੍ਹਾਂ ਨੇ ਬੈਨੀਫਿਟ ਲਏ ਆ, ਫੂਡ ਸਟੈਂਪਾਂ ਲਈਆਂ। ਜਦੋਂ ਹੁਣ ਉਦੋਂ ਜਿਹੜਾ ਕੇਸ ਸੀਗੇ ਇਹ ਬਹੁਤ ਮੁੱਦਾ ਜਿਹੜਾ ਉੱਠਿਆ ਸੀਗਾ। ਹੁਣ ਜਿਹੜੇ ਭਰਾ ਭੈਣ ਵਾਲੇ ਕੇਸ ਜਿਹੜੇ ਹੋਣੇ ਆ, ਹੁਣ ਫਰਕ ਜਿਹੜਾ ਇੱਥੇ ਪੈ ਜਾਣਾ ਕਿ ਜਿਹੜੇ ਲੋਕਾਂ ਨੇ ਟੈਕਸ ਟੂਕਸ ਦਿੱਤੇ ਆ, ਇਹ ਫੂਡ ਸਟੈਂਪਾਂ ਇਦਾਂ ਦੇ ਬੈਨੀਫਿਟ ਨਹੀਂ ਲਏ, ਉਹ ਵਧੀਆ ਰਹਿ ਜਾਣੇ ਆ। ਟਰੰਪ ਉਹਨਾਂ ਨੇ ਕੀ ਸੀਗਾ ਕਿ ਆਂਦੇ ਉਹਨਾਂ ਨੇ ਫੈਮਿਲੀ ਇਮੀਗ੍ਰੇਸ਼ਨ ਨੂੰ ਜਿਹੜਾ ਅਟੈਕ ਕਰਨਾ, ਜਿੱਦਾਂ ਉਹਨਾਂ ਨੇ ਪਹਿਲਾਂ ਵੀ ਕੀਤਾ ਸੀਗਾ, ਇਹ 'ਚ ਕੋਈ ਦੋ ਰਾਏ ਨਹੀਂ। ਉਹਨਾਂ ਨੇ ਇਹ ਦੇਖਣਾ ਕਿ ਭਾਈ ਤੂੰ ਤਾਂ ਖੁਦ ਬੈਨੀਫਿਟ ਲੈ ਰਿਹਾ, ਤੇਰੇ ਜਿਹੜੇ ਰਿਸ਼ਤੇਦਾਰ ਵੀ ਆਉਗੇ ਉਹਨਾਂ ਨੇ ਵੀ ਬੈਨੀਫਿਟ ਲੈਣੇ ਆ, ਸਾਨੂੰ ਲੱਗਦਾ ਕਿ ਤੂੰ ਪਬਲਿਕ ਚਾਰਜ ਬਣ ਜਾਊਗਾ, ਆਪਾਂ ਇਹਨਾਂ ਦੇ ਕੇਸ ਜਿਹੜੇ ਆ ਪਾਸ ਨਹੀਂ ਕਰਨੇ। ਤੇ ਉਹ ਜਿਹੜੀ ਚੀਜ਼ ਆ, ਜਿਹੜੀ F4 ਇਮੀਗ੍ਰੇਸ਼ਨ ਦੀ ਕੈਟੇਗਰੀ ਆ, ਟਰੰਪ ਜੇ ਅਟੈਕ ਉਹਨੂੰ ਕਰੂਗਾ ਤਾਂ ਪਬਲਿਕ ਚਾਰਜ ਤੇ ਮੇਰੇ ਹਿਸਾਬ ਨਾਲ ਜਿਹੜਾ ਉਹਨੂੰ ਅਟੈਕ ਕਰੂਗਾ। ਜੀ। ਸੋ ਇਹ ਜਿਹੜੀ ਚੀਜ਼ ਆ, ਹੋ ਸਕਦਾ ਤੇਜ਼ ਵੀ ਹੋ ਜਾਣ, ਪਰ ਇਹ ਆ ਵੀ ਜ਼ੋਰ ਤਾਂ ਸਾਰੇ ਪਾਸੇ ਜਿਹੜਾ ਇਹਨਾਂ ਦਾ ਲੱਗਾ ਹੋਣਾ। ਸੋ ਉਸ ਹਿਸਾਬ ਦੇ ਨਾਲ ਜਿਹੜਾ ਤੁਹਾਨੂੰ ਦੇਖਣਾ ਵੀ ਪੈਣਾ। ਹਰਪ੍ਰੀਤ ਅੱਜ ਦੇ ਲਾਸਟ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਮੇਰੀ ਨਾ 6 ਮਹੀਨੇ ਪਹਿਲਾਂ ਤਰੀਕ ਪਈ ਸੀਗੀ, ਜੱਜ ਸੀਗੇ ਨਵਾਂ ਮਾਰਲਨ ਜੀ। ਤੇ 3.5 ਘੰਟੇ ਦੀ ਹੀਅਰਿੰਗ ਹੋਈ ਸੀਗੀ, ਪਰ ਹੀਅਰਿੰਗ ਕੰਪਲੀਟ ਨਹੀਂ ਸੀ। ਤੇ ਉਹ ਕਹਿੰਦੀ ਥੋੜੀ ਵਾਈਫ ਤੋਂ ਸਵਾਲ ਪੁੱਛਣੇ ਕੁਛ, ਤੇ ਉਹ ਤੋਂ ਬਾਅਦ ਫਿਰ ਕਹਿੰਦੀ ਟਾਈਮ ਜ਼ਿਆਦਾ ਹੋ ਗਿਆ ਨਾ, ਕਲੋਜ਼ਿੰਗ ਟਾਈਮ ਹੋ ਗਿਆ, ਵੀ ਮੈਂ ਤੁਹਾਨੂੰ ਤਰੀਕ ਦੇ ਦੇਣੀ ਹੈ। ਇਹ ਜਿਹੜੇ ਜੱਜ ਸਾਹਿਬ ਆ, ਇਹ ਮਲਟੀਪਲ ਹੀਅਰਿੰਗਸ ਜਿਹੜੀਆਂ ਚੱਲਦੀਆਂ ਹੁੰਦੀਆਂ ਇਹਨਾਂ ਦੇ ਕੋਲ, ਫਿਰ ਸਾਨੂੰ ਵੀਕ ਬਾਅਦ ਤਰੀਕ ਦੇਤੀ। ਅਸੀਂ ਤਰੀਕ ਦੇ ਸਾਰਾ ਕੁਝ ਰੈਡੀ ਗਏ, ਅੱਧਾ ਘੰਟਾ ਪਹਿਲਾਂ ਤਰੀਕ ਤੋਂ ਟਾਈਮ ਤੋਂ ਈਮੇਲ ਆ ਗਈ ਵੀ ਤੁਹਾਡੀ ਤਰੀਕ ਨਹੀਂ ਡਿਸਮਿਸ ਆ, ਵੀ ਮੈਂ ਫਿਰ ਤਰੀਕ ਦੇ ਰਹੀ ਹਾਂ। ਫਿਰ ਚੱਕ ਕੇ ਸਾਨੂੰ 6 ਮਹੀਨੇ ਦੀ ਤਰੀਕ ਦੇਤੀ, 25 ਨਵੰਬਰ ਨੂੰ ਹੁਣ ਮੇਰੀ ਤਰੀਕ ਸੀਗੀ ਆ ਹੁਣ ਜੀ। ਹੁਣ ਤਰੀਕ ਫੇਰ ਨਹੀਂ ਸ਼ੋ ਹੋ ਰਹੀ। ਨਹੀਂ, 25 ਨਵੰਬਰ ਨੂੰ ਹੁਣ ਕੈਂਸਲ ਹੋ ਗਈ ਤਰੀਕ? ਹਾਂਜੀ, ਸ਼ੋ ਹੀ ਨਹੀਂ ਹੋ ਰਹੀ, ਕੁਛ ਵੀ ਨਹੀਂ ਸ਼ੋ ਹੋ ਰਿਹਾ, ਨਾ ਰੀਸ਼ੈਡਿਊਲ ਕੀਤੀ ਆ। ਦੇਖੋ ਭਾਜੀ, ਏਦਾਂ ਹੁੰਦਾ ਕਿ ਜਿਹੜਾ ਜੱਜ ਸਾਹਿਬ ਹੁੰਦੇ ਆ ਉਹ ਹੁੰਦੇ ਆ ਰਾਜੇ, ਠੀਕ ਆ, ਉਹਨਾਂ ਦੇ ਕੋਲ ਹੁੰਦੀ ਆ ਪਾਵਰ, ਤੇ ਤੁਸੀਂ ਹੈਗੇ ਆ ਰਿਫਿਊਜੀ, ਤੁਹਾਨੂੰ ਹੈਗਾ ਜਾਣ ਦਾ ਖਤਰਾ, ਤੇ ਉਹ ਕਹਿ ਰਹੇ ਆ ਕਿ ਭਾਈ ਇੱਥੇ ਆਰਾਮ ਨਾਲ ਰਹੀ ਜਾ, ਠੀਕ ਆ, ਤੁਹਾਨੂੰ ਦਿੱਤੀ ਹੋਈ ਉਹਨਾਂ ਨੇ ਸ਼ਰਨ,
ਤੁਹਾਨੂੰ ਇਸ ਗੱਲ ਦੀ ਤਾਂ ਕੰਪਲੇਂਟ ਹੋ ਹੀ ਨਹੀਂ ਸਕਦੀ ਲੀਗਲੀ ਕਿ ਯਾਰ ਮੇਰੀ ਤਰੀਕ ਅੱਗੇ ਕਿਉਂ ਕਰਤੀ, ਤੁਸੀਂ ਸ਼ਰਨ ਮੰਗ ਰਹੇ ਸੀ ਕਿ ਮੈਂ ਜਾ ਨਹੀਂ ਸਕਦਾ ਵਾਪਸ, ਉਹਨੇ ਕਿਹਾ ਰਹਿ ਫਿਰ ਇੱਥੇ ਤੱਕ, ਰਾਈਟ। ਸੋ ਇਹ ਚੱਕਰ ਜਿਹੜਾ ਹੁਣ ਆ ਜਾਂਦਾ ਕਿ ਅਲਟੀਮੇਟਲੀ ਜੱਜਾਂ ਨੇ ਆਪਣੇ ਸਕੈਜੂਲ ਦੇ ਹਿਸਾਬ ਨਾਲ ਜਿਹੜਾ ਚੱਲਣਾ ਹੁੰਦਾ, ਤਰੀਕਾਂ ਖੜੇ ਪੈਰ ਵੀ 1-1 ਮਿੰਟ ਪਹਿਲਾਂ ਵੀ ਜਿਹੜਾ ਹੋ ਜਾਂਦਾ ਕਿ ਨਹੀਂ ਅੱਜ ਤਰੀਕ ਜਿਹੜੀ ਨਹੀਂ ਕਰਨੀ, ਇਹ ਪਾਰਟ ਆਫ ਪ੍ਰੋਸੈਸ ਜਿਹੜਾ ਹੈਗਾ, ਠੀਕ ਹੈ। ਇਹ ਤਾਂ ਹੁਣ ਜਿਹੜੇ ਬਾਈਡਨ ਕਾਰਜਕਾਲ ਦੇ ਵਿੱਚ ਸਾਡੇ ਸੋਸ਼ਲ ਮੀਡੀਆ ਤੇ ਲੋਕੀ ਤੁਹਾਨੂੰ ਬੜੇ ਮਿਲ ਜਾਣੇ ਕਿ ਮੇਰਾ ਸਾਲ ਦੇ ਅੰਦਰ ਕੇਸ ਹੋ ਗਿਆ, 2 ਮਹੀਨੇ ਦੇ ਅੰਦਰ ਕੇਸ ਹੋ ਗਿਆ, ਪਰ ਜਿਹੜੇ ਪੁਰਾਣੇ ਬੰਦੇ ਉਰੇ ਆਏ ਉਹਨਾਂ ਕੋਲ ਤੁਸੀਂ ਪੁੱਛੋ 10-10 ਸਾਲ ਲੋਕੀ ਸਿਸਟਮ 'ਚ ਹੈਗੇ ਆ ਕਿ 3-3 ਸਾਲ ਵੇਟ ਕਰਦੇ ਸੀਗੇ, ਜਾਂਦੇ ਸੀਗੇ, ਤਰੀਕ ਅੱਗੇ ਹੋ ਗਈ, ਠੀਕ ਹੈ। ਕਦੀ ਕੋਵਿਡ ਆ ਗਿਆ, ਕਦੀ ਕੋਰਟ ਬੰਦ ਹੋ ਗਏ, ਫੰਡਿੰਗ ਘਟ ਗਈ। ਸੋ ਜਿਹੜੇ ਮਸਲੇ ਜਿਹੜੇ ਚੱਲਦੇ ਰਹਿੰਦੇ ਆ, ਠੀਕ ਹੈ। ਇਹਦੇ ਵਿੱਚ ਤੁਸੀਂ ਹੱਦ ਤੋਂ ਹੱਦ ਉਹਨਾਂ ਨੂੰ ਮੋਸ਼ਨ ਟੂ ਐਡਵਾਂਸ ਵਗੈਰਾ ਆਪਣੇ ਪਾ ਕੇ ਦੇਖ ਸਕਦੇ ਆ, ਪਰ ਜੱਜ ਸਾਹਿਬ ਦੀ ਫੁੱਲ ਜਿਹੜੀ ਮਰਜ਼ੀ ਆ ਕਿ ਕਦੋਂ ਉਹਨਾਂ ਨੇ ਤਰੀਕ ਸੁਣਨੀ ਆ ਜਾਂ ਨਹੀਂ ਸੁਣਨੀ ਆ, ਅਥਾਰਟੀ ਉਹਨਾਂ ਦੀ ਹੋਈ ਆ। ਇੱਕ ਦੋ ਕਮੈਂਟ ਲੈ ਕੇ ਤੇ ਫਿਰ ਆਪਾਂ ਅਟਾਰਨੀ ਟਰਕਿਆਨਾ ਜੀ ਸਮਾਪਤ ਕਰਦੇ ਹਾਂ। ਮੈਨੂੰ ਪਤਾ ਅੱਜ ਆਪਾਂ ਕਾਫੀ ਸਮਾਂ ਉੱਤੇ ਵੀ ਲੈ ਗਏ ਆ। ਜੁਵੈਨਾਈਲ ਦਾ 136 ਕਹਿੰਦੇ ਅਪਰੂਵ ਹੋਇਆ ਵਿਦ ਡੈਫਰਡ ਐਕਸ਼ਨ, ਕਹਿੰਦੇ ਇਸ ਦਾ ਕੀ ਮਤਲਬ ਹੁੰਦਾ ਹੈ? 131 ਅਪਰੂਵ ਹੈ, 131 360 ਸੌਰੀ I360 ਅਪਰੂਵ ਹੋਇਆ ਤੇ ਉਹ ਡੈਫਰਡ ਐਕਸ਼ਨ ਦੇ ਨਾਲ ਉਹਦਾ ਕੀ ਮਤਲਬ ਹੁੰਦਾ? ਜਿਹੜੇ ਸਾਹਮਣੇ ਦੱਸ ਰਿਹਾ ਮੈਨੂੰ ਇਹੀ ਹੈ ਕਿ ਜੇ ਇਹਨਾਂ ਦੇ ਤਾਂ ਰਿਮੂਵਲ ਆਰਡਰ ਵਗੈਰਾ ਹੈਗਾ ਤਾਂ ਸ਼ਾਇਦ ਉਹ ਇਹ ਕਹਿ ਰਹੇ ਆ ਕਿ ਇਹਨੂੰ ਰਿਮੂਵ ਨਾ ਕੀਤਾ ਜਾਵੇ ਬੰਦੇ ਨੂੰ। ਡੈਫਰਡ ਐਕਸ਼ਨ ਦਾ ਮਤਲਬ ਜਿਹੜਾ ਇਹੀ ਹੁੰਦਾ। ਠੀਕ ਹੈ ਜੀ। ਤੇ ਜਿੱਦਾਂ ਪਹਿਲਾਂ ਸਿਟੀਜ਼ਨਸ਼ਿਪ ਵਾਲੀ ਇੱਕ ਪੁੱਛ ਰਹੇ ਆ ਵੀ ਉਹਨਾਂ ਨੂੰ ਕਿਤਿਆਂ ਨੂੰ 4-5 ਮਹੀਨੇ ਹੋ ਗਏ ਪਰ ਓਥ ਦੀ ਸੈਰੇਮਨੀ ਨਹੀਂ ਆ ਰਹੀ, ਵੇਟਿੰਗ ਹੀ ਆ। ਸੋ ਉਹ 4 ਮਹੀਨੇ ਦਾ ਵੇਟ ਹੁੰਦੀ, 120 ਦਿਨ ਹੁੰਦੀ, ਉਸ ਤੋਂ ਬਾਅਦ ਦੇ ਵਿੱਚ ਇਹ ਇਨਕੁਆਇਰੀ ਪਾ ਸਕਦੇ ਨੇ ਜੀ। ਠੀਕ ਹੈ ਜੀ। ਤੇ ਜਿਹੜੇ ਜੱਜਿਸ ਬਾਰੇ ਪੁੱਛ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਜੱਜਾਂ ਦੀ ਰੇਟਿੰਗ ਦਾ ਸਿਸਟਮ ਆ ਉਹ ਵੈਬਸਾਈਟ ਤੇ ਜਾ ਕੇ ਆਪਣੇ ਜੱਜ ਦਾ ਨਾਮ ਪਾਓ ਤੇ ਉੱਥੇ ਜਾ ਕੇ ਜਿਹੜਾ ਤੁਸੀਂ ਚੈੱਕ ਕਰ ਸਕਦੇ ਆ। ਅਟਾਰਨੀ ਟਰਕਿਆਨਾ ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਮਿਲਦੇ ਆ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਟਾਰਨੀ ਟਰਕਿਆਨਾ ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਮਿਲਦੇ ਆ ਅਗਲੀ ਵਾਰੀ। ਸਭ